ਵਾਹਿਗੁਰੂ जी का खालसा ਵਾਹਿਗੁਰੂ जी की फतेह। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਦੇ ਆ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ जी का खालसा ਵਾਹਿਗੁਰੂ जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 11 मई 2023 28 विसाख नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ ਫਾਬਿਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਮਰਫੀ ਯੂਥ ਗਰੁੱਪ ਵੱਲੋਂ। ਸੋ ਇਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਹੈ ਅਤੇ ਡਾਕਟਰ ਅਮਰਜੀਤ ਸਿੰਘ ਦਾ ਤੇ ਟੀਵੀ 84 ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਔਰ ਸਾਨੂੰ ਸੇਧ ਮਿਲਦੀ ਹੈ ਤੁਹਾਡੇ ਪ੍ਰੋਗਰਾਮਾਂ ਰਾਹੀਂ। ਵਾਹਿਗੁਰੂ ਪਿਆਰ ਅਤੇ ਇਤਫਾਕ ਬਣਾਏ ਰੱਖਣ ਸਾਨੂੰ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਹੋਰ ਬਲ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਮਰਫੀ ਯੂਥ ਗਰੁੱਪ ਦੇ ਸਮੂਹ ਸਿੰਘਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਹੈ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ 4-5 ਦਿਨਾਂ ਤੋਂ ਜਿਹੜੀ ਹੈ ਗੱਲ ਕਰ ਰਹੇ ਹਾਂ ਜਿਹੜੇ ਦਰਬਾਰ ਸਾਹਿਬ ਦੇ ਚੌਗਿਰਦੇ ਦੇ ਵਿੱਚ ਜਿਹੜੇ ਨੇ ਬੰਬ ਧਮਾਕੇ ਨੇ ਹੋ ਰਹੇ ਨੇ। ਸੋ ਅੱਜ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 4-5 ਦਿਨਾਂ ਵਿੱਚ ਦਰਬਾਰ ਸਾਹਿਬ ਦੇ ਚੌਗਿਰਦੇ ਵਿੱਚ ਹੋਏ ਬੰਬ ਧਮਾਕੇ ਭਾਰਤੀ ਖੁਫੀਆ ਏਜੰਸੀਆਂ ਦੀ ਸਿੱਖ ਕੌਮ ਦੇ ਖਿਲਾਫ ਵਿੱਢੀ ਟੋਟਲ ਵਾਰ ਦਾ ਜਿਹੜਾ ਇੱਕ ਹਿੱਸਾ ਹੈ। ਸੋ ਇੰਡੀਅਨ ਡੀਪ ਸਟੇਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਖਿਲਾਫ ਕਾਰਵਾਈਆਂ ਲਈ ਹੁਣ ਸ਼ਰਾਬੀ ਕਵਾਬੀ ਅਤੇ ਡਰੱਗੀ ਸਿੱਖ ਚਿਹਰਿਆਂ ਨੂੰ ਵਰਤ ਰਹੀ ਹੈ ਔਰ ਦੁਸ਼ਮਣ ਜਿਹੜੀ ਹੈ ਉਹ ਕਿਆਮਤ ਦੀਆਂ ਚਾਲਾਂ ਚੱਲ ਰਿਹਾ। ਪਰ ਅਫਸੋਸ ਸਿੱਖ ਕੌਮ ਇਸ ਦੀ ਜਿਹੜੀ ਗੰਭੀਰਤਾ ਨੂੰ ਸਮਝਣ ਤੋਂ ਇਨਕਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮਰਫੀ ਯੂਥ ਗਰੁੱਪ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਮੇਲ ਮਿਲਾਪ ਬੇਸ਼ੱਕ ਕਾਫੀ ਪੁਰਾਣਾ ਹੈ ਲੇਕਿਨ ਇਸ ਵਾਰ ਪਿਛਲੇ ਵੀਕਐਂਡ ਡਾਲਸ ਟ੍ਰਿਪ ਦੇ ਦੌਰਾਨ ਸਾਰੇ ਸਾਥੀਆਂ ਦੇ ਨਾਲ ਵੀ ਮਿਲੇ। ਭਾਈ ਮੱਖਣ ਸਿੰਘ ਜਿਹੜੇ ਕਿਸੇ ਵੇਲੇ ਕੈਲੀਫੋਰਨੀਆ ਰਹਿੰਦੇ ਸਨ ਹੁਣ ਵੀ ਉਹਨਾਂ ਨੇ ਉੱਥੋਂ ਦਾ ਏਰੀਆ ਕੋਡ 408 ਹੀ ਆਪਣੇ ਨੰਬਰ 'ਚ ਰੱਖਿਆ ਹੋਇਆ। ਇੱਥੇ ਕਾਫੀ ਮਿਹਨਤ ਦੇ ਨਾਲ ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਪੰਥ ਪ੍ਰਸਤ ਸਿੰਘ ਨੇ ਆਪਣੇ ਘਰ 'ਚ ਵੀ ਜਿਹੜਾ ਹੈ ਉਹਨਾਂ ਦੇ ਗੁਰਮਤ ਦਾ ਗੁਰਸਿੱਖੀ ਦਾ ਮਾਹੌਲ ਹੈ ਔਰ ਕਿਸੇ ਵੀ ਪੰਥਕ ਕਾਜ਼ ਲਈ ਉਹ ਹਮੇਸ਼ਾ ਮੋਹਰੀ ਸਫਾਂ ਵਿੱਚ ਹੁੰਦੇ ਨੇ। ਟੀਵੀ 84 ਨੂੰ ਵੀ ਉਹ ਹਮਾਇਤ ਦਿੰਦੇ ਨੇ ਪੂਰੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਬੰਦਾ ਇਕੱਲਾ ਕੰਮ ਨਹੀਂ ਕਰ ਸਕਦਾ ਜੇ ਉਸ ਕਿਸਮ ਦੀ ਸੋਚ ਵਾਲੇ ਵਿਚਾਰਧਾਰਾ ਵਾਲੇ ਸਾਥੀ ਵੀ ਤੁਹਾਡੇ ਨਾਲ ਨਾ ਹੋਣ। ਸੋ ਇਹ ਡਾਲਸ ਦੇ ਨਾਲ ਲੱਗਦੇ ਪਲੇਸ ਮਰਫੀ 'ਚ ਰਹਿੰਦੇ ਨੇ ਔਰ ਉੱਥੋਂ ਦੇ ਬਾਕੀ ਨੌਜਵਾਨ ਕਿਉਂਕਿ ਡਾਲਸ ਦੇ ਵਿੱਚ ਵੀ ਵੱਡੀ ਗਿਣਤੀ 'ਚ ਸਾਡੇ ਵੀਰ ਕੈਲੀਫੋਰਨੀਆ ਤੋਂ ਮੂਵ ਹੋਏ ਜਾਂ ਨਿਊਯਾਰਕ ਤੋਂ ਵੀ ਮੂਵ ਹੋਏ ਨੇ ਕਿਉਂਕਿ ਟਰੱਕਿੰਗ ਬਿਜ਼ਨਸ ਦੇ ਲਿਹਾਜ਼ ਨਾਲ ਇਹ ਸੈਂਟਰ ਜਿਹੇ 'ਚ ਪੈਂਦਾ ਔਰ ਜਦੋਂ ਕੈਲੀਫੋਰਨੀਆ ਦੇ ਵਿੱਚ ਕਾਫੀ ਜਿਹੜੀ ਆ ਹਾਈਪ ਸੀ ਮਾਰਕੀਟ ਦੀ ਉਦੋਂ ਸਾਡੇ ਕੁਛ ਵੀਰਾਂ ਨੇ ਸਿਆਣਪ ਵਰਤਿਆ ਜਿੰਨਿਆਂ 'ਚ ਉਹਨਾਂ ਦਾ ਘਰ ਵਿਕਿਆ ਉਨੇ 'ਚ
ਇਸ ਥਾਂ ਦੇ ਉੱਤੇ ਘਰ ਵੀ ਔਰ ਕਾਰੋਬਾਰ ਵੀ ਉਹ ਆਪਣਾ ਉਹਨਾਂ ਨੇ ਐਸਟੈਬਲਿਸ਼ ਕੀਤੇ। ਨਾਈਸ। ਗੈਸ ਸਟੇਸ਼ਨ ਵੀ ਆਪਣੇ ਬੰਦੇ ਔਨ ਕਰਦੇ ਨੇ। ਕਾਫੀ ਪਾਪੂਲੇਸ਼ਨ ਜਿਹੜੀ ਪਿਛਲੇ ਵਰ੍ਹਿਆਂ ਦੇ ਵਿੱਚ ਆਈ ਹੈ ਉਹ ਕੈਲੀਫੋਰਨੀਆ ਨਿਊਯਾਰਕ ਤੋਂ ਹੈ। ਇਵੇਂ ਹੀ ਇੰਡੀਆਨਾ ਦੇ ਹਵਾਲੇ ਨਾਲ ਵੀ ਬਹੁਤ ਸਾਰੇ ਜਿਹੜੇ ਨੇ ਇਧਰੋਂ ਹੀ ਮੂਵ ਕੀਤੇ ਨੇ। ਹੁਣ ਤਾਂ ਉਸ ਬੈਲਟ ਦੇ ਵਿੱਚ ਵੀ ਕਾਫੀ ਕੰਪੀਟੀਸ਼ਨ ਹੋ ਗਿਆ, ਲੇਕਿਨ ਆਪਣੇ ਬੰਦੇ ਬਹੁਤ ਮਿਹਨਤੀ ਨੇ। ਮੈਂ ਬਹੁਤ ਵਾਰ ਦੇਖਦਾ ਵੀ ਅਸੀਂ ਖਾਮੀਆਂ ਜਾਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਪਰ ਜਿਵੇਂ ਆਪਣੇ ਜਿਹੜੇ ਆਉਣ ਵਾਲੇ ਨੇ ਜਦੋਂ ਉੱਥੋਂ ਨਿਕਲਦੇ ਨੇ, ਬਾਰਡਰ ਕ੍ਰਾਸ ਕੀਤਾ, ਕਈ 6-6 ਮਹੀਨੇ ਸਾਲ ਜੇਲ੍ਹ 'ਚ ਹੁੰਦੇ ਨੇ, ਕਿਵੇਂ ਉਹ ਬੌਂਡ ਲੈਂਦੇ ਨੇ, ਫਿਰ ਕਿਵੇਂ ਵਕੀਲ ਲੱਭਦੇ ਨੇ, ਕਿਵੇਂ ਆਪਣਾ ਕਰਕੇ, ਬੇਸ਼ੱਕ ਲੈਂਗੁਏਜ ਬੈਰੀਅਰ ਵੀ ਹੁੰਦਾ ਬਹੁਤ ਸਾਰੇ ਉੱਥੇ। ਕੋਈ ਹੁਣ ਹਾਈਲੀ ਐਜੂਕੇਟਡ ਤਾਂ ਹੈ ਨਹੀਂ, ਜਿਹੜਾ ਵੀ ਹਾਈ ਸਕੂਲ ਕਰਦਾ 18 ਸਾਲਾਂ ਤੱਕ ਪਹੁੰਚਦੇ ਆ ਉਹ ਫਿਰ ਟੋਫਲ ਔਰ ਆਈਲੈਟ ਕਰਕੇ ਬਾਹਰ ਨਿਕਲਣਾ ਚਾਹੁੰਦਾ। ਔਰ ਲੇਕਿਨ ਜਿਸ ਤੇਜ਼ੀ ਨਾਲ ਉਸ ਸਿਸਟਮ ਨੂੰ ਸਮਝਦੇ ਨੇ, ਸਿਸਟਮ 'ਚ ਐਡਜਸਟ ਕਰਦੇ ਨੇ, ਮੈਂ ਬਹੁਤ ਵਾਰ ਸੋਚਦਾ ਕਿ ਵੀ ਇਹ ਉਹੀ ਪੰਜਾਬ ਦੀ ਧਰਤੀ ਦੇ ਜਾਈਆਂ ਨੇ ਜਿਨ੍ਹਾਂ ਨੂੰ ਜੇ 40-50 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਇੱਕ ਸਟੇਬਿਲਿਟੀ ਦੇ ਉਸ ਪੰਜਾਬ ਨੂੰ ਮਿਲੇ ਤੇ ਪੰਜਾਬ ਉਸ ਵੇਲੇ ਧਰਤੀ ਦੇ ਉੱਤੇ ਜਿੰਨੇ ਵੀ ਸਾਮਰਾਜ ਸੀ ਉਹਨਾਂ 'ਚ ਸਭ ਤੋਂ ਖੁਸ਼ਹਾਲ ਸਾਮਰਾਜਾਂ ਦਾ ਹਿੱਸਾ ਸੀ। ਕਿਸੇ ਨੂੰ ਆਪਣਾ ਮੁਲਕ ਛੱਡ ਕੇ ਕਿਤੇ ਜਾਣ ਦੀ ਲੋੜ ਨਹੀਂ ਸੀ ਪੈਂਦੀ, ਕਿਉਂਕਿ ਤੁਹਾਡਾ ਪੋਟੈਂਸ਼ੀਅਲ ਜਿਹੜਾ ਹੈ ਉਹਦੇ ਮੁਤਾਬਕ ਤੁਹਾਨੂੰ ਉੱਥੇ ਕੰਮ ਵੀ ਮਿਲਦਾ ਹੈ, ਤੁਹਾਡੀ ਐਕਸਪਲੋਇਟੇਸ਼ਨ ਨਹੀਂ ਹੈ, ਫਿਰ ਜਸਟਿਸ ਹੈ। ਔਰ ਅੱਜ ਉਹੀ ਪੰਜਾਬ, ਭਾਵੇਂ ਉਹ ਸਾਡਾ ਪੰਜਾਬ ਹੈ ਜਾਂ ਪਾਕਿਸਤਾਨੀ ਪੰਜਾਬ ਵੀ ਹੈ, ਲੋਕ ਤਾਂ ਉਹੀ ਹੁੰਦੇ ਨੇ। 172 ਸਾਲ ਹੀ ਹੋਏ ਨੇ ਸਿੱਖ ਰਾਜ ਖਤਮ ਹੋਇਆ। ਹੁਣ 172 ਸਾਲ 'ਚ ਇਹਦੇ ਬਾਵਜੂਦ ਕਿ ਅੰਗਰੇਜ਼ੀ ਰਾਜ ਦੇ ਵੇਲੇ ਵੀ ਪੰਜਾਬ 'ਚੋਂ ਹੀ ਉਹ ਫੌਜ ਹੋਏ ਜਾਂ ਦੂਸਰੇ ਮਹਿਕਮੇ ਹੋਣ, ਉਹਨਾਂ ਦੇ ਵਿੱਚ ਬਾਹਰ ਉਹ ਥਾਈਂ ਫੀਅਰਲੈਸ ਲੋਕ ਹੀ ਦੁਨੀਆ 'ਚ ਕਿਤੇ ਵੀ ਜਾ ਸਕਦੇ ਨੇ, ਕਿਉਂਕਿ ਮਿਹਨਤ ਦਾ ਜੁਜ਼ ਵੀ ਹੈ ਔਰ ਕਿਸੇ ਵੀ ਥਾਂ ਤੇ ਜਾ ਕੇ ਐਡਜਸਟ ਹੋ ਜਾਣਾ ਵੀ, ਔਰ ਫਿਰ ਉੱਥੇ ਜਾ ਕੇ ਵੀ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਜਿਵੇਂ ਸੱਦਣਾ ਹੈ, ਫਿਰ ਇਸ ਗੱਲ ਨੂੰ ਵੀ ਯਕੀਨੀ ਬਣਾਉਣਾ ਹੈ ਵੀ ਪਿੱਛੇ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਭਾਈਚਾਰਾ, ਉਹਨਾਂ ਦੇ ਬਾਕੀ ਰਿਸ਼ਤੇਦਾਰ ਦੂਜੇ, ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਨੇ। ਇੱਥੇ ਭਾਵੇਂ ਉਹ 18-18 ਘੰਟੇ ਕੰਮ ਕਰ ਰਹੇ ਹੋਣ। ਸੋ ਮੈਂ ਬਹੁਤ ਵਾਰ ਦੇਖਦਾ ਕਿ ਇਹੀ ਅੱਗੋਂ ਵੀਰ ਨੇ ਜਿਹੜੇ ਕੌਮ ਦੇ ਲਈ ਵੀ ਦੇਣ ਲਈ ਸਭ ਤੋਂ ਅੱਗੇ ਹੁੰਦੇ ਨੇ, ਜਿਹੜੇ ਬਹੁਤ ਸੌਖੇ ਹੋ ਜਾਂਦੇ ਨੇ, ਜਿਨ੍ਹਾਂ ਦੇ ਜਿਹੜੇ ਵੱਡੇ ਵਪਾਰੀ ਕਿਸਮ ਦੇ ਨੇ ਉਹ ਤਾਂ ਆਲਮੋਸਟ ਮੈਂ ਸਮਝਦਾ ਵੀ ਉਹ ਰਾਦਰ ਕਾਊਂਟਰ ਪ੍ਰੋਡਕਟਿਵ ਹੋ ਜਾਂਦੇ ਨੇ। ਉਹ ਵਿਹਲੇ ਬੈਠੇ ਜਿਨ੍ਹਾਂ ਦੇ ਢਿੱਡ ਭਰਿਆ ਹੋਇਆ ਔਰ ਘਰਾਂ ਦੀ ਗਿਣਤੀ ਕਰਦੇ ਨੇ ਕਿੰਨੇ ਹੋ ਗਏ ਜਾਂ ਕਾਰੋਬਾਰਾਂ ਦੀ ਕਰਦੇ ਨੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ। ਸੋ ਅਸੀਂ ਹਮੇਸ਼ਾ ਹੀ, ਮੈਂ ਇਸ ਗੱਲ ਦੇ ਉੱਤੇ ਫਖਰ ਵੀ ਕਰਦਾ, ਮਾਣ ਵੀ ਕਰਦਾ, ਔਰ ਮੇਰੀ ਕਨਵਿਕਸ਼ਨ ਵੀ ਹੈ ਕਿ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ। ਉਦਾਸੀਆਂ ਦੇ ਵੇਲੇ ਪਹਿਲਾ ਪੜਾਅ ਗਰੀਬ ਕਿਰਤੀ ਸਿੱਖ ਭਾਈ ਲਾਲੋ ਦੇ ਘਰ ਸੀ, ਔਰ ਇਹ ਕਿਰਤੀ ਸਿੱਖਾਂ ਨੇ ਹੀ ਇਹਨਾਂ 5.5 ਸਦੀਆਂ ਦੇ ਵਿੱਚ ਸਿੱਖੀ ਦੇ ਲਈ ਅੱਗੇ ਵੱਧ ਕੇ ਕੁਰਬਾਨੀਆਂ ਕੀਤੀਆਂ ਨੇ। ਔਰ ਅੱਜ ਵੀ ਜੇ ਪਿਛਲੇ 4 ਦਹਾਕਿਆਂ ਦੀ ਖਾਲਿਸਤਾਨ ਦੀ ਮੂਵਮੈਂਟ ਦੇਖੀਏ ਤੇ ਉਹਦੇ 'ਚ ਵੀ ਇਹ ਕਿਰਤੀ ਗੁਰਸਿੱਖ, ਕਿਰਤੀ ਦਾ ਮਤਲਬ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਗਿੱਟਿਓਂ ਮੁੜਕਾ ਹੀ ਵਗੇ ਤਾਂ ਹੀ ਤੁਸੀਂ ਹੋ। ਜਿਹੜੇ ਲੋਕ ਇਮਾਨਦਾਰੀ ਨਾਲ ਆਪਣੀ ਕਿਰਤ ਕਰਦੇ ਨੇ, ਜੀਵਨ ਦੇ ਵਿੱਚ ਉਹਨਾਂ ਦੇ ਇੱਕ ਬੈਲੈਂਸ ਹੈ, ਆਪਣੀ ਕਮਾਈ 'ਚੋਂ ਦਸਵੰਧ ਵੀ ਕੱਢਦੇ ਨੇ, ਔਰ ਉਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਭਾਈ ਇਹ ਸਾਡਾ ਦਸਵੰਧ ਗੁਰੂ ਕੇ ਅਰਥ ਲੱਗੇ, ਗੁਰੂ ਕੇ ਪੰਥ ਦੇ ਅਰਥ ਲੱਗੇ, ਇਨਸਾਨੀਅਤ ਦੀ ਭਲਾਈ ਲਈ ਹੋਏ। ਔਰ ਅਸੀਂ ਮਰਫੀ ਯੂਥ ਗਰੁੱਪ ਦਾ ਔਰ ਖਾਸ ਕਰ ਭਾਈ ਮੱਖਣ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਟੌਪਿਕ ਵੱਲ ਵਧੀਏ, ਸਾਨੂੰ ਸਾਡੇ ਇੱਕ ਵੀਰ ਨੇ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜੇ ਖੁਦ ਵੀ ਇੱਕ ਸ਼ਾਇਰ ਸਨ, ਉਹ ਹਾਲਾਂਕਿ ਆਪਣੀ ਡੇਲੀ ਡਾਇਰੀ ਵੀ ਲਿਖਦੇ ਰਹੇ, ਔਰ ਇਹ ਕੋਸ਼ਿਸ਼ ਹੈ ਪੰਥਕ ਹਲਕਿਆਂ ਵੱਲੋਂ ਕਿ ਉਹਨਾਂ ਨੇ ਪਿਛਲੇ 28, 29, 30 ਸਾਲ 'ਚ ਜੋ ਕੁਛ ਵੀ ਉਹਨਾਂ ਦੀ ਲਿਖਤ ਹੈ, ਜੇ ਆਏ ਤੇ ਉਹ ਕੌਮ ਦਾ ਇਤਿਹਾਸ ਔਰ ਖਜ਼ਾਨਾ ਵੀ ਹੋਏਗਾ। 2003 ਦੇ ਵਿੱਚ ਉਹਨਾਂ ਨੇ ਇੱਕ ਕਪਲੇਟ ਲਿਖਿਆ ਸੀ ਜਿਸ ਨੂੰ ਸਾਨੂੰ ਇੱਕ ਵੀਰ ਨੇ ਭੇਜਿਆ, ਮੈਂ ਉਹ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਲਿਖਿਆ ਸੀ, ਤੁਰ ਜਾਣ ਵਾਲਿਆਂ ਦੇ ਨਾਲ ਜਾਇਆ ਨਹੀਂ ਜਾਂਦਾ, ਜੁੜੇ ਹੋਏ ਮੋਹ ਦੇ ਤੰਦਾਂ ਨੂੰ ਕਦੇ ਭੁਲਾਇਆ ਨਹੀਂ ਜਾਂਦਾ। ਤੁਰ ਜਾਣ ਵਾਲਿਆਂ ਦੇ ਨਾਲ ਜਾਇਆ ਨਹੀਂ ਜਾਂਦਾ, ਜੁੜੇ ਹੋਏ ਮੋਹ ਦੇ ਤੰਦਾਂ ਨੂੰ ਕਦੇ ਭੁਲਾਇਆ ਨਹੀਂ ਜਾਂਦਾ। ਪਤਾ ਨਹੀਂ ਪਿਆਰ ਨੂੰ ਉਦਾਸੀ ਕਹਿੰਦੇ ਹਨ ਜਾਂ ਉਦਾਸੀ ਨੂੰ ਪਿਆਰ, ਸਾਥੋਂ ਤੇ ਇਹਦਾ ਮਤਲਬ ਪਾਇਆ ਨਹੀਂ ਜਾਂਦਾ। ਉਂਝ ਵਿਛੋੜਿਆਂ ਨੂੰ ਜਰਨਾ ਹੈ ਡਾਢਾ ਹੀ ਔਖਾ, ਸਾਥੋਂ ਤੇ ਵਿਛੋੜਿਆਂ ਨੂੰ
ਗਾਇਆ ਨਹੀਂ ਜਾਂਦਾ। ਸੋ ਇਹ ਅਗੇਨ ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹਾਂ। ਉਹਨਾਂ ਦੀ ਯਾਦ ਦੇ ਵਿੱਚ ਥਾਂ ਥਾਈਂ ਵੱਡੇ ਸਮਾਗਮ ਹੋ ਰਹੇ ਨੇ। ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਵਿੱਚ ਵੀ ਵੱਡਾ ਸਮਾਗਮ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ, ਜਿਹਦੇ 'ਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ। ਸਾਡੇ ਵੀਰ ਬਲਵਿੰਦਰ ਸਿੰਘ ਜੀ ਚੱਠਾ ਨੇ ਸਾਨੂੰ ਗੁਰਦੁਆਰਾ ਸਿੰਘ ਸਭਾ ਦਾ ਪੋਸਟਰ ਵੀ ਭੇਜਿਆ, ਜੇ ਸਾਡੇ ਹੋਏ ਤਾਂ ਉਹਨੂੰ ਦਿਖਾ ਵੀ ਦੇਣ ਟੈਕਨੀਕਲ ਟੀਮ। ਉੱਥੇ ਵੀ ਐਤਵਾਰ ਨੂੰ ਇਹ ਸਮਾਗਮ ਉਹਨਾਂ ਦੀ ਯਾਦ 'ਚ ਹੋਏਗਾ। ਝੰਡੇ ਬੁੰਗੇ ਅਕਾਲ ਤਖਤ ਦੇ ਸਨਮੁਖ ਉੱਥੇ ਵੀ ਆਲਰੇਡੀ ਪਾਠ ਆਰੰਭ ਹੋ ਜਾਣਾ ਔਰ ਇਹ ਦੁਨੀਆ ਭਰ ਦੇ ਵਿੱਚ ਇੱਥੇ ਈਵਨ ਸਾਨੂੰ ਗੁਰਦੁਆਰਾ ਸਾਹਿਬ ਗਲੈਨ ਰੌਕ ਤੋਂ ਵੀ ਸੱਦਾ ਸੀ ਕਿ ਅਸੀਂ ਆਈਏ, ਪਰ ਉਹਨਾਂ ਨੂੰ ਅਸੀਂ ਦੱਸਿਆ ਕਿ ਭਾਈ ਸਾਡੀ ਹਾਜ਼ਰੀ ਗੁਰਦੁਆਰਾ ਰਿਚਮੰਡ ਹਿੱਲ ਹੋਏਗੀ। ਸੋ ਇਹ ਵੀ ਸਪੌਂਟੇਨੀਅਸ ਜਿਹੜਾ ਫਲੋ ਆਫ ਲਵ ਹੈ ਔਰ ਮੈਂ ਸਮਝਦਾ ਵੀ ਇਹ ਸਾਡੀ ਜੁਝਾਰੂ ਲੈਗੇਸੀ ਨੂੰ ਹੈ, ਕਿਉਂਕਿ ਜੁਝਾਰੂ ਵਿਰਸੇ ਨੇ ਹੀ ਅੱਜ ਜੇ ਅਸੀਂ ਬੇਸ਼ੱਕ ਇਹਨਾਂ ਮੁਲਕਾਂ 'ਚ ਅਮਨਮਈ ਢੰਗ ਦੇ ਨਾਲ ਆਪਣੀ ਗੱਲ ਕਰ ਰਹੇ ਹਾਂ ਜਾਂ ਆਪਣੇ ਕਾਜ਼ ਨੂੰ ਖਾਲਿਸਤਾਨ ਦੇ ਕੇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਸ ਦੇ ਲਈ ਜੇ ਅਸਲ 'ਚ ਕਿਸੇ ਨੇ ਬੁਨਿਆਦ ਬਣਾਈ ਤਾਂ 1984 ਤੋਂ 1995 ਦੌਰ ਤੱਕ ਜਿਹੜੀ 10 ਸਾਲ ਸਾਡੀ ਜੁਝਾਰੂ ਲਹਿਰ ਸੀ, ਜਿਸ ਨੇ ਦੁਸ਼ਟਾਂ ਨੂੰ ਵੀ ਸੋਧਿਆ, ਪੰਜਾਬ ਦੇ ਅੰਦਰ ਗੈਰਤ ਔਰ ਅਣਖ ਜਵਾਨੀ ਦੇ ਵਿੱਚ ਕਿਵੇਂ ਹੈ ਜਾਂ ਸਿੱਖੀ ਦਾ ਆਧਾਰ ਕਿਵੇਂ ਗੈਰਤ ਔਰ ਅਣਖ ਹੈ, ਇਸ ਦਾ ਸਬੂਤ ਵੀ ਦਿੱਤਾ ਹੈ। ਯੋਧਿਆਂ ਨੇ ਬਹਾਦਰੀ 'ਚ ਕਸਰ ਨਹੀਂ ਰੱਖੀ ਔਰ ਫਿਰ ਜਦੋਂ ਸ਼ਹਾਦਤਾਂ ਦਾ ਵੇਲਾ ਆਇਆ ਕਿਵੇਂ ਹੱਸ-ਹੱਸ ਕੇ ਜਿਹੜੇ ਨੇ ਉਹ ਫਾਂਸੀ ਦੇ ਰੱਸਿਆਂ ਤੇ ਵੀ ਝੂਲੇ ਭਾਈ ਜਿੰਦੇ ਸੁੱਖੇ ਵਰਗੇ, ਔਰ ਜੇ ਟਾਰਚਰ ਦੇ ਨਾਲ ਉਹ ਭਾਈ ਰਿਸ਼ਪਾਲ ਸਿੰਘ ਛੰਦੜਾ ਹੋਣ, ਭਾਈ ਅਨੋਖ ਸਿੰਘ ਬੱਬਰ ਹੋਣ, ਭਾਈ ਮਥਰਾ ਸਿੰਘ ਹੋਣ, ਭਾਈ ਚਰਨਜੀਤ ਸਿੰਘ ਚੰਨੀ ਹੁਣ, ਕਿੰਨੇ ਨਾਂ ਗਿਣਾਏ ਜਾ ਸਕਦੇ ਨੇ ਜਿਨ੍ਹਾਂ ਨੇ ਟਾਰਚਰ ਕਰਨ ਵਾਲਿਆਂ ਨੂੰ ਕਿਹਾ ਬਾਕੀ ਤਾਂ ਛੱਡ ਦਿਓ, ਤੁਸੀਂ ਸਾਨੂੰ ਸਾਡਾ ਨਾਂ ਹੀ ਪੁੱਛ ਕੇ ਦੱਸ ਦਿਓ। ਸੋ ਇਸ ਹੱਦ ਤੱਕ ਜਿਨ੍ਹਾਂ ਦਾ ਬਿਲਕੁਲ ਬੋਟੀ ਵਾਂਗ ਉਹਨਾਂ ਨੂੰ ਕਰ ਦਿੱਤਾ ਗਿਆ। ਸੋ ਅਸੀਂ ਉਹਨਾਂ ਸਾਰਿਆਂ ਨੂੰ ਜਦੋਂ ਅੱਜ ਅਗੇਨ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਜ਼ਿਕਰ ਕਰ ਰਹੇ ਹਾਂ ਤੇ ਅਸਲ 'ਚ ਅਸੀਂ ਇਸ ਦੌਰ ਦੇ 1 ਲੱਖ ਤੋਂ ਜ਼ਿਆਦਾ ਕੌਮੀ ਯੋਧਿਆਂ, ਕੌਮੀ ਸ਼ਹੀਦਾਂ, ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਸਿੰਘ ਸਿੰਘਣੀਆਂ ਮਾਤਾਵਾਂ, ਜਿਵੇਂ ਮੈਂ ਕੱਲ ਗੱਲ ਕੀਤੀ ਸੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਜੀ ਦਾ ਨਾਂ ਮਹਿੰਦਰ ਕੌਰ ਹੈ, ਮੈਂ ਗੁਰਮੇਜ ਕੌਰ ਕਿਹਾ ਸੀ, ਗੁਰਮੇਜ ਕੌਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਮਾਤਾ ਜੀ ਦਾ ਨਾਂ ਸੀ ਔਰ ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾਇਆ ਗਿਆ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਲਿਸਟ ਕੱਢੀ ਸੀ ਉਹਨਾਂ ਕ੍ਰਿਮੇਸ਼ਨ ਗਰਾਊਂਡਸ ਚੋਂ, ਉਹਦੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਜੀ ਮਹਿੰਦਰ ਕੌਰ ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਮਾਤਾ ਗੁਰਮੇਜ ਕੌਰ, ਉਹ ਵੀ ਉਹਨਾਂ ਅਣਪਛਾਤੀਆਂ ਲਾਸ਼ਾਂ ਦਾ ਹੀ ਹਿੱਸਾ ਸੀ। ਸੋ ਅਗੇਨ ਅਸੀਂ ਸਭ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਗੱਲ ਅਗੇਨ ਕਿਉਂਕਿ ਜਦੋਂ ਅਸੀਂ ਰਿਪੀਟਡਲੀ ਇਹ ਗੱਲ ਕਹੀ ਹੈ, ਕਹਿੰਦੇ ਹੈ, ਖਾਸ ਤੌਰ ਤੇ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਅਸੀਂ 4 ਭਾਗ ਦੇ ਵਿੱਚ ਡਿਸਕਸ ਕੀਤਾ, ਉਦੋਂ ਵੀ ਅਸੀਂ ਕਿਹਾ ਸੀ ਕਿ ਬੇਸ਼ੱਕ ਸਿੱਖਾਂ ਨੂੰ ਹਿੰਦੂਤਵਾ ਦੇ ਸਮੁੰਦਰ 'ਚ ਜਜ਼ਬ ਕਰਨ ਲਈ ਸ਼ੰਕਰਾ ਦੀ ਨੀਤੀ, ਸ਼ਾਸਤਰ ਤੇ ਸ਼ਸਤਰ ਦੇ ਹਥਿਆਰ, ਇਹ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਬ੍ਰਾਹਮਣਵਾਦੀ ਤਰਜ਼ ਦੀ ਸੈਕੂਲਰ ਸੋ ਕਾਲਡ ਹਕੂਮਤ ਨੇ ਸ਼ੁਰੂ ਕਰ ਦਿੱਤੇ, ਜਿਸ ਦੀ ਸ਼ੁਰੂਆਤ 10 ਅਕਤੂਬਰ 1947 ਦੇ ਉਸ ਸਰਕੂਲਰ ਦੇ ਨਾਲ ਹੁੰਦੀ ਹੈ ਕਿ ਜਿਹਦੇ 'ਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਤੇ ਹਿੰਦੂਆਂ ਦੇ ਲਈ ਖਤਰਾ ਬਿਆਨਿਆ ਗਿਆ ਸੀ, ਉਸ ਤੋਂ ਸ਼ੁਰੂਆਤ ਹੁੰਦੀ ਹੈ। ਲੇਕਿਨ ਟੋਟਲ ਵਾਰ ਜਿਹੜੀ ਹੈ, ਸਰਬਨਾਸ਼ ਦੀ ਵਾਰ ਔਰ ਬੀਜਨਾਸ਼ ਜਿਹਨੂੰ ਕਹਿੰਦੇ ਨੇ, ਉਹ ਜੂਨ 84 ਦੇ ਪਹਿਲੇ ਹਫਤੇ ਜਦੋਂ ਉਹਨਾਂ ਨੇ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ, 37 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਕੇ, ਔਰ ਇਹ ਵਾਰ ਜਿਹੜੀ ਹੈ ਇਹ ਲਗਾਤਾਰ ਇਹਨਾਂ ਪਿਛਲੇ ਸਾਰੇ ਹੀ ਵਰਿਆਂ ਤੋਂ 4 ਦਹਾਕਿਆਂ ਤੋਂ ਲਗਾਤਾਰ ਜਾਰੀ ਹੈ। ਇਸ ਦੇ ਅੱਡ-ਅੱਡ ਰੂਪ ਨੇ। 47 ਤੋਂ ਬਾਅਦ ਵੀ ਨਕਲੀ ਗੁਰੂਡਮ, ਰਾਧਾ ਸਵਾਮੀ ਔਰ ਨਿਰੰਕਾਰੀ ਉਦੋਂ ਹੀ ਖੜੇ ਕਰਨੇ ਸ਼ੁਰੂ ਕਰ ਦਿੱਤੇ ਸੀ। 70s ਦੇ ਵਿੱਚ ਐਗਰੈਸਿਵਲੀ ਜਿਵੇਂ ਨਿਰੰਕਾਰੀਆਂ ਰਾਹੀਂ 13 ਸਿੰਘਾਂ ਨੂੰ 13 ਅਪ੍ਰੈਲ 1978 ਨੂੰ ਸ਼ਹੀਦ ਕਰਵਾਇਆ ਗਿਆ, ਔਰ 84 ਤੋਂ ਬਾਅਦ ਐਗਰੈਸਿਵਲੀ ਜਿਵੇਂ ਉਸ ਨੂਰ ਮਹਿਲੀਏ ਨੂੰ ਖੜਾ ਕੀਤਾ ਗਿਆ, ਆਸ਼ੂਤੋਸ਼ ਨੂੰ ਦੁਆਬੇ 'ਚ ਲਿਆ ਕੇ, ਔਰ ਸੌਦਾ ਸਾਧ ਨੂੰ ਮਾਲਵੇ ਦੇ ਵਿੱਚ ਲਿਆ ਕੇ ਖੜਾ ਕੀਤਾ ਗਿਆ।
ਇਸੇ ਤਰ੍ਹਾਂ ਪੁਆਧ ਦੀ ਇਸ ਬੈਲਟ ਦੇ ਵਿੱਚ ਭਨਿਆਰੇ ਵਾਲਾ ਲਿਆਂਦਾ ਗਿਆ ਔਰ ਇਹ ਵੀ ਸਾਰੇ ਟਕਰਾਅ ਦੇ ਜਿਹੜੇ ਦੌਰ ਨੇ ਜਿਹਦੇ ਚ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹਨਾਂ ਨੂੰ ਖੜਾ ਕਰਨਾ। ਪਰ 2015 ਤੋਂ ਫਿਰ ਉਹਨਾਂ ਨੇ ਜਿੱਥੇ ਇੱਕ ਪਾਸੇ ਗੁਰੂ ਡੰਬ ਵਾਲੇ ਜਾਂ ਬਾਬਾ ਕਲਚਰ ਆਪਣੀ ਸ਼ਰਾਰਤ ਕਰ ਹੀ ਰਿਹਾ ਸੀ, ਫਿਰ ਉਹਨਾਂ ਨੇ ਫੁੱਲ ਸਕੇਲ ਗੁਰੂ ਗ੍ਰੰਥ ਸਾਹਿਬ ਨੂੰ ਹਮਲੇ ਦਾ ਸ਼ਿਕਾਰ ਬਣਾਇਆ। ਬੁਰਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਕੋਟ ਕਪੂਰਾ ਅਸੀਂ ਉਹਦਾ ਜ਼ਿਕਰ ਕਰਦੇ ਔਰ ਇਹ ਲਗਾਤਾਰਤਾ ਦੇ ਨਾਲ ਵਰਤਾਰਾ ਜਿਹੜਾ ਜਿਹਦੇ ਸੈਂਕੜਿਆਂ ਘਟਨਾਵਾਂ ਜਿਹੜੀਆਂ ਹੋਈਆਂ ਨੇ ਉਹ ਵਾਪਰ ਰਹੀਆਂ ਨੇ। ਈਵਨ 2 ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ 2 ਘਟਨਾਵਾਂ ਹੁੰਦੀਆਂ ਨੇ ਔਰ ਇੰਨੀਆਂ ਜ਼ਿਆਦਾ ਕਰ ਦਿੱਤੀਆਂ ਗਈਆਂ ਕਿ ਬਹੁਤ ਵਾਰ ਹੁਣ ਇਸ ਦਾ ਕੋਈ ਇਮੀਡੀਏਟ ਇਲਾਕੇ 'ਚ ਤਾਂ ਰਿਐਕਸ਼ਨ ਹੁੰਦਾ ਹੈ। ਕੌਮ ਦੇ ਵਿੱਚ ਜਿਹੜਾ ਕਿੰਨੀ ਕੁ ਜਿਹੜੇ ਮੈਟਰਸ ਨੇ ਉਹਨਾਂ ਦੇ ਉੱਤੇ ਤੁਸੀਂ ਰਿਐਕਟ ਕਰ ਸਕਦੇ ਹੋ। ਸੋ ਇਸ ਵਰਤਾਰੇ ਨੂੰ ਵੀ ਉਹਨਾਂ ਨੇ ਆਮ ਵਾਂਗ ਬਣਾ ਦਿੱਤਾ ਹੈ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਜੀ ਕਿਸੇ ਹੋਰ ਧਰਮ ਗ੍ਰੰਥ ਦੀ ਬੇਅਦਬੀ ਹੋਏ, ਪਰ ਤੁਹਾਨੂੰ ਇਸ ਦੇ ਉਲਟ ਦੂਜੇ ਕਿਸੇ ਦੀ ਵੀ ਕੋਈ ਖਬਰ ਨਹੀਂ ਮਿਲਦੀ ਹੈ। ਇਸ ਦਾ ਮਤਲਬ ਹੀ ਇਹ ਹੈ ਕਿ ਵੀ ਇਹ ਟਾਰਗੇਟਡ ਅਟੈਕ ਹੈ। ਫਿਰ ਅਸੀਂ ਦੇਖਦੇ ਹਾਂ ਕਿ ਜਿਸ ਤੇਜ਼ੀ ਦੇ ਨਾਲ ਜਿਹੜੀਆਂ ਤਬਦੀਲੀਆਂ ਕਿਸਾਨ ਮੂਵਮੈਂਟ ਦੀ ਵਿਕਟਰੀ ਤੋਂ ਬਾਅਦ ਦੀਪ ਸਿੱਧੂ ਮੂਸੇਵਾਲਾ ਔਰ ਫਿਰ ਸਤੰਬਰ 2022 ਦੇ ਵਿੱਚ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਔਰ ਉਹਨਾਂ ਵੱਲੋਂ ਸਿੱਧਾ ਚੈਲੰਜ ਉਹ ਡਰੱਗ ਮਾਫੀਏ ਨੂੰ ਵੀ ਔਰ ਈਸਾਈ ਜਿਹੜੇ ਪੈਸੇ ਦਾ ਇਸਤੇਮਾਲ ਕਰਕੇ ਕਨਵਰਸ਼ਨਸ ਕਰ ਰਹੇ ਨੇ, ਹਿੰਦੂ ਤਵੀਆਂ ਨੂੰ ਵੀ ਔਰ ਉਸ ਦੇ ਨਾਲ ਪਾਤਸ਼ਾਹੀ ਦਾਵਾ ਅੰਮ੍ਰਿਤ ਸੰਚਾਰ ਵੱਲ ਮੋੜਨਾ। ਅਸੀਂ ਦੇਖਦੇ ਹਾਂ ਕਿ ਵੀ ਉਸ ਦੌਰ ਦੇ ਵਿੱਚ ਤੁਹਾਨੂੰ ਇਸ ਕਿਸਮ ਦੀ ਕੋਈ ਵੱਡੀ ਘਟਨਾ ਨਜ਼ਰ ਨਹੀਂ ਆਉਂਦੀ ਜਿੰਨੀ ਦੇਰ 6-7 ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਐਕਟਿਵ ਹੁੰਦੇ ਨੇ ਬਿਫੋਰ ਕਿ ਉਹਨਾਂ ਨੂੰ 18 ਮਾਰਚ ਤੋਂ ਉਹ ਡਰਾਮੇਬਾਜ਼ੀ ਕਰਕੇ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਡਿਬਰੂਗੜ੍ਹ ਭੇਜ ਦਿੱਤਾ ਜਾਂਦਾ ਹੈ। ਹੁਣ ਅਸੀਂ ਉਸ ਤੋਂ ਬਾਅਦ ਜੇ ਦੇਖੀਏ ਕਿ ਵੱਡੀ ਘਟਨਾ ਜਿਹੜੀ ਇਤਿਹਾਸਕ ਗੁਰਦੁਆਰੇ ਨੂੰ ਟਾਰਗੇਟ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੋਈ ਉਹ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਹੋਈ। ਉਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਡਰਾਮੇ ਨੌਟੰਕੀ ਦੇ ਥੱਲੇ ਜਿਵੇਂ ਖਾਲਸਾ ਸਾਜਨਾ ਦਿਵਸ ਮੌਕੇ ਮੁੱਖ 3 ਤਖਤਾਂ ਦੀ ਘੇਰਾਬੰਦੀ ਕੀਤੀ ਗਈ। ਬਠਿੰਡੇ ਦੇ ਵਿੱਚ ਜਿਹੜਾ ਉਹ ਸਾਬੋ ਕੀ ਤਲਵੰਡੀ ਜਿੱਥੇ ਤਖਤ ਦਮਦਮਾ ਸਾਹਿਬ ਹੈ ਦਫਾ 144 ਲਾਈ ਗਈ, ਤਲਾਸ਼ੀਆਂ ਲਈਆਂ ਗਈਆਂ ਔਰ ਜਿਵੇਂ ਸੈਂਟਰਲ ਦਸਤੇ ਬੁਲਾਏ ਗਏ। ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਸੀ ਕਿ ਵੀ ਇਹ ਖੇਡ ਮਹਿਜ਼ ਨਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਤੱਕ ਮਹਿਦੂਦ ਹੈ, ਉਹ ਤਾਂ ਉਹਨਾਂ ਨੂੰ ਉਹਨਾਂ ਦੇ ਘਰੋਂ ਵੀ ਫੜਿਆ ਜਾ ਸਕਦਾ ਸੀ। ਇਹ ਇੱਕ ਵੱਡੀ ਗੇਮ ਹੈ ਜਿਹਦੇ ਥੱਲੇ ਜਿਹਦੀ ਸਕ੍ਰਿਪਟ ਕਿਸਾਨ ਮੂਵਮੈਂਟ ਦੀ ਫਤਹ ਤੋਂ ਬਾਅਦ ਲਿਖਣੀ ਸ਼ੁਰੂ ਹੋਈ ਔਰ ਉਸ ਦੀ ਸਜ਼ਾ ਦੇਣ ਦੀ ਲਾਈਨ ਹੈ। ਔਰ ਫਿਰ ਅਸੀਂ ਦੇਖਦੇ ਹਾਂ ਵੀ ਘਟਨਾਕ੍ਰਮ ਇਹ ਸ਼ਾਇਦ ਮਾਰਚ ਮਹੀਨੇ ਦੇ ਵਿੱਚ ਹੁੰਦਾ ਹੈ, ਮਾਰਚ ਜਾਂ ਅਪ੍ਰੈਲ 'ਚ ਹੁੰਦਾ ਹੈ, ਜਦੋਂ ਕਿ ਇੱਕ ਹਰਿਆਣੇ ਦੀ ਛੋਕਰੀ ਜਿਹੜੀ ਹੈ ਉਹ ਮੂੰਹ ਦੇ ਉੱਤੇ ਉਹ ਤਿਰੰਗਾ ਬਣਾ ਕੇ ਔਰ ਦੂਸਰਾ ਜੀ ਅਟਾਰੀਓਂ ਮੁੜੀ ਹੈ ਔਰ ਉਹਦੀ ਵੀਡੀਓ ਕਿ ਜੀ ਅੰਦਰ ਨਹੀਂ ਜਾਣ ਦਿੱਤਾ ਔਰ ਦੂਸਰਾ ਨਹੀਂ ਹੋਇਆ। ਔਰ ਉਸ ਘਟਨਾ ਦੇ ਵੇਲੇ ਵੀ ਇੰਨਾ ਜ਼ਿਆਦਾ ਨੈਸ਼ਨਲ ਮੀਡੀਆ ਦੇ ਉੱਤੇ ਰੌਲਾ ਪਾਇਆ ਗਿਆ ਔਰ ਹਰਮੰਦਰ ਸਾਹਿਬ ਨੂੰ ਬਦਨਾਮ ਕਰਨ ਲਈ ਔਰ ਬਹੁਤ ਸਾਰਿਆਂ ਨੇ ਕਿਹਾ ਜੀ ਆਹ ਦੇਖ ਲਓ ਬੜੇ ਜਿਹੜੇ ਸਿਫਤ ਕਰਦੇ ਨੇ ਕਿ ਜੀ ਲਾਰਜੈਸਟ ਵਿਜ਼ਿਟਿੰਗ ਪਲੇਸ ਬਾਈ ਦਾ ਟੂਰਿਸਟ ਅਰਾਊਂਡ ਦਾ ਗਲੋਬ ਔਰ ਬਰਾਬਰੀ ਔਰ ਲੰਗਰ, ਇਹ ਦੇਖੋ ਇਹ ਤਾਂ ਐਂਟੀ ਇੰਡੀਆ, ਇਹ ਤਾਂ ਉਹਦੇ ਸੇਵਾਦਾਰ ਦੇ ਮੂੰਹ 'ਚ ਵੀ ਸ਼ਬਦ ਪਾਇਆ, ਉਹਨੇ ਕਿਹਾ ਨਹੀਂ ਤਿਰੰਗੇ ਨਾਲ ਨਹੀਂ ਤੂੰ ਜਾ ਸਕਦੀ। ਸੋ ਉਹ ਸਾਰੇ ਨੂੰ ਉਹ ਵਰਤਾਰਾ ਵੀ ਜਦੋਂ ਉਸ ਸਾਰੇ ਦਾ ਬਾਅਦ 'ਚ ਉਹਦੀ ਕੁੜੀ ਜਾਂ ਉਹਦੇ ਪਿਓ ਨੇ ਮਾਫੀ ਮੰਗ ਲਈ ਜਾਂ ਦੂਜਾ, ਪਰ ਇਹ ਉਦੋਂ ਵੀ ਜਿਹੜੇ ਸਿਆਣੇ ਸੀ ਉਹਨਾਂ ਨੇ ਕਿਹਾ ਵੀ ਇਹ ਆਲ ਆਫ ਅ ਸਡਨ ਨਹੀਂ ਹੋਇਆ ਕਿਉਂਕਿ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਇਹਨਾਂ ਨੇ ਸਿੱਖਾਂ ਦੇ ਖਿਲਾਫ ਭਾਈ ਅੰਮ੍ਰਿਤਪਾਲ ਸਿੰਘ ਦੀ ਆੜ ਦੇ ਵਿੱਚ ਉਸੇ 'ਚ ਹੀ ਉਹਨੂੰ ਗਲੋਰੀਫਾਈ ਕੀਤਾ ਗਿਆ ਔਰ ਨੈਸ਼ਨਲ ਮੀਡੀਆ ਔਰ ਸੋਸ਼ਲ ਮੀਡੀਆ ਔਰ ਡਿਜੀਟਲ ਮੀਡੀਆ ਦੇ ਉੱਤੇ ਜ਼ਬਰਦਸਤ ਜਿਹੜੀ ਹੈ ਉਹ ਨੈਗੇਸ਼ਨ ਕੀਤੀ ਗਈ। ਹਾਲਾਂਕਿ ਇਹੋ ਜਿਹੀ ਇੱਕ ਘਟਨਾ ਕੁਝ ਦਿਨ ਪਹਿਲਾਂ ਇੱਕ ਹੋਰ ਜਿਹੜਾ ਹਿੰਦੂ ਨੌਜਵਾਨ ਉਹਨੇ ਆ ਕੇ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਤਿਰੰਗਾ ਬਣਾ ਕੇ ਆਇਆ ਕਿ ਮੈਂ ਦੇਖਦਾ ਕਿ ਮੈਨੂੰ ਅੰਦਰ ਜਾਣ ਦਿੱਤਾ ਜਾਂਦਾ ਕਿ ਨਹੀਂ। ਹੁਣ ਇਹ ਘਟਨਾਵਾਂ ਦੇ ਚੱਲਦਿਆਂ ਅਸੀਂ ਦੇਖਦੇ ਹਾਂ ਕਿ ਫਿਰ ਇਹ ਗੱਲ ਸਾਹਮਣੇ ਆਈ ਕਿ ਜੀ ਪੰਜਾਬ ਦੇ ਵਿੱਚ ਫੌਜੀ ਮਸ਼ਕਾਂ ਸ਼ੁਰੂ ਹੋ ਗਈਆਂ ਔਰ ਇਹ ਕਿਹਾ ਗਿਆ ਜੀ ਕਿਉਂਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਗੜਬੜ ਨੇ ਇਸ ਲਈ ਵੈਸਟਰਨ ਫਰੰਟ ਦੇ ਉੱਤੇ ਇਹ ਹੈ। ਲੇਕਿਨ ਜਿਹੜੇ ਸੈਂਟਰਲ ਦਸਤੇ ਆਏ 18 ਮਾਰਚ ਤੋਂ ਬਾਅਦ ਉਹ ਕੋਈ ਵਾਪਸ ਤਾਂ ਨਹੀਂ ਗਏ ਕਿ ਜੇ ਉਹਨਾਂ ਦਾ ਮਿਸ਼ਨ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਜਾਂ ਵਾਰਿਸ ਪੰਜਾਬ ਦੇ
ਉਸ ਮੂਵਮੈਂਟ ਨੂੰ ਕ੍ਰਸ਼ ਕਰਨਾ ਸੀ, ਉਹ ਤਾਂ ਵਿਦਨ 2 ਆਵਰਸ ਉਹਨਾਂ ਨੇ ਚੁੱਕ ਲਏ। ਇਸ ਵੇਲੇ ਤੁਹਾਨੂੰ ਉਹਨਾਂ ਦਾ ਕੋਈ ਅਹੁਦੇਦਾਰ ਪੰਜਾਬ 'ਚ, ਕੋਈ ਜ਼ਿਲ੍ਹਾ ਪ੍ਰਧਾਨ, ਕੋਈ ਦੂਸਰਾ ਨਹੀਂ ਮਿਲਦਾ। ਸੈਂਕੜਿਆਂ ਚੁੱਕ ਲਏ, ਬਾਕੀ 157 ਲਾ ਕੇ ਅੰਦਰ ਦੇ ਦਿੱਤੇ, ਗੇਮ ਓਵਰ ਜੋ ਉਹਨਾਂ ਦਾ ਸੀ। ਲੇਕਿਨ ਇਹ ਕਿਉਂ ਬੈਠੇ ਰਹੇ? ਔਰ ਫਿਰ ਅਸੀਂ ਇਹ ਦੇਖਦੇ ਹਾਂ ਪਿਛਲੇ 5 ਦਿਨਾਂ ਦੇ ਵਿੱਚ 3 ਬਲਾਸਟ। ਔਰ ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਜਦੋਂ ਅਸੀਂ ਦਰਬਾਰ ਸਾਹਿਬ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਤੇ ਇਸ ਦਾ ਇੱਕ ਆਪਣਾ ਇਤਿਹਾਸ ਹੈ। ਇੱਕ ਤਾਂ ਸਿੱਖ ਇਤਿਹਾਸ ਹੈ ਕਿ ਭਾਈ ਹਰੀ ਮੰਦਰ ਰੱਬ ਦਾ ਘਰ, ਇਹ ਕੋਈ ਮੰਦਰ ਟੈਂਪਲ ਦੀ ਸੈਂਸ ਨਹੀਂ ਹੈ। ਇਹ ਪੁਰਾਣੀ ਪੰਜਾਬੀ ਦੇ ਵਿੱਚ ਮੰਦਰ ਲਫ਼ਜ਼ ਘਰ ਲਈ ਸੀ। ਜਦੋਂ ਅਕਾਲ ਤਖਤ ਬਣਿਆ ਫਿਰ ਇਹ ਦਰਬਾਰ ਸਾਹਿਬ, ਕਿਉਂਕਿ ਸਮੁੱਚਾ ਕੰਪਲੈਕਸ ਹੈ। ਇਹ ਮੈਂ ਇਸ ਲਈ ਕਹਿ ਰਿਹਾ ਕਿ ਕਈਆਂ ਨੂੰ, ਆਪਣਿਆਂ ਨੂੰ ਵੀ ਕਈ ਵਾਰ ਲੱਗ ਰਿਹਾ ਹੁੰਦਾ ਜੀ ਇਹਨੂੰ ਹਰਮੰਦਰ ਸਾਹਿਬ ਨਹੀਂ ਕਹਿਣਾ ਚਾਹੀਦਾ। ਮੈਂ ਸਮਝਦਾ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਉਸ ਸਮਝ ਨਾਲ ਹੀ ਰੱਖੀਏ ਜਿਹੜੀਆਂ ਨੇ। ਇਹ ਜਦੋਂ ਇਸ ਹਰੀ ਮੰਦਰ ਦੀ ਗੱਲ ਹੁੰਦੀ ਹੈ ਤੇ ਰੱਬ ਦਾ ਘਰ 4 ਦਰਵਾਜ਼ਿਆਂ ਵਾਲਾ, ਇਹ ਕੋਈ ਟੈਂਪਲ ਨਹੀਂ। ਲੇਕਿਨ ਇਹਦੇ ਉੱਤੇ ਕਿਵੇਂ ਹਿੰਦੂ ਵਿਚਾਰਧਾਰਾ ਵਾਲੇ ਜਿਹੜੇ ਨੇ ਉਹਨਾਂ ਨੇ ਹਮੇਸ਼ਾ ਡੈਨੀਗ੍ਰੇਟ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਸਟੇਜ ਤੇ ਸਿੱਖ ਰਾਜ ਜਾਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਈਵਨ ਮੂਰਤੀਆਂ ਲਿਆ ਕੇ ਹਰਮੰਦਰ ਸਾਹਿਬ 'ਚ ਰੱਖ ਦਿੱਤੀਆਂ ਔਰ ਪ੍ਰਕਰਮਾਂ ਦੇ ਵਿੱਚ। ਔਰ ਜਦੋਂ ਵਿਰੋਧ ਹੋਇਆ ਔਰ 1906-7 ਦੇ ਨੇੜੇ ਤੇੜੇ ਪਹੁੰਚਦੇ ਆ, ਉਹ ਮੂਰਤੀਆਂ ਚੁਕਵਾਈਆਂ ਗਈਆਂ ਸਰਬਰਾਹ ਵੱਲੋਂ। ਔਰ ਉਹਨਾਂ ਨੂੰ, ਹਿੰਦੂਆਂ ਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਸਤਿਕਾਰ ਨਾਲ ਲੈ ਜਾਓ। ਉਹ ਲੈ ਗਏ। ਉਹਨਾਂ ਨੇ ਕਿਹਾ ਜੀ ਅਸੀਂ ਮੂਰਤੀਆਂ ਤਾਂ ਲੈ ਗਏ, ਪਰ ਇਹੋ ਜਿਹਾ ਹੀ ਅਸੀਂ ਇੱਕ ਬਣਾ ਕੇ ਉਹਦੇ 'ਚ ਹੀ ਮੂਰਤੀਆਂ ਰੱਖਾਂਗੇ। ਔਰ ਫਿਰ ਕਿਵੇਂ ਸੇਠ ਬਿਰਲਾ ਦਿੱਲੀ ਵਾਲਾ, ਮਦਨ ਮੋਹਨ ਮਾਲਵੀਆ ਜਿਹਨੇ ਹਿੰਦੂ ਮਹਾਸਭਾ ਫਾਊਂਡ ਕੀਤੀ, ਵਕੀਲ ਖਤਰਨਾਕ, ਜਿਹਦਾ ਅਜੇ ਵੀ ਕਈ ਸਿੱਖ ਕਹਿਣਗੇ ਜੀ ਮਦਨ ਮੋਹਨ ਮਾਲਵੀਆ ਨੇ ਇਹ ਬਿਆਨ ਦਿੱਤਾ ਸੀ ਕਿ ਜੀ ਹਰ ਹਿੰਦੂ ਪਰਿਵਾਰ 'ਚ ਇੱਕ ਸਿੱਖ ਹੋਣਾ ਚਾਹੀਦਾ। ਔਰ ਉਸੇ ਥੱਲੇ ਹੀ ਇੱਦਾਂ ਦੀਆਂ ਡਰਾਮੇਬਾਜ਼ੀਆਂ ਕਰਕੇ ਪਟਿਆਲਾ, ਨਾਭਾ, ਉਹਨਾਂ ਮਹਾਰਾਜਿਆਂ ਤੋਂ ਜਿਹੜਾ ਲੱਖਾਂ ਰੁਪਈਆ ਇਹਨਾਂ ਨੇ ਲਿਆ ਬਨਾਰਸ ਹਿੰਦੂ ਯੂਨੀਵਰਸਿਟੀ ਬਣਾਉਣ ਦੇ ਲਈ। ਔਰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਬਲਾਕ ਦਾ ਨੀਂਹ ਪੱਥਰ ਵੀ ਸੰਤ ਅਤਰ ਸਿੰਘ ਮਸਤਵਾਣੇ ਵਾਲਿਆਂ ਤੋਂ ਰਖਵਾਇਆ। ਤੇ ਸਿੱਖ ਅੱਜ ਵੀ ਕਹਿਣਗੇ ਦੇਖੋ ਜੀ ਸੰਤ ਅਤਰ ਸਿੰਘ ਹੋਰਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ, ਉਹਨਾਂ ਨੇ ਪੈਸੇ ਵੀ ਤੁਹਾਡੇ ਮਹਾਰਾਜਿਆਂ ਤੋਂ ਲਏ, ਤੁਹਾਨੂੰ ਹਿੰਦੂ ਬਣਾਉਣ ਤੇ ਵੀ ਲੱਗੇ ਹੋਏ ਸੀ। ਇਹੀ ਮਦਨ ਮੋਹਨ ਮਾਲਵੀਆ ਫਿਰ ਇਨਸਟਰੂਮੈਂਟਲ ਸੀ ਜਿਹੜਾ ਬਿਰਲੇ ਦੇ ਕੋਲ ਗਿਆ। ਉਹਨੇ ਕਿਹਾ ਜੀ ਹਿੰਦੂ ਬੜੇ ਦੁਖੀ ਨੇ ਕਿ ਮੂਰਤੀਆਂ ਦਰਬਾਰ ਸਾਹਿਬ ਚੋਂ ਚੁੱਕੀਆਂ ਤੇ ਉਸ ਕਿਸਮ ਦਾ ਹੀ ਜਿਹੜਾ ਅਸੀਂ ਮੰਦਰ ਬਣਾਉਣਾ। ਸੋ ਜਿਹੜਾ ਦੁਰਗਿਆਣਾ ਮੰਦਰ ਹੈ, ਜੋ ਤੁਸੀਂ ਅੱਜ ਵੀ ਉਹਦਾ ਆਰਕੀਟੈਕਟ ਉਹੀ ਪ੍ਰਕਰਮਾ, ਉਹੀ ਸਰੋਵਰ, ਉਹ ਬਰਾਬਰ ਉਹਨਾਂ ਨੇ ਲਿਆ ਕੇ ਉੱਥੇ ਜਿਹੜਾ ਹੈ ਉਹ ਖੜਾ ਕੀਤਾ। ਇਹ ਵੱਖਰੀ ਕਹਾਣੀ ਹੈ। ਜਿਹੜੀ ਗੱਲ ਉਹਨੇ ਰਜਨੀਸ਼ ਨੇ ਵੀ ਕਿਤੇ ਕਹੀ, ਉਹਨੇ ਕਿਹਾ कि जी हरमंदर जैसा मंदिर तो बना लिया पर गुरु रामदास कहाँ से लाओगे, उत्थे भावें कबूतर बिठा करते हैं। लेकिन यही नहीं कि भी उन्होंने बनाया जिहड़ा अज भी दस रहा है कि भाई वो बिल्कुल जिहड़ा हरमंदर साहब की नकल करके बनाया गया। 47 तो बाद जदों इन्हां दे कोल पावर आई, जिहड़ा भी VIP मिनिस्टर दिल्ली तो लैके पंजाब तक दा अपना जदों कोई चुनिया जांदा सी, उन्हें जो अमृतसर आना एक पासे होना कि जी वो स्वर्ण मंदिर, पहला तो उन्होंने हरमंदर साहिब नूं भी जां दरबार साहब का की कहना सी, उन्होंने स्वर्ण मंदिर कहना शुरू कर दिता। फिर उन्होंने कहना कि पहले वो स्वर्ण मंदिर गए, फिर उन्होंने दुर्गियाना मंदिर में भी माथा टेका, उन्होंने उत्थे भी। सो इवें सी कि वो जिहड़ा एक फेक उन्होंने बनाया दरबार साहब की नकल और सिखां दा मूँह चढ़ाउण दे लई उन्होंने लिया के बराबर खड़ा करता कि जिहड़ा उत्थे जाएगा उत्थे भी जाएगा। और इस सब दे चलदिआं जदों इन्हां ने बाबरी मसीत ढाई और दूजी, उदों दे भी तुसीं हिंदू तवी जथेबंदियां दे बयान कढ लो, उन्होंने कहना शुरू करता कि जी ये भी साडा मंदिर है। ये जदों लव कुश जदों सागर मंथन होया ते घड़ा पता नहीं किधर नूं उड़ रहा सी, उहदे जिहड़े बूंदां उस दियां अमृत दियां डिग्गियां, वो ये असीं इहनूं भी क्लेम करांगे अल्टीमेट। सो कहण दा मतलब ये है भी इस सब दे बावजूद कि अल्टीमेटली इन्हां ने ढा दिता अकाल तख्त हरमंदर साहब ते 400 गोलियां मारियां अपने वालों, तो जे हरमंदर साहब उड़ भी जाता उन्होंने कोई फर्क नहीं सी पैंदा, पर क्योंकि हरमंदर साहिब दे अंदर तक किसी सिंह ने पोजीशन लई नहीं सी हुई। सो इन्ना अपमानित करन दे बावजूद, इवें सिख हिरदियां नूं वलुंदण दे बावजूद हरमंदर साहब दी शोभा जदों असीं ये कहंदे हां जी 1 लाख लोग रोज़ाना आउंदे ने और जिहड़ा लंगर छकदे ने, लार्जेस्ट ईटरी इन द वर्ल्ड न्यूयॉर्क टाइम्स ने कहा, और जो उत्थों दी एक अपना प्रभाव है जिहड़े आम लोग भी, हालां साडे कई सिख वीर परटर्ब हुंदे ने कि जी वो तां
ਟੂਰਿਜ਼ਮ ਸਪਾਟ ਬਣਾ ਦਿੱਤਾ ਹੈ। ਪਰ ਉਹਨਾਂ ਦਾ ਵੀ ਇਹ ਕਹਿਣਾ ਹੁੰਦਾ ਕਿ ਜਦੋਂ ਅਸੀਂ ਅੰਦਰ ਦਾਖਲ ਹੁੰਦੇ ਹਾਂ ਕੋਈ ਅਜੀਬ ਸਾਡੇ ਤੇ ਇੱਕ ਰੂਹਾਨੀ ਸਕਤਾ ਸਾਨੂੰ ਜਾਂ ਇੱਕ ਰੂਹਾਨੀ ਅਨੁਭਵ ਹੁੰਦਾ ਹੈ। ਹੁਣ ਉਸ ਸਾਰੇ ਦੇ ਉੱਤੇ ਵੀ ਇਹਨਾਂ ਦੇ ਜਿਵੇਂ ਜਦੋਂ GST ਲਾਇਆ ਕਿਵੇਂ ਉਹਨਾਂ ਨੇ ਦਰਬਾਰ ਸਾਹਿਬ ਦੇ ਲੰਗਰ ਤੇ ਵੀ ਲਾਤਾ, ਫਿਰ ਉਹ ਬੜੀ ਫੇਵਰ ਕੀਤੀ ਗਈ ਜੀ ਅਕਾਲੀਆਂ ਨੇ। ਉਹਨਾਂ ਨੇ ਕਿਹਾ ਜੀ ਠੀਕ ਹੈ ਜਿੰਨਾ ਤੁਸੀਂ ਕਰਦੇ ਹੋ ਉਨੀ ਰਸੀਦ ਦੇ ਦਿਆ ਕਰੋ, ਹਰ ਸਾਲ ਉਹਨਾਂ ਨੂੰ GST ਮਾਫ ਕਰਵਾਉਣਾ ਪੈਂਦਾ ਹੈ। ਸੋ ਇਹ ਉਸ ਸਾਰੇ ਦਾ ਹਿੱਸਾ ਹੈ। ਹੁਣ ਜਿਹੜਾ ਇੱਕ ਪਾਸੇ ਤਾਂ ਉਹਨਾਂ ਨੇ ਇਸ ਹਵਾਲੇ ਨਾਲ ਜਿਹੜੇ 3 ਬਲਾਸਟ ਜਿਹਨੂੰ ਹੁਣ ਇਹ ਕਿਹਾ ਜੀ ਇਹ ਲੋ ਇੰਟੈਂਸਿਟੀ ਸੀ, ਇਹ ਫਲਾਣੇ 5 ਬੰਦੇ ਫੜੇ ਨੇ, ਇੱਕ ਲੇਡੀ ਫੜੀ ਹੈ, ਇੱਕ ਜਿਹੜਾ ਕਰਨ ਵਾਲਾ ਉਹਦੇ ਕੋਲ ਫਾਇਰ ਕਰੈਕਰਸ ਦਾ ਲਾਇਸੈਂਸ ਸੀ, ਔਰ ਇਹ ਲੋ ਇੰਟੈਂਸਿਟੀ ਜਿਹੜੇ ਨੇ ਉਹ ਇੱਕ ਕਿਹੜੇ ਕੈਨ ਪਾਵਰ ਹੈਲ એનર્ਜੀ ਕੈਨ ਹੁੰਦਾ ਕੋਈ ਉਹਦੇ ਚ ਭਰੇ ਹੋਏ ਸੀ, ਕੋਈ ਨੁਕਸਾਨ ਲਈ ਨਹੀਂ ਸੀ, ਇਹ ਤਾਂ ਐਵੇਂ ਹੀ ਸੀ। ਲੇਕਿਨ ਜਿਵੇਂ ਉਹਨਾਂ ਨੇ ਪਹਿਲਾ ਬਲਾਸਟ ਹੁੰਦਾ 5 ਦਿਨ ਪਹਿਲਾਂ, ਫਿਰ 48 ਘੰਟੇ ਬਾਅਦ ਦੂਜਾ ਉਸੇ ਹੀ ਦਰਬਾਰ ਸਾਹਿਬ ਗਲਿਆਰੇ ਚ ਹੁੰਦਾ, ਫਿਰ ਪੁਲਿਸ ਬੰਕਰ ਬਣਾ ਕੇ ਪੱਕੀ ਬਹਿ ਜਾਂਦੀ ਹੈ ਉਹਨਾਂ ਦੀ ਸੈਂਟਰਲ ਦਸਤੇ। ਔਰ ਹੁਣ ਜਿਹੜਾ ਕਿ ਜੀ ਗੁਰੂ ਰਾਮਦਾਸ ਰਾਂ ਦੀ ਬੈਕ ਸਾਈਡ ਤੇ ਬਾਥਰੂਮ ਚੋਂ ਜਾ ਕੇ ਉਹਨਾਂ ਨੇ ਸੁੱਟਿਆ। ਹੁਣ ਜਿਹੜੀ ਇਹਦੇ ਚ ਗੱਲ ਪਰੇਸ਼ਾਨੀ ਵਾਲੀ ਵੀ ਹੈ ਜਾਂ ਬਹੁਤਿਆਂ ਨੂੰ ਇਹ ਲੱਗੇਗਾ ਜੀ ਆਪਣੇ ਹੀ ਕਰਨ ਵਾਲੇ ਨੇ, ਜੀ ਨਹੀਂ। ਹੁਣ ਉਹਨਾਂ ਚ ਜਿਹੜੇ 5 ਨਾਂ ਨੇ ਔਰ ਸ਼ਕਲਾਂ ਨੇ ਸਿੱਖਾਂ ਵਾਲੀਆਂ ਨੇ। ਅੱਗੇ ਤਾਂ ਸੀ ਕਿ ਜੀ ਇਹ ਈਸਾਈਆਂ ਤੋਂ ਕਰਵਾਤਾ, ਜਿਹੜੇ ਦਲਿਤ ਭਾਈਚਾਰੇ ਦਾ ਨਾਂ ਇਸਤੇਮਾਲ ਜਾਂ ਸੌਦਾ ਸਾਧ ਦੇ ਝੀਲ। ਹੁਣ ਤਾਂ ਉਹ ਜਿਹੜਾ ਹੈ ਇੱਕ ਜਿਹਦੀ ਉਹ ਫੋਟੋ CCTV ਤੇ ਦਿਖਾਈ ਹੈ ਜੀ ਅੰਮ੍ਰਿਤਧਾਰੀ ਵਾਲਾ, ਉਹਦੇ ਪਿਓ ਜਾਂ ਦੂਜਾ ਗੁਰਦਾਸਪੁਰ ਜ਼ਿਲ੍ਹੇ ਨਾਲੋਂ ਸੰਬੰਧਿਤ ਆ। ਉਹਨੇ ਕਿਹਾ ਜੀ ਇਹ ਸ਼ਰਾਬੀ ਕਬਾਬੀ ਡਰੱਗ 'ਚ ਭਾਵੇਂ ਕਦੇ ਅੰਮ੍ਰਿਤ ਛਕਿਆ ਸੀ, ਗੁਜਰਾਤ ਵਾਲੇ ਕਿਤੇ ਟਰੱਕ ਟਰੁੱਕ ਚਲਾਉਂਦਾ, ਸਾਡਾ ਤਾਂ ਕੋਈ ਲਾਗਾ ਦੇਖੋ। ਉਹਨਾਂ ਦੇ ਆਪਣੇ ਗਾਤਰੇ ਪਾਏ ਹੋਏ ਨੇ, ਵਿਚਾਰੇ ਮਹਿਸੂਸ ਕਰਦੇ ਨੇ ਕੀ ਹੈ। ਹੁਣ ਜਦੋਂ ਤੁਸੀਂ ਏਜੰਸੀਆਂ ਦੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਡੀਪ ਸਟੇਟ ਇੱਕ ਕਾਰਾਕਰਨ ਤੇ ਲੱਗੀ ਹੋਈ ਹੈ, ਉਹਨਾਂ ਨੇ ਇਹ ਇਸ ਕਿਸਮ ਦਾ ਕੰਮ ਜਿਹੜੇ ਲੋਕ ਥੋੜਾ ਬਹੁਤ ਵੀ ਇੰਟੈਲੀਜੈਂਸ ਏਜੰਸੀਆਂ ਦੇ ਕੰਮ ਨੂੰ ਸਮਝਦੇ ਨੇ ਕਿ ਭਾਈ ਉਹਨਾਂ ਨੇ ਹੁਣ ਤੁਹਾਡੇ ਵਿੱਚੋਂ ਹੀ ਤੁਹਾਡੀਆਂ ਸ਼ਕਲਾਂ ਸੂਰਤਾਂ ਵਾਲੇ ਉਹਨਾਂ ਨੂੰ ਵਰਤਣਾ ਉਹ ਵਰਤ ਰਹੇ ਨੇ। ਜਿਵੇਂ ਜਦੋਂ ਅਸੀਂ ਮਰਿੰਡਾ ਕੁਤਵਾਲੀ ਸਾਹਿਬ ਦੇਖਿਆ, ਇਲੈਕਟ੍ਰੀਸ਼ੀਅਨ ਸੀ ਔਰ ਉਹ ਸਿੱਖੀ ਸਰੂਪ, ਔਰ ਉਹਨੂੰ ਬਹੁਤਿਆਂ ਨੇ ਕਿਹਾ ਲਓ ਜੀ ਹੁਣ ਕਿਹੜਾ ਕਿਸੇ ਗੈਰ ਹਿੰਦੂ ਨੇ ਕਰਤਾ ਹੈ, ਆਪਣਾ ਹੀ ਕਰ ਰਹੇ ਨੇ ਜੀ। ਇਹ ਦੱਸਣ ਲਈ ਕਿ ਜੀ ਆਪਣੇ ਜਿਵੇਂ ਫਰਸਟ੍ਰੇਟ ਹੋਏ ਹੋਏ। ਹੁਣ ਇਹ ਸਾਰੇ ਹੀ ਚਿਹਰੇ ਜਿਨ੍ਹਾਂ ਦੇ ਨਾਂ, ਔਰ ਮੈਂ ਨਾਮ ਹੀ ਨਹੀਂ ਇਹਨਾਂ ਦੇ ਲੈਣਾ ਚਾਹੁੰਦਾ ਕਿਉਂਕਿ ਇਹ ਸਾਰੇ ਏਜੰਸੀਆਂ ਦੇ ਕਰਿੰਦੇ ਨੇ। ਕੋਈ ਡਰੱਗੀ ਹੈ, ਕੋਈ ਸ਼ਰਾਬੀ ਹੈ, ਕੋਈ ਵੈਸੇ ਲੋੜਵੰਦ ਹੋਏਗਾ, ਜਿਨ੍ਹਾਂ ਨੂੰ ਏਜੰਸੀਆਂ ਜਦੋਂ ਬੰਦੇ ਵਿੱਚ ਪਾਉਂਦੀਆਂ ਨੇ ਉਹ ਉਹਨਾਂ ਨੂੰ ਇੱਕ ਟਾਸਕ ਹੀ ਦਿੰਦੇ ਨੇ ਕਿ ਭਾਈ ਤੁਸੀਂ ਇਹ ਕਰਨਾ। ਉਹਨਾਂ ਨੂੰ ਹੁੰਦਾ ਜੀ ਤੂੰ ਫਲਾਣੀ ਥਾਂ ਜਾਏਗਾ ਤੈਨੂੰ ਐਕਸਪਲੋਸਿਵ ਮਿਲ ਜਾਏਗਾ, ਤੂੰ ਫਲਾਣੇ ਕੈਨ ਹੋਣਗੇ, ਤੂੰ ਇਵੇਂ ਕਰਨਾ ਉਵੇਂ ਕਰਨਾ। ਹੁਣ ਦੇਖਣ ਵਾਲੀ ਗੱਲ ਹੈ ਕਿ ਜਦੋਂ ਪਹਿਲਾ ਬਲਾਸਟ ਗਲਿਆਰੇ 'ਚ 5 ਦਿਨ ਪਹਿਲਾਂ ਹੁੰਦਾ ਹੈ, ਪੂਰਾ ਜਿਹੜਾ SSP ਔਰ ਕਮਿਸ਼ਨਰ ਲੈਵਲ ਦੇ ਲੋਕ ਆ ਜਾਂਦੇ ਨੇ, ਉਸ ਤੋਂ ਬਾਅਦ ਦੂਜਾ ਕਿਵੇਂ ਹੋ ਗਿਆ। ਬਿਲਕੁਲ। ਫਿਰ ਜੇ ਇਹਨਾਂ ਔਰ ਦੇਖਣ ਵਾਲੀ ਗੱਲ ਇਹ ਹੈ ਵੀ ਗੁਰੂ ਰਾਮਦਾਸ ਰਾਂ ਦੀ ਜਿਹਦੇ ਰਾਤਵਾੜਾ ਪਿੱਛੋਂ ਦੀ ਬਲਾਸਟ ਦੀ ਗੱਲ ਹੈ, ਸਾਰਿਆਂ ਦੇ ਬਾਹਰ CCTV ਕੈਮਰੇ 'ਚ ਕੋਈ ਕਿਸੇ ਬਿਲਡਿੰਗ ਦੇ ਕੈਮਰਾ ਨਹੀਂ। ਫਿਰ ਸ਼੍ਰੋਮਣੀ ਕਮੇਟੀ ਆਪਣੀ ਪੈਟ ਕਰ ਰਹੀ ਹੈ ਬੈਕ ਤੇ, ਦੇਖੋ ਜੀ ਸਾਡੀ CCTV ਜਿਹੜੀ ਉਸ ਨੂੰ ਮੋਨੀਟਰ ਕਰ ਰਹੀ ਟੀਮ ਸੀ, ਉਹਨਾਂ ਨੇ ਕਰਕੇ ਲੱਭ ਕੇ ਉਹਨਾਂ ਨੇ ਪੁਲਿਸ ਦੇ ਹਵਾਲੇ ਕੀਤਾ। ਨਾਲ ਹੀ ਧਾਮੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ SGPC ਪ੍ਰੈਜ਼ੀਡੈਂਟ ਕਹਿ ਰਹੇ ਨੇ ਇਹ ਬੜੀ ਡੂੰਘੀ ਸਾਜ਼ਿਸ਼ ਹੈ ਵੀ ਜੇ ਬੰਦਾ ਤੁਸੀਂ ਫੜਿਆ ਉਹਨੂੰ ਤੁਸੀਂ ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਉਸ ਦੀ ਜਿਹੜੀ ਪੁੱਛ ਪੜਤਾਲ ਤਾਂ ਕਰ ਲਓ ਕਿ ਭਾਈ ਉਹ ਕਿਹਦੇ ਕਹਿਣ ਤੇ ਕਰ ਰਿਹਾ ਕੀ ਹੈ। ਹੁਣ ਪੁਲਿਸ ਤੁਹਾਨੂੰ ਸਬੂਤ ਦੇਗੀ। ਪੁਲਿਸ ਨੇ ਤਾਂ ਜੋ ਵੀ ਅੱਜ ਤੱਕ ਦੀ ਘਟਨਾ ਵਾਪਰੀ ਹੈ, ਜੇ ਦਰਬਾਰ ਸਾਹਿਬ 'ਚ ਅਸੀਂ ਦੇਖਦੇ ਹਾਂ ਕਿ ਇੱਕ ਬੰਦਾ ਜਿਹੜਾ ਜੰਗਲਾ ਟੱਪ ਕੇ ਅੰਦਰ ਗਿਆ, ਇਹ ਵੀ ਇਸ ਪੀਰੀਅਡ ਦਾ ਹੀ ਹੈ, ਪਿਛਲੇ ਪੀਰੀਅਡ ਦਾ। ਸੋ ਬਾਰ-ਬਾਰ ਦਰਬਾਰ ਸਾਹਿਬ ਦੇ ਉੱਤੇ, ਉਹਦੀ ਸਰਾਊਂਡਿੰਗ ਦੇ ਉੱਤੇ, ਦਰਬਾਰ ਸਾਹਿਬ ਦੇ ਅੰਦਰ ਵੀ ਜੰਗਲਾ ਟੱਪ ਕੇ ਵਾਲੀ ਘਟਨਾ, 3 ਬਲਾਸਟ ਹੁਣ ਹੁੰਦੇ ਨੇ, ਉਹ ਤਿਰੰਗੇ ਵਾਲੀ ਘਟਨਾ ਜਿਹੜੀ ਹੁੰਦੀ ਹੈ, ਉਹ ਸਾਰਾ ਮੀਡੀਆ ਜਿਹੜਾ ਉਹਨਾਂ ਦਾ ਹਿੰਦੂਤਵੀ ਔਰ ਸੋਸ਼ਲ ਮੀਡੀਆ ਨੈਗੇਸ਼ਨ ਕਰਦਾ। ਮਕਸਦ ਕੀ ਹੈ? ਮਕਸਦ ਬੜਾ ਕਲੀਅਰ ਹੈ, ਸਿੱਖਾਂ ਨੂੰ ਸਬਕ ਸਿਖਾਉਣ ਦੀ, ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਹੈ ਉਹ ਜਾਰੀ ਹੈ। ਤੇ ਸਾਡਾ ਜਿਹੜਾ ਸਭ ਤੋਂ ਵੱਡਾ ਸਾਡੇ ਦਿਲਾਂ ਨੂੰ ਪਿਆਰਾ, ਸਾਡੇ ਵਿਸ਼ਵਾਸ ਦਾ, ਆਸਥਾ ਦਾ ਕੇਂਦਰ ਹਰਮੰਦਰ ਸਾਹਿਬ ਹੈ,
ਉਹ ਉਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ ਹੈ। ਕੱਲ ਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵਿਦਿਨ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਬਲਾਸਟ ਹੋਏ। ਕੱਲ ਨੂੰ ਕੋਈ ਹੋਰ ਪਾਰਟ, ਅਸੀਂ ਬੇਸ਼ੱਕ ਇਹਨੂੰ ਗਾਰਡ ਕਰਨ ਤੇ ਲੱਗੇ ਹੋਈਏ, ਕਿਸੇ ਹੋਰ ਪਾਸੇ ਜਿਹੜਾ ਕੋਈ ਨਾ ਕੋਈ ਹੋ ਜਾਏ। ਔਰ ਜਦੋਂ ਹੁਣ ਬਜਾਏ ਕਿ ਇਹ 5 ਦਿਨ ਬਾਅਦ ਜਦੋਂ ਬੰਦੇ 5 ਇਹਨਾਂ ਦੇ ਕਹਿਣ ਮੁਤਾਬਕ ਕਾਬੂ ਵੀ ਨੇ, ਕੋਈ ਸੋਲਿਡ ਸਟੇਟਮੈਂਟ ਦੇਣ ਦੀ ਥਾਂ ਗੌਰਵ ਯਾਦਵ ਕਹਿ ਰਿਹਾ ਜੀ ਅਸੀਂ ਜਿਹੜੀ ਹੈ ਉਹ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਸਰਕਰਦਗੀ ਥੱਲੇ ਸਿੱਟ ਬਣਾ ਦਿੱਤੀ ਹੈ ਔਰ ਬਹੁਤ ਜਲਦੀ ਜਿਹੜੇ ਇਹਨਾਂ ਦੇ ਕਨੈਕਸ਼ਨ ਇੰਡੀਆ ਐਂਡ ਅਬਰੋਡ ਉਹ ਜਾਰੀ ਕੀਤੇ ਜਾਣਗੇ। ਪਰ ਪਹਿਲਾਂ ਹੀ ਇਹ ਇੰਡੀਕੇਸ਼ਨ ਕਿ ਇਹ ਕੰਮ ਜਿਵੇਂ ਖਾਲਿਸਤਾਨੀਆਂ ਨੇ ਜਾਂ ਸਿੱਖਾਂ ਦਾ ਹੀ ਇੱਕ ਕਿਸੇ ਧੜੇ ਨੇ ਕੀਤਾ ਕਿ ਉਹਨਾਂ ਤੋਂ ਬਹੁਤ ਸਾਰਾ ਰੈਡੀਕਲ ਲਿਟਰੇਚਰ ਮਿਲਿਆ। ਹੁਣ ਰੈਡੀਕਲ ਲਿਟਰੇਚਰ ਦਾ ਕੀ ਮਤਲਬ ਹੈ ਕਿ ਤੁਸੀਂ ਇਹਨੂੰ ਖਾਲਿਸਤਾਨ ਦੇ ਖਾਤੇ 'ਚ ਪਾਉਣਾ ਹੈ, ਹੁਣ ਇਹਨੂੰ ਸਿੱਖਸ ਫਾਰ ਜਸਟਿਸ ਨਾਲ ਜੋੜਨਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋੜਨਾ ਹੈ ਕਿ ਪਾਕਿਸਤਾਨ ਦੇ ਏਜੰਸੀ ਨਾਲ ਇਹ ਉਹਨਾਂ ਨੇ ਆਲਰੇਡੀ ਉਸ ਦੇ ਲਈ ਗਰਾਊਂਡ ਤਿਆਰ ਕਰ ਲਈ ਹੈ। ਸੋ ਅਸਲ ਜਦੋਂ ਅਸੀਂ ਡੀਪ ਸਟੇਟ ਕਹਿੰਦੇ ਆ ਵੀ ਉਹਦੇ ਕੰਮ ਕਰਨ ਦਾ ਢੰਗ ਕੀ ਹੈ, ਸੋ ਨਜ਼ਰ ਆ ਰਿਹਾ ਕਿ ਭਾਈ ਇਹ ਡੀਪ ਸਟੇਟ ਦਾ ਕੰਮ ਹੈ। ਪਰ ਸਾਡੇ ਧਾਮੀ ਸਾਹਿਬ ਆਪ ਪਿੱਠ ਤੇ ਥਾਪੀ ਮਾਰ ਰਹੇ ਨੇ। ਅਕਾਲ ਤਖਤ ਦੇ ਐਕਟਿੰਗ ਜਥੇਦਾਰ ਫਿਰ ਐਕਟਿੰਗ ਵਾਂਗ ਕਹਿ ਰਹੇ ਨੇ ਕਿ ਜੀ ਇਹ ਦਰਬਾਰ ਸਾਹਿਬ ਨੂੰ ਜਾਂ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹ ਕੋਈ ਡੂੰਗੀ ਸਾਜ਼ਿਸ਼ ਹੈ। ਉਹ ਤੁਹਾਡੇ ਮੂੰਹ ਫੁੱਟੇ ਹੋਏ ਨੇ ਕਿ ਵੀ ਤੁਸੀਂ ਦੱਸੋ ਕੌਣ ਸਾਜ਼ਿਸ਼ ਕਰ ਰਿਹਾ ਹੈ। ਅਮਰੀਕਾ ਕਰ ਰਿਹਾ, ਰੂਸ ਕਰ ਰਿਹਾ, ਬਿਲਕੁਲ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ। ਔਰ ਉੱਥੇ ਬੈਠੇ ਤੁਸੀਂ ਜਿਹੜੇ ਉਹ ਚੌਕੜੀ ਮਾਰ ਕੇ ਬੈਠੇ ਨੇ, ਅਮਿਤ ਸ਼ਾਹ ਦੀ ਸਪੀਚ ਸੁਣ ਰਹੇ ਨੇ, ਜਦੋਂ ਬਾਦਲ ਦੇ ਭੋਗ ਤੇ ਆਉਂਦਾ ਸੀ ਜ਼ਿਕਰ ਕਰਾਂਗੇ, ਉੱਥੇ ਐ ਮੂੰਹ ਖੁੱਲੇ ਰਹਿ ਜਾਂਦੇ ਨੇ ਇਹਨਾਂ ਦੇ ਕਿ ਜਿਵੇਂ ਉਹ ਸਾਡੇ ਬਾਦਲ ਦੇ ਇੰਨੇ ਗੁਣ ਗਾਇਨ ਕਰ ਰਿਹਾ। ਇਹ ਦੋ ਮੂੰਹੇ ਸੱਪ ਨੇ। ਇੱਕ ਪਾਸੇ ਉਹ ਤੁਹਾਨੂੰ ਲੁਭਾਉਣ ਦੇ ਲਈ ਜਿਹੜਾ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰ ਰਹੇ ਨੇ, ਪਰ ਦੂਸਰੇ ਪਾਸੇ ਜਿਹੜੀ ਵਾਰ ਇਹਨਾਂ ਨੇ ਹੁਣ ਫਾਈਨਲੀ, ਜਿਹਦਾ ਨਾ ਹੀ ਇਹਨਾਂ ਨੇ ਫਾਈਨਲ ਸੋਲੂਸ਼ਨ ਰੱਖਿਆ ਹੋਇਆ ਕਿ ਉਹ ਬਰਾਬਰ ਜਾਰੀ ਹੈ। ਔਰ ਹਰਮੰਦਰ ਸਾਹਿਬ ਪਿਛਲੇ 5 ਦਿਨਾਂ ਤੋਂ ਜੋ ਇਹ ਬੇਅਦਬੀ ਦੀਆਂ ਘਟਨਾਵਾਂ ਔਰ ਜਿਸ ਖੌਫ ਦਾ ਜਿਹੜਾ ਚਾਰ ਚਫੇਰੇ ਹੈ, ਇਹ ਠੀਕ ਹੈ। ਜਥੇਦਾਰ ਅਕਾਲ ਐਕਟਿੰਗ ਕਹਿ ਰਿਹਾ ਜੇ ਸਿੱਖ ਕੋਈ ਹਟਣਗੇ ਨਹੀਂ ਦਰਬਾਰ ਸਾਹਿਬ ਆਉਣ, ਉਹ ਤਾਂ ਨਹੀਂ ਖੌਫਜ਼ਦਾ ਹੁੰਦੇ। ਜਿਹੜੇ ਦੂਸਰੇ ਲੋਕ ਨੇ ਹਾਂ ਉਹ ਟੂਰਿਸਟ, ਉਹਨਾਂ ਨੂੰ ਜ਼ਰੂਰ ਫਰਕ ਪੈਂਦਾ, ਪਰ ਇਹ ਡੂੰਗੀ ਸਾਜ਼ਿਸ਼ ਹੈ। ਕਿਹਦੀ ਸਾਜ਼ਿਸ਼ ਹੈ ਭਾਈ? ਤੁਸੀਂ ਮੂੰਹ ਬੋਲੋ, ਉਹਨਾਂ ਨੂੰ ਐਕਸਪੋ ਬੰਦਾ ਤੁਹਾਡੇ ਕੋਲ ਜੇ ਤੁਹਾਡੇ ਕਹਿਣ ਮੁਤਾਬਕ ਉਹ ਹੈ, ਤੁਸੀਂ ਉਸ ਤੋਂ ਉਹਦਾ ਇਕਬਾਲ ਕਰਾਓ ਕਿ ਭਾਈ ਇਹ ਕੀ ਪਾਰਟ ਹੈਗਾ, ਉਸ ਤੋਂ ਕੋਈ ਨਿਕਲਦਾ। ਪਰ ਜਦੋਂ ਤੁਸੀਂ ਚੋਰ ਤੇ ਕੁੱਤੀ ਰੜੇ ਵਾਲੀ ਗੱਲ ਕਰਦੇ, ਇੱਥੇ ਤਾਂ ਸਾਰਾ ਆਵਾ ਉੱਤਿਆ ਹੋਇਆ, ਇਹ ਸਾਰੇ ਹੀ ਡੀਪ ਸਟੇਟ ਦੇ ਲਈ ਕਿਤੇ ਨਾ ਕਿਤੇ ਜਿਹੜੇ ਨੇ ਸਾਰੇ ਕੰਮ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਹੈ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 11 ਮਈ 1998 ਨੂੰ ਭਾਰਤ ਨੇ ਪੋਖਰਾਨ ਰਾਜਸਥਾਨ ਵਿੱਚ ਨਿਊਕਲੀਅਰ ਬੰਬ ਧਮਾਕੇ ਕਰਕੇ ਸਾਊਥ ਏਸ਼ੀਆ ਨੂੰ ਨਿਊਕਲੀਅਰ ਦੌੜ ਵੱਲ ਧੱਕ ਦਿੱਤਾ ਸੀ। ਲਗਭਗ 2 ਹਫ਼ਤੇ ਬਾਅਦ ਪਾਕਿਸਤਾਨ ਨੇ ਬਲੋਚਿਸਤਾਨ ਵਿੱਚ 6 ਬੰਬ ਧਮਾਕੇ ਕਰਕੇ ਆਪਣੇ ਨਿਊਕਲੀਅਰ ਹੋਣ ਦਾ
ਝੰਡਾ ਗੱਡ ਦਿੱਤਾ ਸੀ। ਸੋ ਇਹਨਾਂ 25 ਵਰਿਆਂ ਵਿੱਚ ਜਿੱਥੇ ਦੋਨਾਂ ਮੁਲਕਾਂ ਦਾ ਨਿਊਕਲੀਅਰ ਜ਼ਖੀਰਾ ਵਧਿਆ ਹੈ, ਉੱਥੇ ਆਪਸੀ ਤਣਾਅ ਵੀ ਬਹੁਤ ਵਧਿਆ ਹੈ। ਸੋ ਸਿੱਖ ਹੋਮਲੈਂਡ, ਪੰਜਾਬ, ਭਾਰਤ, ਪਾਕਿਸਤਾਨ ਤੇ ਚੀਨ 3 ਨਿਊਕਲੀਅਰ ਤਾਕਤਾਂ ਵਿੱਚ ਸੈਂਡਵਿਚ ਬਣਿਆ ਪਿਆ ਹੈ। ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੀ ਸਾਊਥ ਏਸ਼ੀਆ ਵਿੱਚ ਸਦੀਵੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੀ ਗਰੰਟੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਨਿਊਕਲੀਅਰ ਲਫ਼ਜ਼ ਤਾਂ ਬਾਅਦ ਚ ਆਇਆ। ਇੱਕ ਜ਼ਮਾਨਾ ਸੀ ਕਿ ਲਫ਼ਜ਼ ਐਟਮ ਬੰਬ ਇਸਤੇਮਾਲ ਹੁੰਦਾ ਸੀ ਜੀ। ਔਰ ਜਦੋਂ ਅਸੀਂ ਸਕੂਲੀ ਆਪਣੀ ਵਿੱਦਿਆ ਲੈਂਦੇ ਸੀ, ਉਦੋਂ ਸਭ ਤੋਂ ਖੌਫਨਾਕ ਜਿਹੜਾ ਚੈਪਟਰ ਹੁੰਦਾ ਸੀ, ਉਸ ਦੇ ਵਿੱਚ ਜਿਹੜਾ ਉਹ ਇਹੀ ਹੁੰਦਾ ਸੀ ਕਿ ਜਿਉਂ ਹੀ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਜਰਮਨ ਦੀਆਂ ਫੌਜਾਂ ਮਾਸਕੋ ਦੇ ਵਿੱਚ ਫਸੀਆਂ, रूस वालियां ने अपनी टैक्नीक इस्तेमाल की, वो पुल साड़ते गए, पिछे हट गए। ठंड का मौसम सी और रूस की फौज उत्थे फस गई जिवें कदे नैपोलीअन की फौज फसी सी। फिर सी कि जी अमरीका ने जिहड़ी उस वेले इक्को एक पावर सी जिहदे कोल एटम बंब सी, उन्होंने जापान के 2 शहरां हीरोशीमा ते नागासाकी दे उत्ते जिहड़ा वो बंब सुट्टे। और फिर ये हुंदा सी कि जिथे ये बंब सुट्टे गए उत्थे अज तक भी जिहड़ियां अगलियां जनरेशनां ने और भारी तबाही हुई, लखां लोग मरे, लेकिन जे अज तक भी उत्थे कुछ पैदा नहीं हुंदा जां जिहड़े अगों बच्चे भी जिहड़े थोड़े बहुत सरवाइव भी कर गए, उन्हां दीयां अगलियां जनरेशनां भी विंगे टेढ़े जमदे ने, डिफॉर्मिटीज़ ने, जेनेटिक डिफैक्ट ने और दूसरे ने। और फिर टुवर्ड्स द एंड यही हुंदा सी कि भी सानू न्यूक्लीयर फ्री वर्ल्ड दे लई जां एटम फ्री संसार दे लई। और फिर ਜਦੋਂ ਕਿਤੇ ਐਲਬਰਟ ਆਇਨਸਟਾਈਨ ਨੂੰ ਪੜ੍ਹਾਇਆ ਜਾਂਦਾ ਸੀ, ਔਰ ਮੈਂ ਪਿਛਲੇ ਦਿਨਾਂ 'ਚ ਦੇਖ ਵੀ ਰਿਹਾ ਸੀ ਕਿ ਮਰਨ ਤੋਂ ਪਹਿਲਾਂ ਕਿਹਦੀ ਕੀ ਸਟੇਟਮੈਂਟ ਆਈ। ਸੋ ਐਲਬਰਟ ਆਇਨਸਟਾਈਨ ਜਿਸ ਨੇ ਮੈਥਮੈਟਿਕਸ ਦਾ ਜਿਹੜਾ ਉਹ ਸਿਧਾਂਤ ਵੀ ਦਿੱਤਾ, ਲੇਕਿਨ ਜਿਨ੍ਹਾਂ ਦੇ ਇਹ ਸਾਰੇ ਜਦੋਂ ਅਸੀਂ ਕਿਨੇ ਡਾਇਨਾਮਾਈਟ ਕੱਢਿਆ, ਕਿਨੇ ਕੀ ਕੀਤਾ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਐਲਬਰਟ ਆਇਨਸਟਾਈਨ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ और अखीरली उन्होंने कोट ये होंदी है कि तुसी समझते हो कि तीसरा संसार जंग होएगा, जे होया तो उहदे च की होएगा? तो उन्हें कहा कि जी मैनू ये तो नहीं पता तीसरा संसार जंग कदों होएगा तो किवें होएगा, पर इन्ना मैनू पता है भी चौथा संसार जंग जिहड़ा है वो पत्थरां ते डंडियां नाल लड़िया जाएगा। सो ज़ाहिर है कि भी थर्ड, क्योंकि उदों तक कला अमरीका ही एटॉमिक पावर नहीं सी रहा, उस तो बाद दूसरिया ने भी डिवेलप की। और ये आइनस्टाइन का कहना सी कि भी जिहड़ा भी वार होएगी अल्टीमेटली उहदे च न्यूक्लीयर एक ऑप्शन होएगी और संसार की मुकम्मल तबाही होएगी। तो बंदे की फिर जिहड़ी शुरुआत उवें ही जिथों शुरू कीता पत्थरां और डंडियां वाली लड़ाई होएगी, ये आइनस्टाइन का कहना सी। और असीं मौजूदा पीरीयड दे विच देखिया कि भाई ਜਦੋਂ ਕਿ रूस ने यूक्रेन ਦੇ ਉੱਤੇ ਧਾਵਾ ਬੋਲਿਆ और यूक्रेन ਦੀ ਮਦਦ ਦੇ ਉੱਤੇ ਨੈਟੋ, ਅਮਰੀਕਾ ਜਾਂ ਦੂਜਾ, ਲੇਕਿਨ ਬਾਰ-ਬਾਰ ਜਿਹੜੇ ਲੋਕ ਵਾਚ ਡੌਗਸ ਨੇ, ਨਿਊਕਲੀਅਰ ਵਾਚ ਡੌਗਸ, ਉਹ ਇਹਦੀ ਗੱਲ ਕਰਦੇ ਨੇ ਵੀ ਕਿਸੇ ਵੇਲੇ ਵੀ ਜੇ रूस ਨੂੰ ਇਹ ਲੱਗਾ, ਔਰ रूस ਨੇ ਇਹ ਗੱਲ ਕਲੀਅਰ ਵੀ ਕੀਤੀ ਹੋਈ ਹੈ ਕਿ ਉਹ ਨਿਊਕਲੀਅਰ ਵੀ ਉਹਨੇ ਐਜ਼ ਏ ਆਪਸ਼ਨ ਰੱਖੀ ਹੋਈ ਹੈ। ਸੋ ਮਤਲਬ ਇਹ ਹੈ ਕਿ ਵੀ ਨਿਊਕਲੀਅਰ ਜਾਂ ਦੂਜੇ ਦੇ ਥੱਲੇ ਭਾਵੇਂ ਹੁਣ ਕੱਲਾ ਉਹ ਬੰਬਾਂ ਵਾਲਾ ਕਾਨਸੈਪਟ ਤਾਂ ਨਹੀਂ ਹੈ, ਹੁਣ ਤਾਂ ਨਿਊਕਲੀਅਰ ਵਾਰ ਹੈਡਸ ਹੁੰਦੇ ਨੇ, ਤੁਸੀਂ ਮਿਸਲ ਦੇ ਉੱਤੇ ਉਹਨੂੰ ਲਾਉਂਦੇ ਹੋ, ਉਹ ਡਿਲੀਵਰ, ਪਰ ਉਹਦੀ ਜਿਹੜੀ ਹਾਰਮਫੁਲ ਉਹਦੇ ਵਿਚਲੇ ਕੰਟੈਂਟ ਨੇ, ਉਹਨਾਂ ਨੇ ਕੋਈ ਵੀਜ਼ਾ ਤਾਂ ਨਹੀਂ ਲੈਣਾ ਕਿ ਉਹਨੇ ਕਿੱਥੇ ਤੱਕ ਮਹਿਦੂਦ ਹੋਣਾ, ਉਹ ਤਾਂ ਦੁਨੀਆ ਭਰ 'ਚ ਫਿਜ਼ਾ ਰਾਹੀਂ ਹਰ ਥਾਂ ਪਹੁੰਚ ਜਾਂਦਾ। ਔਰ ਕੱਲਾ ਉਸ ਜ਼ਮਾਨੇ ਜਦੋਂ ਅਸੀਂ 75 ਸਾਲ ਪਹਿਲਾਂ ਦੀ ਗੱਲ ਕਰਦੇ, ਉਦੋਂ ਤਾਂ ਸਿਰਫ ਅਮਰੀਕਾ ਦੇ ਕੋਲ ਐਟਮ ਬੰਬ ਸੀ, ਔਰ ਉਹ ਵੀ ਕਰੂਡ ਕਿਸਮ ਦੇ ਬੰਬ ਸੀ। ਹੁਣ ਜੇ ਤੁਸੀਂ ਦੇਖੋ ਕਿ ਵੀ ਪੰਜੋ ਹੀ ਜਿਹੜੀਆਂ ਨਿਊਕਲੀਅਰ ਕਲੱਬ ਹੈ, ਜਿਹਦੇ 'ਚ ਅਮਰੀਕਾ, ਰੂਸ, ਚੀਨ, ਫਰਾਂਸ, ਯੂਕੇ, ਉਹ ਤਾਂ ਨਿਊਕਲੀਅਰ ਹੈ ਹੀ ਨੇ, ਇਹੀ ਉਹਨਾਂ ਦੀ ਕੁਆਲੀਫਿਕੇਸ਼ਨ ਵੀ ਬਣ ਗਈ ਕਲੱਬ 'ਚ ਜਾਣ ਦੀ। ਫਿਰ ਅਸੀਂ ਦੇਖਦੇ ਹਾਂ ਇਜ਼ਰਾਈਲ, ਇੱਕ ਨਿਊਕਲੀਅਰ ਪਾਵਰ, ਨਾਰਥ ਕੋਰੀਆ। ਔਰ ਜਿਸ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ, ਅੱਜ ਅਸੀਂ 11 ਮਈ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ, ਤੇ ਅੱਜ ਤੋਂ ਠੀਕ 25 ਸਾਲ ਪਹਿਲਾਂ 11 ਮਈ 1998 ਨੂੰ ਸਾਡੇ ਪੰਜਾਬ, ਜਿੱਥੇ ਸਾਡੀ ਸਿਵਲਾਈਜੇਸ਼ਨ ਦਾ ਪੰਗੂੜਾ ਹੈ, ਸਾਡੇ ਬੈਕਯਾਰਡ ਦੇ ਵਿੱਚ ਪੋਖਰਾਨ,
ਰਾਜਸਥਾਨ 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਪਹਿਲੇ 3 ਨਿਊਕਲੀਅਰ ਧਮਾਕੇ ਕੀਤੇ, ਫਿਰ 2 ਦਿਨ ਬਾਅਦ 13 ਨੂੰ ਫਿਰ ਕੀਤੇ, ਔਰ ਇਸ ਤਰ੍ਹਾਂ 5 ਨਿਊਕਲੀਅਰ ਧਮਾਕੇ ਕਰਕੇ ਭਾਰਤ ਨੇ ਇਹ ਦੁਨੀਆ ਨੂੰ ਐਲਾਨੀਆ ਦੱਸ ਦਿੱਤਾ ਕਿ ਅਸੀਂ ਹੁਣ ਨਿਊਕਲੀਅਰ ਪਾਵਰ ਹੈ। ਔਰ ਉਸ ਵੇਲੇ ਭਾਰਤ ਤੇ ਸਮਝਦਾ ਸੀ ਕਿ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਇੱਕ ਬਲਫ ਹੈ, ਇਹਨਾਂ ਕੋਲ ਨਹੀਂ ਹੈ। ਲੇਕਿਨ ਉਹੀ ਪਾਕਿਸਤਾਨ ਜਿਹਨੇ 1971 ਦੀ ਜੰਗ ਤੋਂ ਬਾਅਦ ਭੁੱਟੋ ਨੇ ਇਸ ਵੱਲ ਕੰਮ ਸ਼ੁਰੂ ਕੀਤਾ ਸੀ, ਉਹ ਇੱਕ ਵੱਖਰੀ ਕਹਾਣੀ ਹੈ। ਔਰ ਈਵਨ ਡਿਊਰਿੰਗ ਜਦੋਂ ਕਿ 1979 ਤੋਂ 1999 ਤੱਕ ਅਫਗਾਨਿਸਤਾਨ ਕ੍ਰਾਈਸਿਸ ਚੱਲ ਰਿਹਾ ਸੀ, ਅਮਰੀਕਾ ਔਰ ਪਾਕਿਸਤਾਨ ਟੁਗੈਦਰ ਲੜ ਰਹੇ ਸੀ ਮੁਜਾਹਿਦੀਨ ਬਣਾ ਕੇ, ਪਰ ਜ਼ਿਆਉਲ ਹੱਕ ਦੇ ਪੀਰੀਅਡ 'ਚ ਵੀ ਇਹ ਜਿਹੜੀ ਜਿਸ ਨੂੰ ਜਿਹੜਾ ਐਨਰਿਚ ਕੀਤਾ ਜਾਂਦਾ ਯੂਰੇਨੀਅਮ ਬੇਸਡ ਐਨਰਿਚਮੈਂਟ ਪ੍ਰੋਗਰਾਮ ਉਹ ਜਾਰੀ ਰਿਹਾ ਔਰ ਪਾਕਿਸਤਾਨ ਦੇ ਕੋਲ ਸਲਾਹੀਅਤ ਸੀ ਕਰਨ ਦੀ। ਲੇਕਿਨ ਪਾਕਿਸਤਾਨ ਵੈਸੇ ਤਾਂ ਡੇਅਰ ਹੀ ਨਹੀਂ ਸੀ ਕਰ ਸਕਦਾ ਕਿ ਵੀ ਆਪਣੇ ਤੌਰ ਤੇ ਉਹ ਨਿਊਕਲੀਅਰ ਕਰੇ ਧਮਾਕਾ। ਲੇਕਿਨ ਭਾਰਤ ਨੇ ਜਿਹਨੇ ਸਮਝਿਆ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ, ਜਿਉਂ ਹੀ ਇਹ ਕੀਤਾ, ਪਾਕਿਸਤਾਨ ਨੇ ਲਗਭਗ 2 ਹਫ਼ਤੇ ਬਾਅਦ ਬਲੋਚਿਸਤਾਨ ਦੇ ਸ਼ਗਾਈ ਡੈਜ਼ਰਟ ਦੇ ਵਿੱਚ ਇਹਨਾਂ ਨੇ 5 ਕੀਤੇ 2 ਦਿਨਾਂ ਦੇ ਉੱਤੇ, ਉਹਨਾਂ ਨੇ ਇੱਕੋ ਦਿਨ 'ਚ 6 ਕੀਤੇ ਔਰ ਪੂਰੇ ਜਿਵੇਂ ਉਹ ਸਾਰੇ ਸਾਹਮਣੇ ਆਇਆ ਫੋਟੋਗ੍ਰਾਫੀ ਜਾਂ ਦੂਜਿਆਂ ਰਾਹੀਂ ਬਿਲਕੁਲ ਫਾਈਨ ਉਹਨਾਂ ਦੀ ਜਿਹੜੀ ਹੈ ਉਹ ਨਿਊਕਲੀਅਰ ਐਨਰਿਚਮੈਂਟ ਦਾ ਨਤੀਜਾ ਸੀ। ਹੁਣ ਇਸ ਸਾਰੇ ਨੇ ਦੁਨੀਆ ਦੇ ਵਿੱਚ ਬਹੁਤ ਕੁਝ ਬਦਲ ਦਿੱਤਾ ਹੈ। ਇਹ ਨਹੀਂ ਹੈ ਵੀ ਨਿਊਕਲੀਅਰ ਜਿਵੇਂ ਅਸੀਂ ਕਿਹਾ ਵੀ ਉਹ ਤਾਂ 5 ਦੇ ਕੋਲ ਤਾਂ ਹੈ ਹੀ ਸੀ, ਇਜ਼ਰਾਈਲ ਦੇ ਕੋਲ ਵੀ ਹੈ, ਨਾਰਥ ਕੋਰੀਆ ਦੇ ਕੋਲ ਵੀ ਹੈ, ਔਰ ਇਸ ਸਾਰੇ ਦੇ ਨਾਲ ਇੰਡੀਆ ਪਾਕਿਸਤਾਨ ਦੋਨਾਂ ਦਾ ਨਿਊਕਲੀਅਰ ਹੋਣਾ ਇਸ ਨੇ ਸਾਡੇ ਖਿੱਤੇ ਨੂੰ ਸਾਊਥ ਏਸ਼ੀਅਨ, ਔਰ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਗੱਲ ਕਰਦੇ, ਬੇਸ਼ੱਕ ਇਨਸਾਨੀਅਤ ਦੇ ਤੌਰ ਤੇ ਸਾਡੇ ਸਾਹਮਣੇ ਸਰਬੱਤ ਦਾ ਭਲਾ ਇਹ ਸਿਧਾਂਤ ਹੈ, ਪਰ ਸਾਡਾ ਆਪਣਾ ਹੋਮਲੈਂਡ, ਆਪਣੀ ਸਾਡੀ ਰਿਆਇਆ, ਆਪਣੇ ਸਾਡੇ ਲੋਕ, ਆਪਣੀ ਸਾਡੀ ਪ੍ਰਜਾ ਉਹ ਤਾਂ ਉਸ ਧਰਤੀ ਦੇ ਉੱਤੇ ਹੈ। ਔਰ ਜੇ ਅਸੀਂ ਲਹਿੰਦੇ ਪੰਜਾਬ ਵੱਲ ਨਜ਼ਰ ਮਾਰੀਏ ਤੇ ਸਾਡਾ ਇਤਿਹਾਸਕ ਵਿਰਸਾ, ਸਾਡਾ ਮੱਕਾ ਮਦੀਨਾ ਉੱਥੇ ਨੇ। ਔਰ ਅਸੀਂ ਇਹਨਾਂ ਤਿੰਨੋਂ ਹੀ, ਚਾਈਨਾ ਪਹਿਲਾਂ ਹੀ ਨਿਊਕਲੀਅਰ ਪਾਵਰ ਬਣ ਗਿਆ ਸੀ, ਇੰਡੀਆ ਔਰ ਪਾਕਿਸਤਾਨ ਨੇ ਨਿਊਕਲੀਅਰ ਪਾਵਰ ਬਣ ਕੇ ਇਹਨਾਂ ਹੁਣ ਤਿੰਨੋਂ ਹੀ ਨਿਊਕਲੀਅਰ ਪਾਵਰਸ ਦੇ ਵਿੱਚ ਅਸੀਂ ਇੱਕ ਸੈਂਡਵਿਚ ਵਾਂਗ ਫਸ ਗਏ। ਔਰ ਹੁਣ ਇਹਨਾਂ ਤਿੰਨਾਂ ਦੀ ਜੇ ਹਿਸਟਰੀ ਦੇਖਣੀ ਹੋਏ, ਚਾਈਨਾ ਔਰ ਭਾਰਤ ਦਾ ਟਕਰਾਅ ਜਿਹੜਾ ਉਹ ਅੱਜ ਤੱਕ ਜਿਹੜੀ ਉਹਨਾਂ ਦੀ LAC ਹੈ, ਲਾਈਨ ਆਫ ਐਕਚੁਅਲ ਕੰਟਰੋਲ, ਉਹਦੇ ਤੇ ਐਗਰੀਮੈਂਟ ਹੀ ਨਹੀਂ ਹੈ। ਉਹਦਾ ਹੀ ਨਤੀਜਾ ਸੀ ਕਿ 1959 ਚ ਦਲਾਈ ਲਾਮਾ ਤਿੱਬਤ ਤੋਂ ਜਿਹੜਾ ਦੌੜ ਕੇ ਆਇਆ, ਚਾਈਨਾ ਨਾਲ ਹੌਸਟਿਲਿਟੀ ਹੋਈ, 62 ਦੇ ਵਿੱਚ ਟਕਰਾਅ ਹੋਇਆ ਔਰ ਭਾਰਤ ਨੇ ਕਿੰਨਾ 35,000 ਸਕੁਅਰ ਮਾਈਲ ਟੈਰੀਟਰੀ ਤੋਂ ਜ਼ਿਆਦਾ ਇਲਾਕਾ ਗਵਾਇਆ ਉਹਨਾਂ ਦੇ ਕਹਿਣ ਮੁਤਾਬਕ। ਫਿਰ ਅਸੀਂ ਆਪਣੇ ਤਾਜ਼ਾ ਜਦੋਂ ਕੋਵਿਡ ਦੀ ਇੱਕ ਪਾਸੇ ਸ਼ੁਰੂਆਤ ਹੁੰਦੀ ਹੈ, ਉਹ ਗਲਵਾਨ ਵੈਲੀ 'ਚ ਕੀ ਹੁੰਦਾ ਹੈ ਔਰ 2000 ਸਕੁਅਰ ਮਾਈਲ ਤੋਂ ਜ਼ਿਆਦਾ ਇਲਾਕਾ ਜਿਹੜਾ ਭਾਰਤ ਨੇ ਇਹਨਾਂ ਦਿਨਾਂ 'ਚ ਗਵਾਇਆ ਔਰ ਨਤੀਜਾ ਪੂਰਾ ਇਸ ਵੇਲੇ ਟੈਂਸ਼ਨ ਬਿਲਟ ਹੋਈ ਹੈ। ਚਾਈਨਾ ਔਰ ਪਾਕਿਸਤਾਨ ਉਹ ਟੁਗੈਦਰ ਆਏ ਔਰ ਦੂਸਰਾ ਸੋ ਉਹ ਇੱਕ ਆਪਣੇ ਪਾਸੇ ਹੌਸਟਿਲਿਟੀ ਚਾਈਨਾ ਔਰ ਇੰਡੀਆ ਦੇ ਵਿਚਾਲੇ, ਔਰ ਹੁਣ ਜਦੋਂ ਕਿ ਇੰਡੀਆ ਅਮਰੀਕਾ ਦਾ ਐਲਾਈ ਬਣ ਕੇ ਚਾਈਨਾ ਦੇ ਖਿਲਾਫ ਭੁਗਤ ਰਿਹਾ ਤੇ ਇਹ ਪੋਸੀਬਿਲਿਟੀ ਦੋਨਾਂ ਦੇ ਵਿੱਚ ਕਨਫਰੰਟੇਸ਼ਨ ਦੀ ਹੋਰ ਵੀ ਵਧੀ। ਹੁਣ ਜੇ ਇਹ ਠੀਕ ਹੈ ਕਿ ਚਾਈਨਾ ਔਰ ਪਾਕਿਸਤਾਨ ਇੱਕੋ ਪੇਜ ਤੇ ਨੇ, ਉਹ ਦੋਸਤੀ ਪਹਾੜਾਂ ਤੋਂ ਉੱਚੀ, ਸਮੁੰਦਰ ਤੋਂ ਗਹਿਰੀ, ਪਰ ਭਾਰਤ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਦੇਖੋ ਕਿਸ ਹੱਦ ਤੱਕ ਡਿਟੀਰੀਓਰੇਟ ਹੋਈ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਉਹ ਕਸ਼ਮੀਰ ਦਾ ਮੁੱਦਾ ਸੀ। ਹੁਣ ਜਦੋਂ ਇੰਡੀਅਨ ਬੈਠੇ ਇਹ ਧਮਕੀ ਦਿੰਦੇ ਨੇ ਜੀ ਅਸੀਂ ਤਾਂ ਇੰਡਸ ਵਾਟਰ ਟ੍ਰੀਟੀ ਵੀ ਸਕ੍ਰੈਪ ਕਰ ਦਿਆਂਗੇ, ਜਦੋਂ ਇੰਡੀਅਨ ਹਕੂਮਤ ਪਾਕਿਸਤਾਨ ਦੇ ਬਲੋਚਿਸਤਾਨ ਮੁੱਦੇ ਦੇ ਉੱਤੇ ਉਹਨਾਂ ਦੇ ਦਹਿਸ਼ਤਗਰਦਾਂ ਨੂੰ ਸ਼ਹਿ ਦਿੰਦੀ ਹੈ, ਜਾਂ ਜਿਸ ਹੱਦ ਤੱਕ ਬਿਟਰਨੈਸ ਔਰ ਜਿਹੜੀ ਆ ਨੈਗੇਟਿਵਿਟੀ ਇੰਡੀਆ ਭਾਰਤ ਦੇ ਮੁਸਲਮਾਨਾਂ ਨਾਲ ਕਰ ਰਿਹਾ, ਜੋ ਕਸ਼ਮੀਰ ਦੇ ਮੁੱਦੇ ਤੇ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370-35A ਖਤਮ ਕਰਕੇ ਕੀਤਾ। ਔਰ ਈਵਨ ਹਾਲੀਆ ਹੀ ਜਦੋਂ ਕਿ ਪਾਕਿਸਤਾਨ ਦਾ ਫੋਰਨ ਮਿਨਿਸਟਰ ਬਿਲਾਵਲ ਭੁੱਟੋ ਜ਼ਰਦਾਰੀ ਗੋਆ SCO ਦੀ ਮੀਟਿੰਗ ਲਈ ਆਉਂਦਾ ਹੈ, ਜਿਵੇਂ ਉਹਨੂੰ ਜ਼ਲੀਲ ਕੀਤਾ ਜਾਂਦਾ ਹੈ। ਔਰ ਜਿਸ ਕਿਸਮ ਦਾ ਅੱਜ ਵੀ ਜਦੋਂ ਹਾਲਾਂ ਪਾਕਿਸਤਾਨ ਦਾ ਇੱਕ ਆਪਣਾ ਇੰਟਰਨਲ ਕ੍ਰਾਈਸਿਸ ਚੱਲ ਰਿਹਾ, ਲੇਕਿਨ ਜੇ ਤੁਸੀਂ ਭਾਰਤੀ ਮੀਡੀਆ ਦੂਸਰਾ ਤੀਸਰਾ ਦੇਖੋ, ਉਹ ਇਹ ਕਹਿ ਰਹੇ ਨੇ ਜੀ ਇਹ ਰਾਈਟ ਮੋਮੈਂਟ ਹੈ ਕਿ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ, ਜਿਹੜਾ ਐਕਚੁਅਲੀ ਆਜ਼ਾਦ ਕਸ਼ਮੀਰ ਹੈ, ਉਹਨੂੰ ਆਕੂਪਾਈ ਕਰ ਲਓ। ਔਰ ਇਹ ਬਿਲਕੁਲ ਹਾਈ ਪੇਸ ਕਿਸਮ ਦੀ ਕ੍ਰੀਏਟ ਕੀਤੀ ਜਾ ਰਹੀ ਹੈ ਔਰ ਇਹ ਅਕਲ ਦੇ ਅੰਨੇ ਕਿਸ ਰੁਖ 'ਚ ਜਾ ਸਕਦੇ ਨੇ, ਕਿਉਂਕਿ
ਇਹਨਾਂ ਨੂੰ ਜਿਹੜੇ ਝੂਠ ਬੋਲਣ ਵਾਲੇ ਹੁੰਦੇ ਨੇ ਇੰਨਾ ਵੱਡਾ ਝੂਠ ਬੋਲਦੇ ਨੇ, ਫਿਰ ਉਸ ਝੂਠ ਤੇ ਯਕੀਨ ਵੀ ਕਰਦੇ ਨੇ। ਹੁਣ ਉਹਨਾਂ ਹਾਲਾਤਾਂ 'ਚ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਕੋਈ ਵੀ ਜੰਗ ਭਾਰਤ ਔਰ ਪਾਕਿਸਤਾਨ ਦੀ ਕਿਸੇ ਵੀ ਮੁੱਦੇ ਤੇ, ਉਹ ਇਹ ਦਿਲਵਦੀ ਕਰਨ ਕਸ਼ਮੀਰ ਦੇ ਵਿੱਚ ਜਾਂ ਈਵਨ ਪਾਕਿਸਤਾਨ ਦੇ ਵੱਲੋਂ ਕਿਸੇ ਸਟੇਜ ਦੇ ਉੱਤੇ ਅੱਕ ਕੇ ਜੋ ਵਰਤਾਰਾ ਇਹ ਕਰ ਰਹੇ ਨੇ, ਜੇ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਤੱਕ ਜਾਂਦੇ ਨੇ, ਤੇ ਪਾਕਿਸਤਾਨ ਦੀ ਤਾਂ ਲਾਈਫ ਲਾਈਨ ਹੈ। ਔਰ ਉਸ ਹਾਲਤ ਦੇ ਵਿੱਚ ਕੋਈ ਵੀ ਜਿਹੜੀ ਜੰਗ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਹੈ ਉਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹੇਗੀ। ਨਿਊਕਲੀਅਰ ਜਿਹੜਾ ਉਹ ਐਜ਼ ਏ ਆਪਸ਼ਨ ਇਹ ਹੋਏਗਾ, ਔਰ ਜ਼ਾਹਰ ਹੈ ਇੰਡੀਆ ਵੀ ਨਿਊਕਲੀਅਰ ਰਿਟੈਲੀਏਟ ਕਰੇਗਾ। ਨਤੀਜਾ ਬਾਕੀ ਕੇਰਲਾ ਤੱਕ ਕੀ ਪਹੁੰਚੇਗਾ ਜਾਂ ਅਸਾਮ ਤੱਕ ਕੀ ਪਹੁੰਚੇਗਾ ਜਾਂ यूपी राजस्थान तक की जाएगा, पर असी ਜਿਹੜੇ बिल्कुल साड़ी 600 किलोमीटर के करीब सरहद ਜਿਹੜਾ है, और कला यही नहीं है कि भी कोई बम सुट्टने ने उन्होंने। हुण जे इंडिया ने जे पृथ्वी मिसाइल्स जलंधर ਜਾਂ बठिंडे च रखिया हुई ने सरफेस टू सरफेस जिन्हां दी 200-300 किलोमीटर मार है, क्योंकि पाकिस्तान दे कोल तां कोई स्ट्रैटेजिक डेप्थ ही नहीं है। तुसीं अमृतसर टू काबल ਜਿਹੜਾ है वो तोखराम तक जानते हो किन्ना क है उन्होंने। और पाकिस्तान की करेगा फिर? पाकिस्तान दे कोल भी मच, और जड़ियां इन्हां दियां इंटरनेशनल मॉनिटरिंग एजेंसीज ने जड़ियां कहंदियां ने जी किहदे कोल किन्ने न्यूक्लीयर वारहेड ने। पाकिस्तान कोल अज भी बेशक वो साइज दे विच 5 गुणा छोटा है, आबादी च शायद 6वां हिस्सा है उहदा, लेकिन इहदे बावजूद पाकिस्तान कोल न्यूक्लीयर वारहेड ज्यादा ने भारत दे कोलों। सो जे ये पाकिस्तान की होंद मिटाण की गल सोचते हैं जां जी 4 टुकड़े कर दो जां आज़ाद कश्मीर, पाकिस्तान की करेगा फाइनल? और उदा सब तो ज्यादा खमियाजा कौन भुगतेगा? असी, क्योंकि असी विचकार है। सो इसलिए जदों असी रिपीटेडली ये गल इत्थों दे ओपीनियन मेकरस, लॉ मेकरस, डिसीजन मेकरस नूं कहंदे हैं कि भाई आलमोस्ट हुण तां इंडिया चीन नूं पिछे छड्ड गया न्याणे जम्मण दे मामले च। सब तो ज्यादा आबादी है, 1/3 दुनिया तो उस खिते च है, चाइना, इंडिया, पाकिस्तान, ये सारियां आबादियां मिला लो कि भाई जे इस लैवल का जिथे सारी ह्यूमन रेस का एक इन्ना वड्डा हिस्सा जिहड़ा आलमोस्ट बैठा है, ते जे उस खिते दे विच परमानेंट पीस, स्टेबिलिटी, प्रॉस्पेरिटी तीनों ही चीज़ां हैं इन द सेम ऑर्डर। अमन तो बिना स्टेबिलिटी नहीं हुंदी, स्टेबिलिटी तो बिना प्रॉस्पेरिटी नहीं, खुशहाली नहीं होंगी। और उदा इको एक जिहड़ा सोल्यूशन है वो अज समझ आ जाए, होर खवारीबाद आए जां फिर वो डंडियां सोटियां वाली लड़ाई तक पहुंच जाए, तो हुण रब जाणदा वो यही है कि बफर स्टेट खालिस्तान जे इस विचाले हुंदी है, फिर इंडिया और पाकिस्तान दोनों के बॉर्डर भी टुट जाते हैं आपस चों, फिर इंडिया और चाइना का बॉर्डर भी टुट जाता है, क्योंकि लद्दाख और वो दूसरा सारा हिस्सा विच ही ਜਿਹੜਾ ਉਹ ਕਸ਼ਮੀਰੀਆਂ ਦਾ ਸੋਲੂਸ਼ਨ ਵੀ ਨਿਕਲ ਆਉਂਦਾ, ਉਹਨਾਂ ਨੂੰ ਵੀ ਆਜ਼ਾਦੀ ਦਾ ਹੱਕ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਅੱਜ ਜਦੋਂ 25 ਵਰੇ ਹੋ ਗਏ ਨੇ, ਇਸ ਨੂੰ ਇੰਡੀਆ ਤਾਂ ਸੈਲੀਬ੍ਰੇਟ ਕਰਦਾ ਐਜ਼ ਏ ਗ੍ਰੇਟ ਟੈਕਨੋਲੋਜੀ ਡੇ। ਔਰ ਇਹ ਅਫਸੋਸ ਹੈ ਕਿ ਜਦੋਂ ਇਹ ਭਾਰਤ ਨੇ ਧਮਾਕੇ ਕੀਤੇ ਔਰ ਭਾਰਤ ਦੇ ਜਿਹੜੇ ਹਿੰਦੂ ਤਵੀ ਨੇ ਉਹ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਨਾਚ ਕਰ ਰਹੇ ਸੀ, ਤਾਂ ਬਾਹਰਲਿਆਂ ਨੇ ਆਰਟੀਕਲ ਲਿਖਿਆ, ਉਹਨਾਂ ਨੇ ਕਿਹਾ ਵਟ ਕਾਈਂਡ ਆਫ ਪੀਪਲ ਦੇ ਆਰ डांसिंग फॉर द न्यूक्लीयर डिस्ट्रक्शन। क्योंकि इत्थे तां जे किसी का न्यूक्लीयर वेस्ट भी किसी खिते जाके सुटना हो तो लोग खलो जाते हैं दूजा। और कला ये नहीं है, इन्हां दा डेलीबरेटली पोखरान च करना, पंजाब जाके तुसीं गुजरात दे जां दूजे होर थां ते करो। और उहदा ये इफैक्ट भी सी कि उहदा अज भी जिथे इन्हां ने कीता है उहदे आले दुआले च रेडिएशन दे नाल किन्ना नुकसान हो रहा है। इमीडिएट विक्टिम ਇਹਦਾ ਸੀ ਦਰਬਾਰਾ ਸਿੰਘ ਜੀ। ਇੱਕ ਦਰਬਾਰਾ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਹੋਇਆ ਜਿਹਨੂੰ ਸੰਤ ਪਿੰਡਾਂ ਵਾਲੇ ਜ਼ਕਰੀਆ ਕਹਿੰਦੇ ਸੀ। ਇੱਕ ਦਰਬਾਰਾ ਸਿੰਘ ਨਕੋਦਰ ਦਾ ਰਹਿਣ ਵਾਲਾ ਰਾਜਸਥਾਨ ਦਾ ਗਵਰਨਰ ਸੀ ਜਦੋਂ ਕਿ ਇਹ ਜਿਹੜਾ 11 ਮਈ 1998 ਨੂੰ ਧਮਾਕੇ ਕੀਤੇ ਗਏ। ਇਹ ਵੀ ਸਾਈਟ ਤੇ ਗਿਆ, ਉਹਦੇ ਨਾਲ ਡਾਕਟਰ ਆਜ਼ਾਦ ਔਰ ਵਾਜਪਾਈ ਪ੍ਰਾਈਮ ਮਿਨਿਸਟਰ ਸੀ। और जो ही उत्थों वापस आया 48 घंटे ਦੇ ਵਿੱਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਸੀ। ਔਰ ਉਦੋਂ ਇਹ ਖਬਰ ਇਹਨਾਂ ਨੇ ਦਬਾ ਦਿੱਤੀ ਸੀ, ਪਰ ਇਹ ਜਿਹੜੇ ਉਹਨਾਂ ਦੇ ਇੱਕ ਐਕਸਪਰਟ ਨੇ ਪ੍ਰਾਈਵੇਟਲੀ ਬਾਅਦ ਕਿਸੇ ਹੋਰ ਤੇ ਕਿਹਾ ਕਿ ਵੀ ਜੀ ਇਹ ਉਹਦਾ ਅਸਰ ਹੋ ਸਕਦਾ, ਕਿਉਂਕਿ ਅਦਰਵਾਈਜ਼ ਤਾਂ ਇੰਨੀ ਖੁਸ਼ੀ ਦੀ ਗੱਲ ਸੀ, ਲੋਕ ਤਾਂ ਨੱਚ ਰਹੇ ਸੀ ਜੀ ਅਸੀਂ ਨਿਊਕਲੀਅਰ ਬਣ ਗਏ। ਲੇਕਿਨ ਦਰਬਾਰਾ ਸਿੰਘ ਪਹਿਲੀ ਕੈਜੂਅਲਟੀ ਸੀ। ਔਰ ਕੱਲਾ ਇਹੀ ਨਹੀਂ, ਇਹਨਾਂ ਨੇ ਜਿਵੇਂ ਫਿਰ ਰਿਡੀਕਿਊਲ ਕੀਤਾ
ਜਦੋਂ ਇੰਦਰਾ ਗਾਂਧੀ ਨੇ ਪਹਿਲਾ ਕਰੂੜ ਧਮਾਕਾ 1974 ਚ ਕੀਤਾ ਸੀ, ਉਹਦਾ ਜਿਹੜਾ ਉਹਨਾਂ ਨੇ ਕੋਡ ਨੇਮ ਰੱਖਿਆ ਸੀ ਸਮਾਈਲਿੰਗ ਬੁੱਧਾ, ਕਿ ਬੁੱਧ ਸਮਾਈਲ ਕਰ ਰਿਹਾ, ਬੁੱਧ ਦੇ ਉੱਤੇ ਤਨ ਜਿਹੜਾ ਅਹਿੰਸਾ ਪਰਮੋ ਧਰਮਾ ਕਰਦਾ। ਔਰ ਇਹ ਜਦੋਂ ਇਹਨਾਂ ਨੇ ਪੋਖਰਾਨ ਚ 11 ਮਈ 1998 ਨੂੰ ਕੀਤਾ, ਇਹਦਾ ਕੋਡ ਨੇਮ ਸੀ ਲਾਫਿੰਗ ਬੁੱਧਾ। ਜਦੋਂ ਅਸੀਂ ਇਹ ਕਹਿੰਦੇ ਆ ਵੀ ਜਿਵੇਂ ਬੁੱਧ ਧਰਮ ਦਾ ਸਫਾਇਆ ਕੀਤਾ ਇਵੇਂ ਇਹਨਾਂ ਨੇ, ਔਰ ਐਲਾਨਨਾਮੇ ਦੇ ਵਿੱਚ ਸ਼ੰਕਰਾ ਦੀ ਗੱਲ, ਬੁੱਧ ਧਰਮ ਦੀ ਗੱਲ ਬਾਰ-ਬਾਰ ਹੈ ਕਿ ਭਾਈ ਉਸੇ ਲਾਈਨ ਦੇ ਉੱਤੇ ਸ਼ਾਸਤਰ ਔਰ ਸ਼ਸਤਰ। ਸੋ ਅੱਜ ਦਾ ਦਿਨ ਮੈਂ ਸਮਝਦਾ ਇਹ ਸਾਡੇ ਲਈ ਵੀ ਸਿੱਖ ਕੌਮ 35 ਮਿਲੀਅਨ ਸਿੱਖ ਨੇਸ਼ਨ ਦਾ ਇਹ ਰਿਜ਼ੋਲਵ ਹੋਣਾ ਚਾਹੀਦਾ ਕਿ ਭਾਈ ਅਸੀਂ ਆਪਣੀ ਬਫਰ ਸਟੇਟ ਕ੍ਰੀਏਟ ਕਰਨੀ ਹੈ। ਅਦਰਵਾਈਜ਼ ਜੇ ਅਸੀਂ ਰਾ ਮਟੀਰੀਅਲ ਹੀ ਬਣਨਾ, ਉਧਰ ਫੌਜ ਵੀ ਸਾਨੂੰ ਮਰਵਾ ਰਹੇ ਨੇ। ਹੋਇਆ ਜੀ ਪੁੰਛ ਦੇ ਵਿੱਚ ਹੋਇਆ, 5 ਮਰ ਗਏ, 4 ਸਿੱਖ ਨੇ, ਹੁਣ ਲਿਖੀ ਜਾਓ ਜੀ ਫਲਾਣਾ ਇਕਲੌਤਾ ਪੁੱਤਰ ਫਲਾਣਾ। ਕਿਉਂਕਿ ਇਵੇਂ ਹੀ ਜਦੋਂ ਤੁਸੀਂ ਕਿਸੇ ਦੇ ਰਹਿਮੋ ਕਰਮ ਤੇ ਹੋਵੋਗੇ, ਤੁਸੀਂ ਰਾ ਮਟੀਰੀਅਲ ਬਣ ਕੇ ਇਸਤੇਮਾਲ ਹੋਵੋਗੇ। ਉਹ ਅੰਗਰੇਜ਼ਾਂ ਨੇ ਵੀ ਕੀਤਾ, ਅੱਜ ਹਿੰਦੂਤਵੀ ਵੀ ਕਰ ਰਹੇ ਨੇ। ਸੋ ਬਫਰ ਸਟੇਟ ਖਾਲਿਸਤਾਨ ਹੀ ਇੱਕੋ ਇੱਕ ਸੋਲੂਸ਼ਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 11 ਮਈ 1981 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਇੱਕ ਵੱਖਰੀ ਕੌਮ ਦਾ ਜਿਹੜਾ ਮਤਾ ਹੈ ਉਹ ਪਾਸ ਕੀਤਾ ਸੀ। ਸੋ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ 25 ਮਾਰਚ 1981 ਨੂੰ ਇਹ ਮਤਾ ਪਾਸ ਕੀਤਾ, ਜਿਸ ਦੇ ਉੱਤੇ ਪ੍ਰਵਾਨਗੀ ਦੀ ਮੋਹਰ ਅਕਾਲ ਤਖਤ ਸਾਹਿਬ ਵੱਲੋਂ 21 ਅਪ੍ਰੈਲ 1981 ਨੂੰ ਲਗਾਈ ਗਈ ਸੀ। ਸੋ ਵੇਖਣਾ ਇਹ ਹੈ ਕਿ 42 ਸਾਲ ਪਹਿਲਾਂ ਸਿੱਖ ਕੌਮ ਇੱਕ ਵੱਖਰੀ ਕੌਮ ਦਾ ਮਤਾ ਪਾਸ ਕਰਨ ਵਾਲਾ ਅਕਾਲੀ ਦਲ ਅੱਜ ਕਿੱਥੇ ਖੜਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੈਂ ਬਹੁਤ ਵਾਰ ਇਹਨਾਂ ਦੇ ਹਿੰਦੂਤਵੀ ਲੀਡਰਾਂ ਦੀਆਂ ਜਿਹੜੀਆਂ ਖਾਸ ਤੌਰ ਤੇ ਸਿੱਖਾਂ 'ਚ ਆ ਕੇ ਤਕਰੀਰਾਂ ਕਰਦੇ ਨੇ, ਉਹਨਾਂ ਨੂੰ ਮੈਂ ਸੁਣਨ ਦੀ ਕੋਸ਼ਿਸ਼ ਕਰਦਾ ਹਾਂ ਕਿ ਵੀ ਇਹਨਾਂ ਦੇ ਚੱਕਰ ਵਿਊ ਦਾ ਜਿਹੜਾ ਹੈ ਉਹ ਹੋਰ ਕਿਹੜਾ ਦਾ ਪੇਚ ਹੈ। ਕਿਉਂਕਿ ਇੱਕ ਚੱਕਰ ਨਹੀਂ ਹੁੰਦਾ, ਚੱਕਰ ਦੇ ਅੰਦਰ ਚੱਕਰ, ਉਹਦੇ ਅੰਦਰ ਚੱਕਰ, ਖੋਲ ਦੇ ਅੰਦਰ ਪੋਲ, ਪੋਲ ਦੇ ਅੰਦਰ ਖੋਲ, ਔਰ ਉਸ ਸਾਰੇ ਚੋਂ ਇਹਦੇ ਬਾਵਜੂਦ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਕਿਸੇ ਨੂੰ ਪਤਾ ਨਹੀਂ ਹੁੰਦਾ। ਅਮਿਤ ਸ਼ਾਹ ਜਿਹਨੇ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਮੌਕੇ, ਅੰਤਮ ਅਰਦਾਸ ਮੌਕੇ ਜਿਹੜੀ 8-9 ਮਿੰਟ ਦੀ ਤਕਰੀਰ ਕੀਤੀ, ਉਹ ਬੜੇ ਧਿਆਨ ਨਾਲ ਸੁਣਨ ਵਾਲੀ ਹੈ। ਬੇਸ਼ੱਕ ਅਸੀਂ ਆਪਣੇ ਤੌਰ ਦੇ ਉੱਤੇ ਉਹਦੀ ਸ਼ਖਸੀਅਤ ਨੂੰ ਕਿਵੇਂ ਹਿੰਦੂ ਤਵੀਆਂ ਨੇ ਜਿੰਨਾ ਦੁੱਖ ਮਨਾਇਆ, ਮੋਹਨ ਭਾਗਵਤ ਨੇ, ਔਰ ਦੂਸਰਾ ਕਿ ਭਾਈ ਅੱਧੀ ਸਦੀ 'ਚ ਜਿੰਨਾ ਨੁਕਸਾਨ ਇਸ ਬੰਦੇ ਨੇ ਸਿੱਖ ਸੰਸਥਾਵਾਂ ਦਾ ਕੀਤਾ, ਉਹਨਾਂ ਤਾਂ 555 ਸਾਲ ਦੇ ਸਿੱਖ ਇਤਿਹਾਸ 'ਚ ਕਿਸੇ ਬੰਦੇ ਨੇ ਨਹੀਂ ਕੀਤਾ। ਉਹੀ ਕਾਰਨ ਹੈ ਕਿ ਵੀ ਉਹ ਜਿਹੜਾ ਇਹਨਾਂ ਦਾ ਡਾਰਲਿੰਗ ਹੈ। ਔਰ ਉਹਦੇ 'ਚ ਜਿਹੜੀ ਜਦੋਂ ਤੁਸੀਂ ਬਾਕੀਆਂ ਨੂੰ ਵੀ ਦੇਖਦੇ ਹੋ, ਮੈਨੂੰ ਅਫਸੋਸ ਹੋਇਆ ਦਿੱਲੀ ਦੇ ਇੱਕ ਸਿਰਕੱਢ ਆਗੂ ਨੇ ਜਿਹੜੇ ਅਦਰਵਾਈਜ਼ ਕਿਸੇ ਵੇਲੇ ਟੋੜੇ ਦੇ ਵੀ ਕਰੀਬੀ ਔਰ ਅਦਰਵਾਈਜ਼ ਵੀ ਜਿਹੜੇ ਸੁਲਝੇ ਹੋਏ, ਕਿ ਭਾਈ ਕਿਵੇਂ ਜਦੋਂ ਲੋਕ, ਉਹੀ ਲੋਕ ਜਿਹੜੇ ਬਾਦਲਾਂ ਬਾਰੇ, ਜੋ ਬਾਦਲਾਂ ਦਾ ਸੱਚ ਕਿਸੇ ਜ਼ਮਾਨੇ 'ਚ ਬਿਆਨਦੇ ਸੀ, ਅੱਜ ਸਰਵਾਈਵਲ ਦੇ ਚੱਕਰ ਦੇ ਵਿੱਚ ਉਹ ਸੁਖਬੀਰ ਬਾਦਲ 'ਚੋਂ ਬਾਦਲ ਦਾ ਰੂਪ ਦੇਖ ਰਹੇ ਨੇ ਕਿ ਜੀ ਪੰਥ ਦੀ ਸੇਵਾ ਔਰ ਪੰਥ ਔਰ ਉਸ ਲੈਵਲ ਦਾ ਬੰਦਾ ਕੋਈ ਨਹੀਂ। ਲੇਕਿਨ ਜਦੋਂ ਤੁਸੀਂ ਅਮਿਤ ਸ਼ਾਹ ਦਾ ਦੇਖਦੇ ਹੋ, ਇੱਕ ਤਾਂ
ਉਹਦੀ ਡਿਲੀਵਰੀ ਪਹਿਲਾਂ ਤਾਂ ਮੈਨੂੰ ਇਹ ਹਮੇਸ਼ਾ ਹੀ ਲੱਗਦਾ ਸੀ ਵੀ ਇਹ ਐਵੇਂ ਗੈਂਡੇ ਦਾ ਬੱਚਾ ਜਿਹੜਾ ਉਹ ਆਪਣੇ ਹਿੰਦੂ ਤਵੀਆਂ ਨੂੰ ਹੀ ਕਰਦਾ, ਪਰ ਜਿਵੇਂ ਉਹਨੇ ਸਿੱਖ ਆਡੀਅנס 'ਚ ਆ ਕੇ ਸਾਡੇ ਚੋਂ ਤਾਂ ਅੱਧੇ ਜਿਹੜੇ ਸਾਡੇ ਸਪੀਕਰ ਹੁੰਦੇ ਨੇ ਉਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਹਿ ਰਹੇ ਹੁੰਦੇ ਨੇ ਤੇ ਕਈ ਵਾਹਿਗੁਰੂ ਜੀ ਦਾ ਖਾਲਸਾ ਉਹਨੇ ਬਿਲਕੁਲ ਕਰੈਕਟ ਪ੍ਰੋਨੰਸੀਏਸ਼ਨ ਔਰ ਜਿਵੇਂ ਉਹਨੇ ਆਪਣੀ ਸਪੀਚ ਕਿਤੇ ਸਿੱਖ ਪੰਥ ਕਿਤੇ ਪੰਥ ਲਫ਼ਜ਼ ਹੀ ਉਹਨੇ ਇਸਤੇਮਾਲ ਕੀਤਾ, ਕਿਉਂਕਿ ਇਹ ਵੀ ਹਿੰਦੂ ਤਵੀਆਂ ਦਾ ਹੈ ਕਿ ਆਡੇ ਧਰਮ ਨਹੀਂ ਹੈ, ਇਹ ਇੱਕ ਪੰਥ ਹੈ, ਰਸਤਾ ਹੈ, ਇੱਕ ਫਿਰਕਾ ਹੈ। ਲੇਕਿਨ ਇਸ ਸਭ ਤੋਂ ਬਾਅਦ ਜਦੋਂ ਉਹਨੇ ਬਾਦਲ ਬਾਰੇ ਉਸ ਨੂੰ ਮਹਾ ਮਾਨਵ ਔਰ ਇੱਕ ਅਜਾਤ ਸ਼ਤਰੂ ਕਿ ਉਹਨੇ ਜੀ ਉਹਦੇ 70 ਸਾਲ ਦੇ ਕਰੀਅਰ ਦੇ ਵਿੱਚ ਕੋਈ ਉਹਦਾ ਦੁਸ਼ਮਣ ਨਹੀਂ ਸੀ, ਜਦੋਂ ਮਰਿਆ ਤਾਂ ਉਹਦਾ ਕੋਈ ਦੁਸ਼ਮਣ ਨਹੀਂ ਸੀ, ਉਹਨੇ ਕਿਹਾ ਇਹ ਤਾਂ ਅਜਾਤ ਸ਼ਤਰੂ ਹੈ। ਹੁਣ ਅਜਾਤ ਸ਼ਤਰੂ ਨੂੰ ਸਮਝਣ ਲਈ ਤੁਹਾਨੂੰ ਹਿੰਦੂ ਇਤਿਹਾਸ ਚੋਂ ਦੇਖਣਾ ਪਏਗਾ ਵੀ ਅਜਾਤ ਸ਼ਤਰੂ ਕੀ ਕਰੈਕਟਰ ਹੈ ਜਿਹੜਾ ਉਹਨੂੰ ਬਿਆਨ ਰਿਹਾ, ਉਹਨੂੰ ਮਹਾ ਮਾਨਵ ਵੀ ਬਿਆਨ ਰਿਹਾ ਔਰ ਉਹਨੂੰ ਕਹਿ ਰਿਹਾ ਕਿ ਜੀ ਇਹ ਜਿਹੜਾ ਦੇਸ਼ ਨੇ ਇੱਕ ਸੱਚਾ ਸੇਵਕ ਔਰ ਪੰਥ ਨੇ ਇੱਕ ਸਿਪਾਹੀ ਸੱਚਾ ਸਿਪਾਹੀ ਉਹ ਗਵਾ ਦਿੱਤਾ ਹੈ ਔਰ ਇਹ ਉਹ ਇਧਰ ਉਧਰ ਕਰ ਰਹੇ ਸਾਰੇ। ਹੁਣ ਮੈਂ ਉਹ ਸਾਰੀ ਸੋਚਣ ਤੋਂ ਫਿਰ ਉਹਨੇ ਬਿਲਕੁਲ ਆਪਣਾ ਮੈਸੇਜ ਜੋ ਦਿੱਤਾ ਜੋ ਉਹਨੇ ਕਿ ਦੇਸ਼ ਨੂੰ ਜੋੜਨ ਲਈ ਉਹਨੇ ਕਿਵੇਂ ਹਮੇਸ਼ਾ ਉਹ ਹਿੰਦੂ ਸਿੱਖ ਭਾਈਚਾਰੇ ਦਾ ਇੱਕ ਐਂਬੈਸਡਰ ਸਾਡੀ ਪਾਰਟੀ ਨੂੰ ਵੀ ਉਹਨੇ ਗਾਈਡ ਕੀਤਾ ਔਰ ਸਾਡੇ ਨਾਲ ਉਹਨਾਂ ਨੇ ਹਮੇਸ਼ਾ ਜਿਹੜਾ ਉਹ ਮੋਢੇ ਨਾਲ ਮੋਢਾ ਜੋੜਿਆ, ਇਹ ਉਹ ਤਾਂ ਕਸਟਮਰ ਹੀ ਜਾਇਆ ਸੀ। ਲੇਕਿਨ ਕੁੱਲ ਮਿਲਾ ਕੇ ਉਹਨੇ ਕਿ ਜੋ ਕਾਰਗਿਲ ਦੀ ਜੰਗ ਹੋਏ ਉਹ ਦੇਸ਼ ਦੇ ਉੱਤੇ ਹੋਏ ਉਹ ਹਮੇਸ਼ਾ ਖਲੋਤੇ ਤੇ ਦਿਸ। ਹੁਣ ਮੈਂ ਜਦੋਂ ਸੁਣ ਵੀ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਵੀ ਸ਼੍ਰੋਮਣੀ ਅਕਾਲੀ ਦਲ 100 ਸਾਲ ਪਹਿਲਾਂ ਜਿਹੜੀ ਇੱਕ ਸਿੱਖ ਕੌਮ ਸਿੱਖ ਪੰਥ ਦੇ ਭਵਿੱਖ ਨੂੰ ਲੈ ਕੇ ਬੇਸ਼ੱਕ ਸ਼ੁਰੂਆਤ ਤਾਂ ਗੁਰਦੁਆਰਾ ਸੁਧਾਰ ਲਹਿਰ ਤੋਂ ਹੋਈ, ਪਰ ਇੱਕ ਆਈਡੈਂਟੀਟੀ ਦੀ ਗੱਲ ਬਿਲਕੁਲ ਉਸ ਨੂੰ ਅੱਗੇ ਹੋ ਕੇ ਪੰਥ ਨੇ ਗੁਰੂ ਦੀ ਕਲਾ ਵੀ ਵਰਤੀ। ਮੋਰਚਿਆਂ ਦਾ ਜੇ ਇਤਿਹਾਸ ਦੇਖੀਏ 1920 ਦਾ ਤਾਂ ਕੀ ਕਹਿਣਾ, ਔਰ ਅਕਾਲੀ ਲਫ਼ਜ਼ ਜਿਹੜਾ ਹੈ ਉਹ ਇੱਕ ਤਿਆਗ ਔਰ ਉਹੀ ਅਕਾਲੀ ਲਫ਼ਜ਼ ਜਿਹੜਾ ਫਿਰ ਸਾਡੀ ਪੁਰਾਤਨਤਾ 'ਚ ਅਕਾਲੀ ਫੂਲਾ ਸਿੰਘ ਸਾਡੇ ਜਿਨ੍ਹਾਂ ਨੂੰ ਅੱਜ ਅਸੀਂ ਨਿਹੰਗ ਪਰੰਪਰਾ ਕਹਿੰਦੇ ਹਾਂ, ਇਕੱਲਾ ਜੰਗ ਦੇ ਮੈਦਾਨ 'ਚ ਹੀ ਅਕਾਲ ਗੁਜਾਨ ਵਾਲੇ ਨਹੀਂ ਗੁੰਜਾਨ ਵਾਲੇ ਨਹੀਂ, ਇੱਕ ਅਕਾਲ ਦੀ ਪੂਜਾ ਵੀ ਔਰ ਉਹੀ ਨਿਸ਼ਾਨਾ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਤੇ ਫਿਰ ਰਾਜ ਕਰੇਗਾ ਖਾਲਸਾ ਨਾਲ ਜੁੜਿਆ ਹੋਇਆ ਔਰ ਸਾਰਾ ਭਾਵ ਔਰ ਉਹੀ ਮੂਵਮੈਂਟ ਜਿਹੜੀ ਕਿ 1849 ਚ ਸਿੱਖ ਰਾਜ ਆਉਣ ਤੋਂ ਬਾਅਦ ਅਕਾਲ ਤਖਤ ਨੂੰ ਮਰਕਜ਼ ਬਣਾ ਕੇ ਬੇਸ਼ੱਕ ਮੂਵਮੈਂਟਸ ਕੂਕਾ ਲਹਿਰ ਵੀ ਉੱਠੀ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਔਰ ਗਦਰ ਪਾਰਟੀ ਵੀ ਉਹਨਾਂ ਦਾ ਇੱਕ ਆਪਣਾ ਡ੍ਰੀਮ ਸੀ ਕਿ ਉਹਨਾਂ ਨੇ ਕਿਵੇਂ ਕਰਨਾ, ਲੇਕਿਨ ਇਹ ਪਹਿਲੀ ਵਾਰ ਸੀ ਜਦੋਂ ਅਸੀਂ 18ਵੀਂ 19ਵੀਂ ਸਦੀ ਤੋਂ ਬਾਅਦ ਅਕਾਲ ਤਖਤ ਮਰਕਜ਼ ਬਣਿਆ, ਮੋਰਚਿਆਂ ਦਾ ਵੀ ਮਰਕਜ਼ ਬਣਿਆ ਔਰ ਫਿਰ ਪੰਥ ਔਰ ਅਕਾਲੀ ਦਲ ਆਲਮੋਸਟ ਸਮਰਥਕ ਹੋ ਗਏ, ਸਿਨੋਨਿਮਸ ਹੋ ਗਏ। ਅੱਜ ਵੀ ਉਹ ਬਜ਼ੁਰਗਾਂ ਦੀ ਜਨਰੇਸ਼ਨ ਹੈ ਜਿਨ੍ਹਾਂ ਨੇ ਜੇ ਕਿਹਾ ਜਾਏ ਕਿ ਜੀ ਵੋਟ ਤੁਸੀਂ ਇਹਨੂੰ ਪਾਉਣੀ ਹੈ ਤੇ ਉਹ ਕਹਿੰਦੇ ਜੀ ਵੋਟ ਤਾਂ ਅਸੀਂ ਪੰਥ ਨੂੰ ਪਾਉਣੀ ਹੈ, ਤੇ ਉਹਨਾਂ ਦੇ ਲਈ ਪੰਥ ਦਾ ਮਤਲਬ ਅਕਾਲੀ ਦਲ ਹੀ ਹੁੰਦਾ ਸੀ। ਹਾਲਾਂਕਿ ਜਿਸ ਗੱਲ ਨੂੰ ਇਹਨਾਂ ਬਾਦਲ ਟੱਬਰ ਨੇ ਜਿਸ ਕਦਰ ਨੁਕਸਾਨ ਪਹੁੰਚਾਇਆ, ਬੇੜਾਗਰ ਕੀਤਾ, ਟੁੱਟਿਆ, ਲੇਕਿਨ ਅਕਾਲੀ ਦਲ ਕਿਵੇਂ ਡਿਵੀਏਟ ਹੁੰਦਾ ਚਲਾ ਗਿਆ। ਅਸੀਂ ਤਾਂ 47 ਦੇ ਦੌਰ ਦੀ ਗੱਲ ਕਰਦੇ ਹਾਂ ਵੀ ਕਿੰਨਾ ਵੱਡਾ ਬਜਰ ਗੁਨਾਹ ਇਹਨਾਂ ਨੇ ਕੀਤਾ, ਜਦੋਂ ਕਿ ਆਪਣਾ ਅੱਡ ਮੁਲਕ ਖਾਲਿਸਤਾਨ ਲੈਣ ਦੀ ਥਾਂ ਕਿਵੇਂ ਕਾਂਗਰਸ ਦੇ ਢਹਿ ਚੜੇ। ਲੇਕਿਨ ਇਹ ਗੱਲ ਤੋਂ ਕੋਈ ਮਾਸਟਰ ਤਾਰਾ ਸਿੰਘ ਨੂੰ ਕ੍ਰੈਡਿਟ ਡਿਨਾਈ ਨਹੀਂ ਕਰ ਸਕਦਾ ਕਿ ਪੋਸਟ 47 ਜਦੋਂ ਉਹਨੇ ਵੱਡੀ ਫੋਲੀ ਆਪਣੀ ਰਿਅਲਾਈਜ਼ ਕੀਤੀ, ਫਿਰ ਉਹਨੇ ਲਾਮਬੰਦੀ ਕੀਤੀ। ਉਹਨੂੰ ਲੱਗਾ ਕਿ ਭਾਈ ਜੇ ਅਸੀਂ ਆਪਣਾ ਧਰਮ ਕਲਚਰ ਸੱਭਿਆਚਾਰ ਬੋਲੀ ਔਰ ਹੋਂਦ ਬਚਾਣੀ ਹੈ ਤੇ ਫਿਰ ਬੇਸ਼ੱਕ ਲਿੰਗੁਇਸਟਿਕ ਸਟੇਟਸ ਦਾ ਜ਼ਮਾਨਾ ਆ ਗਿਆ, ਅਸੀਂ ਪੰਜਾਬੀ ਸੂਬੇ ਦੇ ਥੱਲੇ ਲਾਮਬੰਦ ਕੀਤਾ। ਲੇਕਿਨ ਇਹ ਰਿਪੀਟਡਲੀ ਮਾਸਟਰ ਤਾਰਾ ਸਿੰਘ ਦਾ ਔਰ ਉਸ ਦੌਰ ਦੇ ਅਕਾਲੀਆਂ ਦਾ ਇਹ ਸੀ ਕਿ ਸਿੱਖਾਂ ਨੂੰ ਧਰਮ ਪਿਆਰਾ ਹੈ ਜਾਂ ਧਰਮ ਪਹਿਲੋਂ ਹੈ ਦੇਸ਼ ਪਹਿਲੋਂ ਨਹੀਂ। ਉਦੋਂ ਵੀ ਇਹ ਸਵਾਲ ਜਿਹੜਾ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਦੱਸੋ ਜੀ ਤੁਹਾਨੂੰ ਧਰਮ ਪਿਆਰਾ ਹੈ ਕਿ ਦੇਸ਼ ਪਿਆਰਾ ਹੈ, ਬਿਲਕੁਲ ਤੁਹਾਡੇ ਲਈ ਧਰਮ ਪਹਿਲਾਂ ਕਿ ਦੇਸ਼ ਪਹਿਲਾਂ, ਔਰ ਉਹਨਾਂ ਦਾ ਉਸ ਦੌਰ ਦੇ ਅਕਾਲੀਆਂ ਦਾ ਇਹੀ ਜਵਾਬ ਹੁੰਦਾ ਸੀ ਕਿ ਸਾਡੇ ਲਈ ਧਰਮ ਪਹਿਲਾਂ, ਦੇਸ਼ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਹੱਦਾਂ ਬਦਲਦੀਆਂ ਰਹਿੰਦੀਆਂ ਨੇ। ਔਰ ਇਹ ਆਰਗੂਮੈਂਟ ਹੁੰਦਾ ਸੀ ਕਿ ਜੇ ਸਾਨੂੰ ਦੇਸ਼ ਤਾਂ ਮਿੱਟੀ ਨੂੰ ਹੀ ਕਹਿੰਦੇ ਨੇ ਕਿ ਵੀ ਜੇ ਹੁੰਦਾ ਤੇ ਸਾਡੇ ਪੁਰਖਿਆਂ ਦੀ ਮਿੱਟੀ ਤਾਂ ਪਾਕਿਸਤਾਨ 'ਚ ਹੈ,
ਅਸੀਂ ਕਿਉਂ ਛੱਡ ਕੇ ਆਏ? ਬਿਲਕੁਲ। ਕਿਉਂਕਿ ਸਾਨੂੰ ਲੱਗਦਾ ਸੀ ਕਿ ਬਤੌਰੇ ਸਿੱਖ ਧਰਮ ਦੇ ਅਸੀਂ ਉੱਥੇ ਪ੍ਰਫੁੱਲਤ ਨਹੀਂ ਹੋ ਸਕਦੇ, ਆਪਣੇ ਧਰਮ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ, ਇਸ ਲਈ ਸਾਡੇ ਲਈ ਧਰਮ ਪਹਿਲੋਂ ਹੈ। ਹੁਣ ਹੌਲੀ ਹੌਲੀ ਅਕਾਲੀ ਦਲ ਦੇ ਵਿੱਚ ਜਦੋਂ ਇਹ ਬਾਦਲਾਂ ਦਾ ਦੌਰ ਦੌਰਾ ਰਿਹਾ ਪ੍ਰਭਾਵ, ਇਹਦੇ ਬਾਵਜੂਦ ਕਿ ਅਕਾਲੀਆਂ ਦੇ ਵਿੱਚ ਇੱਕ ਆਪਣੀ ਕਿਸਮ ਦੀ ਧੜੇਬੰਦੀ ਜਾਂ ਦੂਸਰੀ ਹੁੰਦੀ ਸੀ, ਲੇਕਿਨ ਪੰਥ ਦੇ ਮਾਮਲੇ 'ਚ ਇਹ ਕਦੇ ਸਿੱਖਾਂ ਨੂੰ ਜਾਂ ਅਕਾਲੀਆਂ ਨੂੰ ਭੁਲੇਖਾ ਨਹੀਂ ਸੀ ਕਿ ਸਿੱਖ ਇੱਕ ਅਲੱਗ ਪੰਥ ਹੈ, ਅਲੱਗ ਕੌਮ ਹੈ, ਅਲੱਗ ਧਰਮ ਹੈ, ਔਰ ਇਹ ਜੋ ਬ੍ਰਾਹਮਣਵਾਦ 'ਚ ਵਾਲੇ ਸਾਨੂੰ ਮਰਜ ਕਰਨਾ ਚਾਹੁੰਦੇ ਨੇ। ਸਾਰੀ ਸਟਰਗਲ ਇਹਦੇ ਥੱਲੇ ਹੀ ਤੁਰਦੀ ਸੀ। ਜਦੋਂ ਸੰਤ ਪਿੰਡਾਂ ਵਾਲੇ ਸੀਨ ਦੇ ਉੱਤੇ ਉੱਭਰੇ ਔਰ ਪਹਿਲੀ ਵਾਰ ਸਿੱਖਾਂ ਨੇ ਨਫ਼ਰਤ ਹਿੰਦੂ ਤਵੀਆਂ ਦੀ ਦੇਖੀ, ਜਿਵੇਂ ਉਹ ਨਿਰੰਕਾਰੀਆਂ ਦੇ ਹੱਕ 'ਚ ਖਲੋਤੇ, ਜਿਵੇਂ ਜਗਤ ਨਾਰਾਇਣ ਔਰ ਸਾਰੇ ਜਿਹੜੇ ਤਿੰਨੋਂ ਹੀ ਵੱਡੇ ਲਾਲੇ ਪੰਜਾਬ ਦੀਆਂ ਅਖਬਾਰਾਂ, ਹਿੰਦ ਸਮਾਚਾਰ, ਵੀਰ ਪ੍ਰਤਾਪ, ਹਿੰਦੀ ਮਿਲਾਪ, ਬਾਅਦ 'ਚ ਇਹਨਾਂ ਨੇ ਜਗਬਾਣੀ ਕੱਢੀ, ਉਰਦੂ 'ਚ ਹਿੰਦ ਸਮਾਚਾਰ ਹੁੰਦਾ ਸੀ। ਔਰ ਇਹ ਕਿਵੇਂ ਸਿੱਖਾਂ ਦੇ ਖਿਲਾਫ ਯੋਜਨਾਬੱਧ ਪ੍ਰਚਾਰ ਹੋਇਆ ਔਰ ਦੂਸਰਾ ਹੋਇਆ, ਇਹ ਉਹ ਪੀਰੀਅਡ ਸੀ ਕਿ ਸੰਤ ਪਿੰਡਾਂ ਵਾਲਿਆਂ ਦੀ ਲਲਕਾਰ ਕਿ ਸਿੱਖ ਇੱਕ ਅਲੱਗ ਕੌਮ ਹੈ। ਪਰ ਇਸ ਨੂੰ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਜਦੋਂ ਗੰਗਾ ਸਿੰਘ ਢਿੱਲੋਂ ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਦੇ ਨੂੰ ਸੰਬੋਧਨ ਕਰਨ ਜਾਂਦੇ ਨੇ ਤੇ ਉਹਦੇ 'ਚ ਜਿਹੜੇ ਉਹਨਾਂ ਨੇ ਲਫ਼ਜ਼ ਕਹੇ, ਉਹਨਾਂ ਦੀ ਸਪੀਚ ਦਾ ਇਹ ਹਿੱਸਾ ਸੀ, ਸਿੱਖ ਸਾਰੇ ਨੇਸ਼ਨ, ਹੁਣ ਕੌਮ ਅਸੀਂ ਨੇਸ਼ਨ ਨੂੰ ਕਹਿੰਦੇ, ਸਿੱਖ ਸਾਰੇ ਨੇਸ਼ਨ, we all are born equal with a human right to preserve our religious and cultural heritage, improve our economic inheritance and freedom to mold our destiny। ਔਰ ਇਸੇ ਹੀ ਸਿੱਖ ਐਜੂਕੇਸ਼ਨਲ ਕਾਨਫਰੰਸ 'ਚ ਇਹ ਮੰਗ ਕੀਤੀ ਗਈ ਸੀ ਕਿ ਸਿੱਖ ਕਿਉਂਕਿ ਇੱਕ ਅੱਡ ਕੌਮ ਹੈ, ਸਿੱਖਾਂ ਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਜ਼ ਐਨ ਐਸੋਸੀਏਟ ਮੈਂਬਰ ਜਿਹੜਾ ਉਹ ਇਨਕੋਰਪੋਰੇਟ ਕੀਤਾ ਜਾਣਾ ਚਾਹੀਦਾ ਔਰ ਇਹਦੇ ਲਈ ਅਪਲਾਈ ਕੀਤਾ ਜਾਣਾ ਚਾਹੀਦਾ। ਔਰ ਇਸ ਦੇ ਉੱਤੇ ਇੰਨਾ ਵਾਵੇਲਾ ਹਿੰਦੂ ਤਵੀਆਂ ਨੇ ਮਚਾਇਆ, ਚੀਫ ਖਾਲਸਾ ਦੀਵਾਨ ਵਾਲੇ ਤਾਂ ਕਮਜ਼ੋਰ ਸੀ ਔਰ ਉਹਨਾਂ ਨੇ ਉਸ ਨੂੰ ਫਾਈਨਲੀ ਵਾਪਸ ਲੈ ਲਿਆ ਇਸ ਮਤੇ ਨੂੰ। ਲੇਕਿਨ ਕਿਉਂਕਿ ਸੰਤ ਪਿੰਡਾਂ ਵਾਲੇ ਸੀਨ ਤੇ ਉੱਭਰ ਚੁੱਕੇ ਸੀ ਔਰ ਉਹਨਾਂ ਦਾ ਬਾਰ-ਬਾਰ ਇਹ ਰਿਮਾਈਂਡਰ ਸੀ ਕਿ ਸਿੱਖ ਨਿਸ਼ਚੈਵਾਚਕ ਇੱਕ ਅੱਡ ਕੌਮ ਹੈ। ਔਰ ਇਸ ਦੇ ਮੱਦੇਨਜ਼ਰ 25 ਮਾਰਚ 1981 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਟੌੜਾ ਦੀ ਪ੍ਰਧਾਨਗੀ ਥੱਲੇ ਇਹ ਮਤਾ ਪਾਸ ਕੀਤਾ ਕਿ ਸਿੱਖ ਇੱਕ ਅਲੱਗ ਕੌਮ ਹੈ। ਹੁਣ ਇਹ ਜਿਹੜਾ 25 ਮਾਰਚ 1981 ਨੂੰ ਮਤਾ ਪਾਸ ਹੁੰਦਾ ਹੈ, ਇਸ ਦੇ ਉੱਤੇ 21 ਅਪ੍ਰੈਲ 1981 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਟੈਂਪ ਲਾਈ। ਉਹਨਾਂ ਨੇ ਉਸ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਕਾਲ ਤਖਤ ਤੋਂ ਨਿਰਦੇਸ਼ ਆਇਆ ਕਿ ਸਿੱਖ ਇੱਕ ਅੱਡ ਕੌਮ ਹੈ। ਹੁਣ ਜਦੋਂ ਅਕਾਲ ਤਖਤ ਦੀ ਸਟੈਂਪ ਲੱਗੀ ਤੇ ਅੱਜ ਦੇ ਦਿਨ 11 ਮਈ 1981 ਨੂੰ ਅਕਾਲੀ ਦਲ ਨੇ ਇਹ ਰੈਜ਼ੋਲੂਸ਼ਨ ਕੀਤਾ ਬਾਦਲ ਦੀ ਕਮਾਂਡ ਥੱਲੇ ਕਿ ਸਿੱਖ ਇੱਕ ਅਲੱਗ ਕੌਮ ਹੈ। ਹੁਣ ਅੱਜ ਜਦੋਂ ਅਸੀਂ ਆਲਮੋਸਟ 42 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ 1981 ਤੋਂ, ਬਾਦਲ ਤੁਰ ਗਿਆ, ਉਹਦਾ ਅੱਗੋਂ ਆਪਣਾ ਸਾਰਾ ਜਿਹੜਾ ਗੰਦ ਹੈ ਉਹ ਪੁੱਤਰ ਹੋਏ, ਸਾਲਾ ਹੋਏ, ਨੂੰਹ ਹੋਏ, ਸਾਰਾ ਕੁਨਬਾ ਜਿਨ੍ਹਾਂ ਨੇ ਪੂਰਾ ਹੜੱਪ ਲਿਆ ਹੋਇਆ ਸਿੱਖ ਇੰਸਟੀਟਿਊਸ਼ਨਸ ਨੂੰ। ਲੇਕਿਨ ਉਹ ਅਕਾਲੀ ਦਲ ਜਿਸ ਦਾ ਰਾਜਸੀ ਨਿਸ਼ਾਨਾ ਬੜਾ ਕਲੀਅਰ ਸੀ, ਜਦੋਂ ਇਹ ਰਾਜਸੀ ਨਿਸ਼ਾਨਾ ਆਨੰਦਪੁਰ ਦੇ ਮਤੇ ਦੀ ਗੱਲ ਹੋਏ, ਦੋਨੋਂ ਅਕਾਲੀ ਦਲਾਂ ਦੇ ਮੇਲ ਵੇਲੇ ਦਾ ਡਾਕੂਮੈਂਟ ਹੋਏ ਜਿਹਦੇ ਲਫ਼ਜ਼ ਨੇ ਸਿੱਖਾਂ ਦਾ ਰਾਜਸੀ ਨਿਸ਼ਾਨਾ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਮੁਤਾਬਕ ਖਾਲਸਾ ਜੀ ਕੇ ਬੋਲ ਬਾਲੇ ਹੈ। ਇਸ ਰਾਜਸੀ ਨਿਸ਼ਾਨੇ ਦੀ ਪ੍ਰਾਪਤੀ ਲਈ ਯੋਗ ਦੇਸ਼ ਕਾਲ ਦੀ ਘਾੜਨਾ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਹੈ। ਹੁਣ ਖਾਲਸਾ ਜੀ ਕੇ ਬੋਲ ਬਾਲੇ, ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਅਸੀਂ ਕਿਉਂਕਿ ਹਿੰਦੂਤਵਾ ਮੁੱਖ ਧਾਰਾ ਦਾ ਤਾਂ ਹਿੱਸਾ ਹਾਂ ਨਹੀਂ, ਕਿਉਂਕਿ ਆਲਰੇਡੀ ਸਿੱਖ ਇੱਕ ਅਲੱਗ ਕੌਮ ਹੈ, ਇਸ ਲਈ ਅੱਡ ਦੇਸ਼ ਕਾਲ, ਟਾਈਮ ਐਂਡ ਸਪੇਸ, ਇੱਕ ਜਿਓਗ੍ਰਾਫੀਕਲ ਜ਼ੋਨ ਜਿਸ ਦੇ ਵਿੱਚ ਸਾਡਾ ਧਰਮ, ਸਾਡਾ ਸੱਭਿਆਚਾਰ, ਸਾਡੀ ਬੋਲੀ, ਸਾਡੀਆਂ ਪਰੰਪਰਾਵਾਂ, ਸਾਡੀ ਹੋਂਦ ਔਰ ਅਬਵ ਆਲ ਸਾਡਾ ਖਾਲਸਾ ਜੀ ਕੇ ਬੋਲ ਬਾਲੇ ਦਾ ਸੰਕਲਪ ਮੂਰਤੀਮਾਨ ਹੋਏ। ਉਹ ਤਾਂ ਬਿਨਾਂ ਖਾਲਿਸਤਾਨ ਦੀ ਪ੍ਰਾਪਤੀ ਤੋਂ ਹੁਣ ਸੰਭਵ ਹੀ ਨਹੀਂ ਹੈ। ਜੂਨ 84 ਤੱਕ ਤਾਂ ਆਨੰਦਪੁਰ ਦੇ ਮਤੇ 'ਚ ਵਾੜ ਕੇ ਉਹਨੂੰ ਮੰਗਦੇ ਸੀ, ਪਰ ਇਹ ਬਾਦਲ ਜਿਹਨੂੰ ਦੇਣ ਲਈ ਟ੍ਰਿਬਿਊਟ ਮੋਦੀ ਆਲ ਦਾ ਵੇ ਉੱਡ ਕੇ ਚੰਡੀਗੜ੍ਹ ਆਉਂਦਾ ਹੈ, ਉਹਦੇ ਹਾਰ ਰੱਖਣ ਲਈ ਅਮਿਤ ਸ਼ਾਹ ਉੱਥੇ ਉਹਨੂੰ ਦੇਸ਼ ਦਾ ਵੱਡਾ ਸੇਵਕ ਬਿਆਨਦਾ ਹੈ। ਇਸੇ ਬਾਦਲ ਨੇ 1996 ਦੇ ਵਿੱਚ ਅਜੀਤਵਾਲ ਮੋਗੇ ਨੇੜੇ ਕਾਨਫਰੰਸ ਕਰਕੇ
ਅਕਾਲੀ ਦਲ ਨੂੰ ਸਿੱਖ ਪਾਰਟੀ ਦੀ ਥਾਂ ਤੇ ਪੰਜਾਬੀ ਪਾਰਟੀ ਕਹਿ ਕੇ ਸਾਰੇ ਹੀ ਏਜੰਡਾ ਡੀਰੇਲ ਕਰ ਦਿੱਤਾ ਸੀ। ਔਰ ਅੱਜ ਜਦੋਂ ਅਸੀਂ 42 ਸਾਲ ਬਾਅਦ ਦੇਖਦੇ ਹਾਂ, ਤੁਹਾਨੂੰ ਕਿਤੇ ਇਹ ਮੰਗ ਹੀ ਨਜ਼ਰ ਨਹੀਂ ਆਉਂਦੀ। ਬੋਲਬਾਲੇ ਤਾਂ ਦੂਰ ਦੀ ਗੱਲ, ਇਹ ਤਾਂ ਜਿਹੜੀਆਂ ਨਾਰਮਲ ਸੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਜਿਹੜੇ ਇੱਕ ਮੰਤਰ ਵਾਂਗ ਹੀ ਦੁਹਰਾ ਦਿੰਦੇ ਸੀ, ਇਹ ਉਹਨੂੰ ਵੀ ਭੁੱਲ ਗਏ ਨੇ। ਇਹ ਹੁੰਦਾ ਹੈ ਜਦੋਂ ਬਿਟਰੇਅਲ ਇਸ ਲੈਵਲ ਦੇ ਉੱਤੇ ਹੁੰਦੀ ਹੈ ਕਿ ਜਦੋਂ ਮਾਝੀ ਜਿਹੜਾ ਮਲਾਹ ਹੈ ਉਹੀ ਕਿਸ਼ਤੀ ਨੂੰ ਡੋਬਣ ਤੇ ਆ ਜਾਏ। ਤੁਸੀਂ ਮੰਝ ਧਾਰ 'ਚ ਫਸੇ ਹੋ, ਤੁਸੀਂ ਫਿਕਰ ਕਰ ਸਕਦੇ ਹੋ ਕਿ ਕਿਨਾਰਾ ਮਿਲੇਗਾ ਕਿ ਨਹੀਂ ਮਿਲੇਗਾ। ਮੰਝ ਧਾਰ 'ਚ ਹੀ ਜਿਹੜਾ ਕਿਤੇ ਕਿਸ਼ਤੀ ਤਾਂ ਨਹੀਂ ਡੁੱਬੇਗੀ, ਪਰ ਜਿੱਥੇ ਮਲਾਹ ਨੇ ਇਹ ਜਿਹੜਾ ਇਹ ਫੈਸਲਾ ਕੀਤਾ ਹੋਇਆ ਕਿ ਮੈਂ ਇਸ ਕਿਸ਼ਤੀ ਨੂੰ ਡੋਬਣਾ ਹੋਇਆ, ਔਰ ਮੈਂ ਤਾਂ ਜਦੋਂ ਇਹ ਸਾਰਾ ਵਰਤਾਰਾ ਦੇਖਦਾ ਤਾਂ ਹੈ ਤਾਂ ਇੱਕ ਹੱਸਿਆ ਪਿੱਟਿਆ ਸ਼ਹਿਰ ਹੈ, ਪਰ पता नहीं किस कॉन्टेक्स्ट ਦੇ ਵਿੱਚ मेरे मन च फिर घूम रहा है कि फफोले जल उठे सीने की आग से, इस घर को आग लग गई घर के चिराग से। बिल्कुल जी डॉक्टर साहब, बहुत बहुत शुक्रिया। सो इतने ब्रेक व्यूअर्स तो सन इसी तरह जुड़े रहना, मिलते हैं आफ्टर दिस शॉर्ट ब्रेक। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि नेपाली गोरखे अपनी बहादरी ਲਈ ਜਾਣੇ ਜਾਂਦੇ ਨੇ ਔਰ ਭਾਰਤੀ ਫੌਜ ਵਿੱਚ 40 ਗੋਰਖਾ ਜਿਹੜੀਆਂ ਬਟਾਲੀਅਨ ਹਨ ਅਤੇ ਇਸ ਤਰ੍ਹਾਂ 40,000 ਗੋਰਖੇ ਜਿਹੜੇ ਨੇ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੋ 2-3 ਵਰੇ ਪਹਿਲਾਂ ਮੋਦੀ ਸਰਕਾਰ ਨੇ ਰੈਗੂਲਰ ਫੌਜੀਆਂ ਦੀ ਥਾਂ ਸਿਰਫ 4 ਸਾਲ ਤੱਕ ਫੌਜ ਦੀ ਨੌਕਰੀ ਕਰਨ ਵਾਲੇ ਅਗਨੀਵੀਰਾਂ ਦੀ ਸਕੀਮ ਜਿਹੜੀ ਉਹ ਕੱਢੀ ਔਰ ਨੇਪਾਲ ਨੇ ਨਾ ਕਰ ਦਿੱਤੀ ਔਰ ਅਤੇ ਜਿਹੜੇ ਨੇਪਾਲੀ ਹੁਣ ਭਾਰਤੀ ਫੌਜ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ। ਖਬਰਾਂ ਹਨ ਕਿ ਗੋਰਖਿਆਂ ਨੂੰ ਚੀਨੀ ਫੌਜ ਵਿੱਚ ਭਰਤੀ ਕਰਨ ਲਈ ਚੀਨ ਸਰਕਾਰ ਜਿਹੜੀ ਉਹ ਵਿਚਾਰ ਕਰ ਰਹੀ ਹੈ। ਸੋ ਵੀਅਰਸ ਇਸ ਵਿਚਾਰ ਚਰਚਾ ਤੋਂ ਪਹਿਲਾਂ ਅਸੀਂ ਤੁਹਾਡੇ ਜਿਹੜੇ ਮੈਸੇਜ ਨੇ ਉਹ ਲੈਣਾ ਚਾਹੁੰਦੇ ਹਾਂ। ਸੋ ਹਰਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਖਾਲਿਸਤਾਨ ਜਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਕਿ अगर जी राजनप्रीत भी सानू फतेह बुलाते हैं, मनजीत सिंह भी फतेह बुलाते हैं, अवतार सिंह जी फतेह बुलाते हैं और मेघराज सिंह जी भी फतेह बुलाते हैं और बलजीत वड़राज जी भी सानू फतेह बुलाते हैं। सो इसी तरह सिंह गर्चा जी कहते हैं खालिस्तान जिंदाबाद और जीत सिंह होरां दे बहुत सारे मैसेज ने। सो उन्हां मैं पढ़ांगी जिहड़े मैनू लग रहा कि मैं पढ़ सकती हाँ। सो मैनू पूरा यकीन है कि ये दोवें देश ਤੋੜਨਗੇ ਤਾਂ ਹੀ ਟੁੱਟਣਗੇ ਤਾਂ ਹੀ ਬਚਾਇਆ ਤਾਂ ਕਰਪਤ ਕੇ ਨਾ ਜਿਨ੍ਹਾਂ ਨੂੰ ਆਈ ਡੋਨਟ ਨੋ ਸੌਰੀ। ਸੋ ਵਿਚਾਰਿਆਂ ਤੂੰ ਚਾਈਨਾ ਇੱਕ ਮਿੰਟ ਗ੍ਰੇਟ ਨਿਊਜ਼ ਫਰੋਮ ਡਾਊਨ ਅੰਡਰ 2 ਯੰਗ ਟਰਬਨ 6 ਸਿਲੈਕਟਡ ਫॉर ਆਸਟ੍ਰੇਲੀਅਨ U19 ਕ੍ਰਿਕਟ ਟੀਮ ਵਿਸ਼ them well। ਵਧਾਈਆਂ ਆਸਟ੍ਰੇਲੀਅਨ ਵਾਸਤੇ। ਹਾਂਜੀ ਸੋ ਇਸੇ ਤਰ੍ਹਾਂ ਜਗਤਾਰ ਸਿੰਘ ਜੀ ਕਹਿੰਦੇ ਨੇ ਦੇਗਾ ਤੇਗਾ ਦੇ ਮਾਲਕੋ ਦੇਗਾ ਤੇਗਾ ਦੇ ਮਾਲਕੋ ਰੱਖੋ ਬਰਡ ਬਣਾ ਰੱਖੋ ਬਿਰਦ ਬਣਾ ਬਾਣੇ ਦੀ। ਹਾਂਜੀ ਜੀ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਗੁਰੂ ਚਰਨਾਂ ਚ ਅਰਦਾਸ ਹੈ। ਹਾਂਜੀ ਸੋ ਜਿਤ ਸਿੰਘ ਜੀ ਮੈਸੇਜ ਉਹਨਾਂ ਕਹਿੰਦੇ ਨੇ ਕਿਵੇਂ ਦਿੱਲੀ ਮੈਨੂੰ ਪਤਾ ਨਹੀਂ ਕਿ ਉਹਨਾਂ ਦੇ ਮੈਸੇਜ ਸੌਰੀ ਅਬਾਊਟ ਦੈਟ ਕਾਲਾ ਸਿੰਘ ਜੀ ਫਤਿਹ ਬੁਲਾਉਂਦੇ ਨੇ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਮਨਜੀਤ ਸਿੰਘ ਮਠਾਰੂ ਜੀ ਦਾ। ਸੋ ਕਹਿੰਦੇ ਨੇ TV 84 ਟੀਮ ਐਂਡ ਆਲ ਸਪੋਰਟਿਵ ਲਵਲੀ ਪੀਪਲ ਐਜ਼ ਵੈਲ ਡਾਕਟਰ ਅਮਰਜੀਤ ਸਿੰਘ ਜੀ ਐਂਡ ਬੀਬੀ ਨੀਲਮ ਕੌਰ ਜੀ ਥੈਂਕ ਯੂ ਸੋ ਮਚ। ਸੋ ਉਹਨਾਂ ਨੇ TV 84 ਸਿੰਘ ਧਾਲੀਵਾਲ ਕਹਿੰਦੇ ਨੇ ਤਰਾਸਦੀ ਦੀ ਗੱਲ ਹੈ ਕਿ ਸਾਡੀ ਨਿਊ ਜਨਰੇਸ਼ਨ ਨੂੰ ਇਹ ਪਤਾ ਹੀ ਨਹੀਂ ਕਿ ਸਿੱਖਾਂ ਦਾ ਰਾਜ ਹੁੰਦਾ ਸੀ ਤੇ ਹੋਵੇਗਾ। ਵਾਹਿਗੁਰੂ ਜੀ। ਧਾਲੀਵਾਲ ਸਾਹਿਬ ਇਹੀ ਗੱਲ ਜਦੋਂ ਅਸੀਂ ਕਹਿੰਦੇ ਹਾਂ ਵੀ ਜਦੋਂ ਸੈਂਟਰਲ ਜਥੇਬੰਦੀਆਂ ਸੰਸਥਾਵਾਂ ਵਿਕ ਜਾਂਦੀਆਂ ਨੇ ਜਾਂ ਆਪਣੇ ਨਿਸ਼ਾਨੇ ਤੋਂ ਜਿਹੜੀਆਂ ਨੇ ਉਹ ਪਾਸੇ ਚਲੀਆਂ ਜਾਂਦੀਆਂ ਨੇ
ਤੇ ਇਸ ਵੇਲੇ ਸਭ ਤੋਂ ਅਹਿਮ ਗੱਲ ਆਪਣੇ ਪਰਿਵਾਰ ਨੇ। ਬਿਲਕੁਲ। ਜੇ ਅਸੀਂ ਆਪਣੇ ਘਰਾਂ 'ਚ ਆਪਣੀਆਂ ਸਿੰਘਣੀਆਂ, ਆਪਣੇ ਬੱਚੇ ਬੱਚੀਆਂ, ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਹਿੱਸਾ ਬਣਾਉਂਦੇ ਹਾਂ, ਉਹਨਾਂ ਦੇ ਅੰਦਰ ਇਹ ਸਪਿਰਿਟ ਭਰਦੇ ਹਾਂ। ਜੇ ਤੁਸੀਂ ਬੱਚਿਆਂ ਨੂੰ ਗੁਰਮਤਿ ਕਲਾਸਾਂ 'ਚ ਲੈ ਕੇ ਜਾਂਦੇ ਹੋ, ਉਹਨਾਂ ਨੂੰ ਇਤਿਹਾਸ ਦਾ ਪ੍ਰਾਈਡ ਦਿੰਦੇ ਹੋ। ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਭਾਈ ਰਾਜ ਕਰੇਗਾ ਖਾਲਸਾ, ਤਾਂ 2 ਵੇਲੇ ਜਿਹੜਾ ਸਿੱਖ ਪੜ੍ਹਦਾ ਹੈ ਉਹਨੂੰ ਫਿਰ ਬਹੁਤੀ ਉਹਨੂੰ ਤੁਹਾਨੂੰ ਸਮਝਾਉਣਾ ਪਏਗਾ ਕਿ ਭਾਈ 172 ਵਰੇ ਪਹਿਲਾਂ ਅਸੀਂ ਸੱਚਮੁੱਚ ਸੱਚ, ਹੱਕ, ਇਨਸਾਫ ਤੇ ਆਧਾਰਿਤ ਇੱਕ ਰਾਜ ਭਾਗ ਦੇ ਮਾਲਕ ਸੀ, ਜਿਹਨੂੰ ਅੱਜ ਵੀ ਦੁਨੀਆ ਦੇ ਵਿੱਚ ਇੱਕ ਆਦਰਸ਼ ਰਾਜ ਦੇ ਤੌਰ ਤੇ ਦੇਖਿਆ ਜਾਂਦਾ ਹੈ। ਤੇ ਇਹ ਪ੍ਰਾਈਡ ਬੱਚਿਆਂ ਬੱਚੀਆਂ ਦੇ ਵਿੱਚ ਸਾਡੇ ਹੋਏਗਾ ਜੀ। ਸੋ ਮਨਜੀਤ ਸਿੰਘ ਮਠਾਰੂ ਹੋਰਾਂ ਦਾ ਇੱਕ ਹੋਰ ਮੈਸੇਜ ਹੈ, ਕਹਿੰਦੇ KFC ਚੀਫ ਹਾਂਜੀ KCF ਉਹਨਾਂ ਲਿਖਿਆ KCF ਚੀਫ ਹਾਂਜੀ ਪਰਮਜੀਤ ਸਿੰਘ ਪੰਜਵੜ ਹਾਈਲੀ ਰਿਗਾਰਡਸ ਐਵਰ ਫॉर ਦਾ ਲਾਈਫ ਡੈਡੀਕੇਸ਼ਨ ਟੂ ਗੁਰੂ ਖਾਲਸਾ ਪੰਥ। ਔਰ ਇਸੇ ਤਰ੍ਹਾਂ ਸੁਖਜਿੰਦਰ ਜਸਰ ਵੀ ਲਿਖਦੇ ਨੇ, ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਬੰਦੀ ਸਿੰਘਾਂ ਨੂੰ ਰਿਹਾ ਕਰੋ, ਖਾਲਸਾ ਜ਼ਿੰਦਾਬਾਦ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹਾਂਜੀ ਸਿੰਗਰ ਚਾਰੇ ਫਿਰ ਸਾਨੂੰ ਲਿਖਦੇ ਨੇ ਕਿ ਖਾਲਸਾ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਜਸਵੀਰ ਬਰਵਾੜ ਸਾਨੂੰ ਫਤਿਹ ਬੁਲਾਉਂਦੇ ਨੇ, ਪ੍ਰਿਤਪਾਲ ਸਿੰਘ ਜਿਹੜਾ ਚੀਨਾ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਕਾਫੀ ਸਾਰੇ ਮੈਸੇਜ ਨੇ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹਾਂਜੀ, ਹੁਣ ਅਸੀਂ ਟੌਪਿਕ ਵੱਲ ਆਉਂਦੇ ਹਾਂ ਕਿਉਂਕਿ ਪਿਛਲੇ ਕੁਝ ਪੀਰੀਅਡ 'ਚ ਅਸੀਂ ਇੰਟਰਨੈਸ਼ਨਲੀ ਜਿਹੜੀਆਂ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਨਹੀਂ ਕੀਤੀ। ਇੱਕ ਦੋ ਸੈਗਮੈਂਟ ਤਾਂ ਹੁੰਦੇ ਨੇ, ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਿਉਂ-ਜਿਉਂ ਇੰਡੀਆ ਅਮਰੀਕਾ ਵੱਲ ਝੁਕਦਾ ਜਾਂਦਾ ਹੈ, ਆਈਸੋਲੇਟ ਵੀ ਹੋ ਰਿਹਾ ਉਸ ਖਿੱਤੇ ਦੇ ਵਿੱਚ। ਹੁਣ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਵੀ ਰਸ਼ੀਅਨ ਸਾਈਡ ਨੇ ਇੱਕ ਤਰਫਾ ਜਿਹੜੀ ਇਹਨਾਂ ਦੇ ਵਿੱਚ ਡੀਲ ਚੱਲ ਰਹੀ ਸੀ ਕਿ ਇਹ ਰੂਬਲ ਔਰ ਰੂਪੀ ਇਹ ਬਿਜ਼ਨਸ ਕਰੰਸੀਜ਼ ਹੋਣਗੀਆਂ, ਉਹ ਰੂਸ ਨੇ ਸਟਾਪ ਕਰਤਾ, ਨਾ ਕਰ ਦਿੱਤੀ। ਇਸੇ ਤਰ੍ਹਾਂ ਜਿਹੜੀ ਇਹਨਾਂ ਦੀ ਇਹਦੇ ਬਾਵਜੂਦ ਕਿ ਰਿਸ਼ੀ ਸੁਨਕ ਉਹ ਲਾਲ ਮੌਲੀ ਦੇ ਧਾਗੇ ਵਾਲਾ ਇਹਨਾਂ ਨੂੰ ਖੁਸ਼ ਕਰਨ ਲਈ ਐਕਸਟਰਾ ਮਾਈਲ ਜਿਹੜਾ ਉਹ ਜਾ ਰਿਹਾ, ਲੇਕਿਨ ਜਿਹੜੀ ਉਹਨਾਂ ਦੇ ਨਾਲ ਵੀ ਬਿਜ਼ਨਸ ਡੀਲ ਕਈ ਮਹੀਨੇ ਪਹਿਲਾਂ ਇਹਨਾਂ ਦੇ ਸੈਕਟਰੀ ਲੈਵਲ ਦੇ ਉੱਤੇ ਟਾਕਸ ਰਾਹੀਂ ਜਿਹੜੀ ਹੈ ਉਹ ਫਾਈਨਲ ਵੱਲ ਜਾ ਰਹੀ ਸੀ, ਉਸ ਦੇ ਵਿੱਚ ਵੀ ਰੁਕਾਵਟ ਹੈ, ਉਹ ਵੀ ਅੱਗੇ ਨਹੀਂ ਥਰੂ ਹੋ ਰਹੀ। ਔਰ ਇਹ ਖਬਰ ਜਿਹੜੀ ਕਿ ਏਸ਼ੀਅਨ ਨੇ ਦਿੱਤੀ ਹੈ, ਇਹ ਬੜੀ ਅਹਿਮ ਖਬਰ ਹੈ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਗੋਰਖੇ ਬੇਸ਼ੱਕ ਨੇਪਾਲ ਨਾਲ ਜੁੜਦੇ ਨੇ, ਉਹਨਾਂ ਦਾ ਮਦਰਲੈਂਡ ਜਾਂ ਉਹਨਾਂ ਦੀ ਫਾਦਰਲੈਂਡ ਤਾਂ ਨੇਪਾਲ ਹੀ ਹੈ। ਹੁਣ ਹਾਲਾਂ ਵੱਡੀ ਗਿਣਤੀ 'ਚ ਗੋਰਖੇ ਭਾਰਤ ਦੇ ਵਿੱਚ ਵੀ ਰਹਿੰਦੇ ਨੇ, ਜਿਵੇਂ ਉਹਨਾਂ ਦਾ ਉਹ ਗੋਰਖਾਲੈਂਡ 'ਤੇ ਉਹਨਾਂ ਦੀ ਮੰਗ ਵੀ ਰਹੀ ਹੈ। ਵੈਸਟ ਬੰਗਾਲ 'ਚ ਨੇ, ਜਿਹੜਾ ਨੈਨੀਤਾਲ 'ਚ ਨੇ, ਦੇਹਰਾਦੂਨ 'ਚ ਨੇ, ਧਰਮਸ਼ਾਲਾ, ਮੈਕਲੋਡਗੰਜ, ਉਸ ਬੈਲਟ ਦੇ ਵਿੱਚ ਆਲਮੋਸਟ ਜ਼ਿਆਦਾ ਨਹੀਂ ਤਾਂ 1/4 ਆਬਾਦੀ ਗੋਰਖਿਆਂ ਦੀ ਹੈ, ਨੇਪਾਲੀਆਂ ਦੀ ਹੈ ਔਰ ਬਹਾਦਰੀ ਦੇ ਲਈ ਜਾਣੇ ਜਾਂਦੇ ਨੇ। ਲਾਇਲ ਵੈਸੇ ਵੀ ਮਾਊਂਟੇਨੇਰੀਅਨ ਨੇ, ਪਹਾੜੀ ਲੋਕ ਨੇ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਈਵਨ ਉਹਨਾਂ ਦਾ ਇੱਕ ਗ੍ਰੇਟ ਜਨਰਲ ਅਮਰ ਸਿੰਘ ਥਾਪਾ, ਜਿਹਨੇ ਸ਼ਿਮਲਾ, ਗੜਵਾਲ, ਇਹ ਕਾਫੀ ਏਰੀਏ ਫਤਿਹ ਕਰਕੇ ਈਵਨ ਕਾਂਗੜਾ ਜਿਹੜਾ ਉਸ ਦਾ ਕਿਲਾ ਵੀ ਘੇਰ ਲਿਆ ਸੀ। ਔਰ ਉਹ ਪੀਰੀਅਡ ਸੀ ਕਿ ਕਾਂਗੜੇ ਦੇ ਬਾਦਸ਼ਾਹ ਸੰਸਾਰ ਚੰਦ ਕਟੋਚ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚ ਕੀਤੀ ਸੀ ਕਿ ਜੇ ਇਹ ਤੁਸੀਂ ਸਾਨੂੰ ਜਿਹੜਾ ਇਹਨਾਂ ਤੋਂ ਬਚਾਓ ਤੇ ਅਸੀਂ ਤੁਹਾਡੇ ਹਵਾਲੇ ਕਿਲਾ ਕਰ ਦਿਆਂਗੇ। ਔਰ ਸਿੱਖ ਫੌਜ ਆਈ, ਗੋਰਖਿਆਂ ਔਰ ਸਿੱਖਾਂ ਦੀ ਲੜਾਈ ਹੋਈ, ਭਾਵੇਂ ਸਿੱਖ ਫੌਜ ਜਿੱਤੀ ਫਾਈਨਲੀ, ਅਮਰ ਸਿੰਘ ਥਾਪੇ ਨੂੰ ਘੇਰਾ ਚੁੱਕਣਾ ਪਿਆ, ਪਰ ਮਹਾਰਾਜਾ ਰਣਜੀਤ ਸਿੰਘ ਬਹੁਤ ਪ੍ਰਭਾਵਿਤ ਹੋਏ ਗੋਰਖਿਆਂ ਦੀ ਬਹਾਦਰੀ, ਉਹਨਾਂ ਦੀ ਸਕਿੱਲ, ਉਹਨਾਂ ਦੀ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਵਾਲੀ ਸਪਿਰਿਟ ਤੋਂ। ਔਰ ਇਹੀ ਕਾਰਨ ਸੀ ਕਿ ਜਦੋਂ ਫਿਰ ਗੋਰਖਿਆਂ ਔਰ ਅੰਗਰੇਜ਼ਾਂ ਦੀ ਨੇਪਾਲ ਔਰ ਈਸਟ ਇੰਡੀਆ ਕੰਪਨੀ ਦੀ ਜੰਗ ਹੁੰਦੀ ਹੈ ਤੇ ਉੱਥੋਂ ਜਿਹੜੇ ਗੋਰਖੇ ਕੁਛ ਨਿਕਲਦੇ ਨੇ ਜਾਂ ਦੂਜੇ ਨੇ, ਸਿੱਖ ਰਾਜ ਦੇ ਵੇਲੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਪੈਦਲ, ਕਿਉਂਕਿ ਗੋਰਖੇ ਘੋੜਸਵਾਰੀ ਵਾਲੇ ਨਹੀਂ ਸੀ, ਬਹੁਤੇ ਪੈਦਲ ਫਾਈਟ ਕਰਦੇ ਸੀ, ਔਰ ਉਹਨਾਂ ਦੀ ਜਿਹੜੀ ਇਨਫੈਂਟਰੀ ਆ ਉਹ ਗੋਰਖਿਆਂ ਦੀ ਬਣਾਈ। ਔਰ ਉਹਨਾਂ ਗੋਰਖਾ ਰੈਜੀਮੈਂਟਸ ਜਿਹੜੇ ਸਿੱਖ ਰਾਜ ਦੇ ਵੇਲੇ ਸਿੱਖ ਫੌਜ ਦਾ ਹਿੱਸਾ ਸੀ, ਉਹਨਾਂ ਨੇ ਮੁਲਤਾਨ ਦੀ ਲੜਾਈ ਵੇਲੇ ਵੀ ਔਰ ਪੇਸ਼ਾਵਰ ਦੀ ਜੰਗ ਵੇਲੇ ਵੀ, ਔਰ ਜਦੋਂ ਕਬਾਇਲੀਆਂ ਦੇ ਨਾਲ ਦੂਸਰੀਆਂ ਜੰਗਾਂ ਹੁੰਦੀਆਂ ਨੇ ਉਹਦੇ 'ਚ ਬੜੀ ਜਿਹੜੀ ਹੈ ਉਹ ਬਹਾਦਰੀ ਦੇ ਨਾਲ ਲੜੇ। ਇਹੀ ਕਾਰਨ ਸੀ ਕਿ ਜਦੋਂ ਈਵਨ ਮਹਾਰਾਣੀ ਜਿੰਦਾ ਜਲਾਵਤਨੀ ਚੋਂ ਕਿਲੇ ਦੀ ਕੈਦ ਚੋਂ ਨਿਕਲੀ ਤੇ ਜੇ ਜਲਾਵਤਨੀ ਲਈ ਗਏ, ਨੇਪਾਲ ਗਏ। ਔਰ ਅਸੀਂ ਹਮੇਸ਼ਾ ਹੀ ਥੈਂਕਫੁਲ ਹੁੰਦੇ ਹਾਂ ਕਿ 16-17 ਸਾਲ
ਮਹਾਰਾਣੀ ਜਿੰਦਾ ਨੂੰ ਉਹਨਾਂ ਨੇ ਬੜੇ ਆਨਰ ਨਾਲ, ਜਿਹਨੂੰ ਅੱਜ ਅਸੀਂ ਪੋਲੀਟੀਕਲ ਅਸਾਈਲਮ ਕਹਿੰਦੇ ਆ, ਉਹਨਾਂ ਨੇ ਰੱਖਿਆ। ਸੋ ਅੰਗਰੇਜ਼ਾਂ ਨੇ ਵੀ ਗੋਰਖਿਆਂ ਦੇ ਨਾਲ ਪਹਿਲਾਂ ਤਾਂ ਉਹਨਾਂ ਦੀਆਂ ਜੰਗਾਂ ਹੋਈਆਂ, ਪਰ ਫਿਰ ਉਹਨਾਂ ਨੇ ਨੇਪਾਲ ਦੀ ਸੋਵਰਨਿਟੀ ਨੂੰ ਮੰਨ ਲਿਆ ਮਹਾਰਾਜੇ ਨੂੰ, ਔਰ ਫਿਰ ਉਹਨਾਂ ਨੇ ਆਪਣੀ ਫੌਜ ਦੇ ਵਿੱਚ ਵੀ ਜਿਹੜੇ ਨੇਪਾਲੀ ਨੇ ਉਹ ਵੱਡੀ ਗਿਣਤੀ 'ਚ 2 ਵਰਲਡ ਵਾਰਸ ਵੇੜੇ ਔਰ ਦੂਸਰਾ, ਔਰ ਜਦੋਂ ਉਹਨਾਂ ਨੇ 47 'ਚ ਸਬ ਕੰਟੀਨੈਂਟ ਨੂੰ ਡਿਵਾਈਡ ਵੀ ਕੀਤਾ ਭਾਰਤ ਔਰ ਪਾਕਿਸਤਾਨ ਦੇ ਵਿੱਚ, ਉਦੋਂ ਵੀ ਉਹਨਾਂ ਨੂੰ ਹੱਕ ਦਿੱਤਾ ਕਿ ਭਾਈ ਤੁਸੀਂ ਬ੍ਰਿਟਿਸ਼ ਰੈਜੀਮੈਂਟਸ ਦੇ ਵਿੱਚ ਉਵੇਂ ਹੀ ਜਾਰੀ ਰਹਿ ਸਕਦੇ ਹੋ। ਅੱਜ ਵੀ ਭਾਵੇਂ ਉਹਨਾਂ ਦੀ ਗਿਣਤੀ ਹੁਣ ਘਟ ਗਈ ਹੈ, ਪਰ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਗੋਰਖੇ ਨੇ, ਔਰ ਜਿਹੜੇ ਸਾਲਾਨਾ ਜਿੰਨੇ ਵੀ ਉਹਨਾਂ ਨੇ ਰੱਖਣੇ ਹੁੰਦੇ ਨੇ ਉਹ ਨੇਪਾਲ 'ਚੋਂ ਜਾ ਕੇ ਭਰਤੀ ਕਰਦੇ ਨੇ। ਜੀ ਪਾਕਿਸਤਾਨ ਨੇ ਵੀ ਆਫਰ ਕੀਤਾ ਸੀ ਕਿ ਭਾਈ ਅਸੀਂ ਜਿਹੜਾ ਗੋਰਖਾ ਰੈਜੀਮੈਂਟ ਰੱਖ ਸਕਦੇ ਹਾਂ, ਪਰ ਉਸ ਵੇਲੇ ਨੇਪਾਲ ਦਾ ਰਾਜਾ ਜਿਹੜਾ ਜ਼ਾਹਰ ਹੈ ਨਹਿਰੂ ਦੇ ਇਨਫਲੂਐਂਸ ਥੱਲੇ ਸੀ, ਉਹਨੇ ਨਾ ਕਰ ਦਿੱਤੀ ਸੀ। ਔਰ ਇਸ ਵੇਲੇ ਭਾਰਤ ਦੀ ਫੌਜ ਦੇ ਵਿੱਚ 40 ਬਟਾਲੀਅਨ, ਔਰ ਇਹ 40 ਬਟਾਲੀਅਨ ਜਿਹੜੀਆਂ ਨੇ 7 ਗੋਰਖਾ ਰੈਜੀਮੈਂਟਸ ਨੇ ਕੰਪਲੀਟ, ਇੱਕ ਬਟਾਲੀਅਨ 'ਚ 1000 ਜਵਾਨ ਹੁੰਦੇ। ਸੋ 40,000 ਨੇਪਾਲੀ ਗੋਰਖੇ ਜਿਹੜੇ ਨੇ ਉਹ ਭਾਰਤ ਦੀ ਫੌਜ ਦੇ ਵਿੱਚ ਸਰਵ ਕਰਦੇ ਨੇ। ਹਾਲਾਂਕਿ ਇਹਨਾਂ ਚੋਂ 1/3 ਇੱਕ ਤਿਹਾਈ ਜਿਹੜੇ ਨੇ ਉਹ ਨੇਪਾਲ ਚੋਂ ਭਰਤੀ ਕੀਤੇ ਜਾਂਦੇ ਨੇ, 2 ਤਿਹਾਈ ਜਿਹੜੇ ਨੇ ਆਲਰੇਡੀ, ਜਿਵੇਂ ਮੈਂ ਕਿਹਾ, ਜਿਹੜੀਆਂ ਗੋਰਖਾ ਪਾਕਟਸ ਜਿਹੜੇ ਹੁਣ 200 ਸਾਲ ਤੋਂ ਰਹਿ ਰਹੇ ਨੇ ਭਾਰਤ ਦੇ ਵਿੱਚ ਹੀ ਗੋਰਖੇ, ਉਹ ਉਹਨਾਂ ਚੋਂ ਲੈ ਜਾਂਦੇ ਨੇ। ਲੇਕਿਨ ਇਹ ਇੱਕ ਤਿਹਾਈ ਵੀ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ, ਆਲਮੋਸਟ 10,000 ਤੋਂ ਜ਼ਿਆਦਾ ਇਹ ਨੰਬਰ ਚਲਾ ਜਾਂਦਾ ਹੈ, 12-13,000। ਹੁਣ ਇਸ ਹਾਲਤ ਦੇ ਵਿੱਚ ਜਦੋਂ ਇਹ 2 ਸਾਲ ਪਹਿਲਾਂ ਮੋਦੀ ਔਰ ਦੂਜਾ ਜਿਹੜੇ ਕਿ ਆਪਣੀ ਇਹਨਾਂ ਦੀ ਖੇਡ ਹੈ, ਇਹ ਇੱਕ ਸਕੀਮ ਰਾਹੀਂ ਆਏ ਕਿ ਜੀ ਅਸੀਂ ਹੁਣ ਰੈਗੂਲਰ ਫੌਜ ਨਾਲੋਂ ਅਗਨੀਵੀਰ ਜਿਹੜੇ ਨੇ ਉਹ ਭਰਤੀ ਕਰਾਂਗੇ। ਅਗਨੀਵੀਰ 4 ਸਾਲ ਲਈ ਕਿ ਉਹਨਾਂ ਨੂੰ ਫੁੱਲੀ ਟ੍ਰੇਨਿੰਗ ਫੌਜੀਆਂ ਵਾਲੀ ਹੋਏਗੀ ਤੇ ਉਹਨਾਂ ਨੂੰ ਪੈਨਸ਼ਨ ਕੋਈ ਨਹੀਂ ਹੋਏਗੀ। 4 ਸਾਲ ਬਾਅਦ ਉਹਨਾਂ ਨੂੰ ਅਸੀਂ ਲਮਸਮ ਦੇ ਕੇ ਜਿਹੜਾ ਉਹ ਵਿਦਾ ਕਰ ਦਿਆਂਗੇ ਤਾਂ ਕਿ ਉਹ ਆਪਣਾ ਕੰਮ ਸ਼ੁਰੂ ਕਰਨ। ਤੇ ਹੁਣ ਨੇਪਾਲ ਗਰੀਬੀ ਬੜੀ ਹੈ ਨੇਪਾਲ ਦੇ ਵਿੱਚ, ਉਹ ਜਦੋਂ ਫੌਜ 'ਚ ਜਾਂਦੇ ਨੇ, ਔਰ ਇਸ ਵੇਲੇ ਵੀ ਜਿਹੜੇ ਭਾਰਤੀ ਫੌਜ 'ਚ ਗੋਰਖੇ ਨੇ ਜਿੰਨੀ ਕੋ ਜਦੋਂ ਪੈਨਸ਼ਨ ਵੀ ਲੈਂਦੇ ਨੇ, ਬਹੁਤ ਸਾਰੇ ਨੇਪਾਲ 'ਚ ਜਾ ਕੇ ਸੈਟਲ ਹੋ ਜਾਂਦੇ ਨੇ। ਤੇ ਆਲਮੋਸਟ ਜਿੰਨਾ ਕਿ ਨੇਪਾਲ ਦਾ ਡਿਫੈਂਸ ਬਜਟ ਹੈ ਉਹਦੇ ਨਾਲੋਂ ਜ਼ਿਆਦਾ ਮਨੀ ਜਿਹੜੀ ਆ ਉਹ ਨੇਪਾਲ ਦੇ ਰਿਟਾਇਰਡ ਜਿਹੜੇ ਫੌਜੀ ਨੇ ਉਹ ਪੈਨਸ਼ਨ ਦੇ ਰੂਪ 'ਚ ਲੈਂਦੇ ਨੇ, 500 ਮਿਲੀਅਨ ਤੋਂ ਜ਼ਿਆਦਾ। ਹੁਣ ਨੇਪਾਲ ਸਰਕਾਰ, ਕਿਉਂਕਿ ਹੁਣ ਨੇਪਾਲ ਦੇ ਵਿੱਚ ਭਾਰਤ ਪੱਖੀ ਸਰਕਾਰ ਤਾਂ ਨਹੀਂ ਹੈ, ਜਦੋਂ ਇਹਨਾਂ ਨੇ ਅਗਨੀਵੀਰ ਸਕੀਮ ਬਣਾਈ ਜਿੱਥੇ ਕਿ ਕੁਝ ਸਾਬਕਾ ਫੌਜੀ ਜਰਨੈਲਾਂ ਨੇ ਵੀ ਭਾਰਤ 'ਚ ਵਿਰੋਧ ਕੀਤਾ ਕਿ 4 ਸਾਲ ਤੁਸੀਂ ਕੀ ਕਰਵਾਉਣਾ ਇਹਨਾਂ ਤੋਂ, ਉਸ ਤੋਂ ਬਾਅਦ ਜਦੋਂ ਸੱਚਮੁੱਚ ਜੰਗ ਹੋਣੀ ਹੈ ਇਹਨਾਂ ਨੇ ਕਿਸੇ ਕਾਬਲ ਨਹੀਂ ਰਹਿਣਾ। ਔਰ ਬਹੁਤ, ਪਰ ਮਕਸਦ ਤਾਂ ਇਹਨਾਂ ਦਾ ਆਪਣੇ ਆਰਐਸਐਸ ਕਾਡਰ ਨੂੰ ਫੌਜੀ ਟ੍ਰੇਨਿੰਗ ਦਿਵਾਉਣਾ, ਹੋਰ ਕੋਈ ਨਹੀਂ ਹੈ ਮਕਸਦ। ਸੋ ਨੇਪਾਲ ਨੇ ਨਾ ਕਰ ਦਿੱਤੀ ਕਿ ਭਾਈ ਅਸੀਂ ਇਹ 4 ਸਾਲ ਦੇ ਤੁਹਾਡੇ ਪ੍ਰੋਜੈਕਟ ਲਈ ਫੌਜੀ ਨਹੀਂ ਦੇ ਸਕਦੇ। ਨਤੀਜੇ ਦੇ ਤੌਰ ਤੇ ਅੱਜ ਵੀ ਨਾ ਹੀ ਹੈ। ਹੁਣ ਚਾਈਨਾ ਨੇ ਦੇਖਿਆ ਕਿ ਵੀ ਇੱਕ ਪਾਸੇ ਤਾਂ ਜਿਵੇਂ ਅਕਸਰ ਉਹਦਾ ਮੌਸੇ ਤੁੰਗ ਦੀ ਉਹ ਸਟੇਟਮੈਂਟ ਕਿ ਵੀ ਤਿੱਬਤ ਜਿਹੜਾ ਉਹ ਹਥੇਲੀ ਹੈ, ਔਰ ਨੇਪਾਲ, ਸਿੱਕਮ, ਭੂਟਾਨ ਔਰ ਸਾਊਥ ਤਿੱਬਤ ਜਿਹਨੂੰ ਅਰੁਣਾਚਲ ਕਹਿੰਦੇ ਨੇ, ਔਰ ਲੱਦਾਖ, ਇਹ 5 ਉਂਗਲਾਂ ਨੇ। ਸੋ ਉਹਨਾਂ ਨੇ ਹੁਣ ਇਹ ਇਸ ਗੱਲ ਦੇ ਉੱਤੇ ਮੇਨ ਖਬਰ ਹੈ ਕਿ ਚਾਈਨਾ ਕੀਨ ਟੂ ਰਿਕਰੂਟ ਗੁਰਖਾ ਸੋਲਜਰਸ ਇਨਟੂ PLA, ਜਿਹੜੀ ਉਹਨਾਂ ਦੀ ਪੀਪਲਸ ਲਿਬਰੇਸ਼ਨ ਆਰਮੀ ਹੈ। ਵਿਲ ਇਟ ਬਿਕਮ 3rd ਕੰਟਰੀ ਆਫਟਰ UK ਐਂਡ ਇੰਡੀਆ ਟੂ ਹਾਇਰ ਦਾ ਫੀਅਰਲੈਸ ਮੈਨ। ਹੁਣ ਚੀਨ ਇਸ ਦੇ ਉੱਤੇ ਕੰਮ ਕਰ ਰਿਹਾ ਕਿ ਵੀ ਹੁਣ ਜੇ ਇੰਡੀਆ ਚੋਂ ਨਹੀਂ ਜਾ ਰਹੇ ਤੇ ਜ਼ਾਹਰ ਹੈ ਥੋੜਾ ਬਹੁਤ ਉਹਨਾਂ ਦੀ ਅਨਐਮਪਲੋਇਮੈਂਟ ਵੀ ਵਧੀ ਹੋਏਗੀ। ਔਰ ਚਾਈਨਾ ਇਹ ਵਿਜ਼ੂਅਲਾਈਜ਼ ਕਰ ਰਿਹਾ ਹੈ ਕਿ ਆਉਣ ਵਾਲੇ ਪੀਰੀਅਡ ਜਿਸ ਕਿਸਮ ਦੀ ਟੈਨਸ਼ਨ ਭਾਰਤ ਦੇ ਨਾਲ ਜਾਂ ਅਮਰੀਕਾ ਦੀ ਇੰਟਰਫੀਅਰੈਂਸ ਹੈ, ਇਹ ਬਹਾਦਰ ਜਿਹੜੇ ਨੇ, ਇਹ ਪਹਾੜੀ ਲੋਕ ਨੇ, ਇਹ ਜਿਹੜੀ ਗਰਾਊਂਡ ਬੈਟਲ ਹੈ ਉਹਦੇ 'ਚ ਇਹਨਾਂ ਤੋਂ ਵਧੀਆ ਕੋਈ ਸੋਲਜਰ ਨਹੀਂ ਹੈ। ਜਿਵੇਂ ਸਾਡੀ ਕਿਰਪਾਨ ਸਿੱਖ ਬਾਰੇ ਹਮੇਸ਼ਾ ਹੁੰਦਾ ਹੈ ਵੀ ਜਦੋਂ ਪਤਾ ਨਹੀਂ ਕਦੋਂ ਕਿਰਪਾਨ, ਇਹਨਾਂ ਦੀ ਖੁਖਰੀ ਉਹ ਕਰਵਡ ਵੈਪਨ ਹੁੰਦਾ ਹੈ ਗੋਰਖਿਆਂ ਦਾ। ਔਰ ਜਦੋਂ ਅਸੀਂ ਗਰੋ ਹੋ ਰਹੇ ਸੀ ਆਲਮੋਸਟ ਸਾਰੀਆਂ ਹੀ ਪ੍ਰਾਈਵੇਟ ਜਿਹੜੀ ਸਿਕਿਉਰਿਟੀ ਔਰ ਦੂਜੇ ਦੇ ਜਿਹੜੇ ਚੌਕੀਦਾਰ ਹੁੰਦੇ ਸੀ, ਉਹ ਸਿਕਿਉਰਿਟੀ ਗਾਰਡ, ਉਹ ਗੋਰਖੇ ਹੀ ਹੁੰਦੇ ਸੀ ਔਰ ਉਹ ਪੂਰੇ ਅਲਰਟ ਆਪਣੇ ਕੰਮ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਖਬਰ ਇਹ ਲੰਬੀ ਚੌੜੀ ਹੈ ਪਰ ਮੈਂ ਘੜੀ ਵੱਲ ਦੇਖ ਰਿਹਾ, ਮੈਂ ਵੇਰਵੇ ਵਿੱਚ ਨਹੀਂ ਜਾਵਾਂਗਾ। ਜੇ ਇਵੇਂ ਹੁੰਦਾ ਤੇ ਇਹ ਮੈਂ ਸਮਝਦਾ ਵੀ ਆਲਰੇਡੀ ਜਿੱਥੇ ਭਾਰਤ ਨੇ ਇਹ ਅਗਨੀਵੀਰ ਦੇ ਨਾਂ ਥੱਲੇ ਆਪਣੀ ਜੜ੍ਹਾਂ ਜਿਹੜੀਆਂ ਨੇ ਉਹ ਪੁੱਟਣੀਆਂ ਸ਼ੁਰੂ ਕੀਤੀਆਂ ਹੋਈਆਂ, ਹੁਣ ਉਹੀ ਜੇ ਇਨ ਦਾ ਐਂਡ ਨੇਪਾਲੀ ਗੋਰਖੇ ਚੀਨ ਦੀ ਸਾਈਡ ਤੋਂ ਉਹਨਾਂ ਦੀ ਜਿਹੜੀ ਹੈ ਉਹ PLA 'ਚ ਲੜ ਰਹੇ ਹੋਣਗੇ ਤਾਂ ਫਿਰ ਜਿਹੜੇ ਈਵਨ ਭਾਰਤੀ ਫੌਜ ਵਿਚਲੇ ਗੋਰਖੇ ਨੇ ਉਹਨਾਂ ਦੀ ਲਾਇਲਟੀ ਦੇ ਉੱਤੇ ਵੀ ਜਿਹੜਾ ਸਵਾਲੀਆ ਨਿਸ਼ਾਨ ਲੱਗੇਗਾ। ਉਹ ਆਪਣੇ ਹਮ ਵਤਨਾਂ ਜਾਂ ਆਪਣੇ ਹਮ ਕੌਮ ਦੇ ਖਿਲਾਫ ਜਾ ਕੇ ਨਹੀਂ ਖਲੋਣਗੇ। ਜੇ ਖਲੋਣਗੇ ਵੀ ਸ਼ਾਇਦ
ਉਸ ਸਪਿਰਿਟ ਨਾਲ ਨਾ ਖਲੋਣ। ਔਰ ਇਹ ਵੀ ਦੱਸ ਰਿਹਾ ਹੈ ਕਿ ਭਾਈ ਨੇਪਾਲ ਕਿਵੇਂ ਭਾਰਤ ਦੇ ਖੈਮੇ ਚੋਂ ਨਿਕਲ ਕੇ ਆਲਮੋਸਟ ਚੀਨ ਦੇ ਖੈਮੇ 'ਚ ਜਾ ਚੁੱਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਜਿੱਥੇ ਆਪਾਂ ਤੁਹਾਡੇ ਲਾਈਵ ਮੈਸੇਜ ਤੁਹਾਡੇ ਜਿਹੜੇ ਆਪਾਂ ਸਾਂਝੇ ਕਰਦੇ ਹਾਂ ਉੱਥੇ ਆਪਾਂ ਲਿਖਤਾਂ ਸਾਂਝੀਆਂ ਕਰਦੇ ਹਾਂ ਤੁਹਾਡੀਆਂ। ਸੋ ਸਾਡੇ ਕੋਲ ਸਾਡੇ ਵਿਊਅਰ ਨੇ ਸਾਨੂੰ ਪੁੱਛਿਆ ਹੈ ਕਿ ਜਿਹੜਾ ਸੰਤ ਸਿਪਾਹੀ ਜਿਹੜਾ ਲਫ਼ਜ਼ ਦਾ ਜਿਹੜਾ ਓਰੀਜਨ ਹੈ ਉਹ ਕੀ ਹੈ ਔਰ ਕੀ ਇਹ ਸਿੱਖ ਕਦਰਾਂ ਕੀਮਤਾਂ ਦੇ ਮੁਤਾਬਕ ਹੈ ਜਾਂ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਜਿਹੜੇ ਵੀਰ ਭੈਣਾਂ ਸਾਡੇ ਨਾਲ ਫੇਸਬੁੱਕ ਰਾਹੀਂ ਜੁੜੇ ਨੇ ਉਹਨਾਂ ਨੂੰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਹਾਂ। ਬੌਬ ਸਿੰਘ ਲਿਖਦੇ ਨੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਸਨ, ਪੰਥ ਲਈ ਬਾਣੀ ਪੜ੍ਹਨੀ, ਸ਼ਸਤਰ ਵਿਦਿਆ ਦਾ ਅਭਿਆਸ ਨਹੀਂ ਛੱਡਣਾ। ਹੁਣ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਚੌਥੀ ਸੰਸਾਰ ਜੰਗ ਜਦੋਂ ਹੋਈ ਲੋਕਾਂ ਨੂੰ ਪੱਥਰ ਅਤੇ ਡੰਡਿਆਂ ਨਾਲ ਲੜਨਾ ਪਏਗਾ, ਉਸ ਸਮੇਂ ਸਿਰਫ ਸ਼ਸਤਰ ਵਿਦਿਆ ਵਾਲਾ ਜ਼ਰੂਰ ਜੇਤੂ ਹੋਊ। ਇੱਕ ਛੋਟੀ ਜਿਹੀ ਗੱਲ ਸਾਂਝੀ ਕਰ ਰਹੇ ਹਾਂ ਕਿ ਤੁਰਕਾਂ ਦੀ ਇੱਕ ਜੰਗ ਸਿਰਫ ਦੁਸ਼ਮਣ ਨੂੰ ਚਪੇੜਾ ਮਾਰ-ਮਾਰ ਕੇ ਜਿੱਤੀ ਸੀ। ਸੋਚ ਕੇ ਦੇਖਿਆ ਜਾਏ ਤੇ ਸਾਡੇ ਪੁਰਖਾਂ ਨੇ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਭਜਾ ਕੇ ਮਾਰਿਆ ਜੋ ਚਪੇੜਾ ਮਾਰ ਕੇ ਵੀ ਜੰਗ ਜਿੱਤਣ ਵਿੱਚ ਮਾਰ ਰਹੇ ਹਨ। ਗੱਲ ਇੱਥੇ ਹੀ ਮੁਕਾਉਂਦੇ ਹੋਏ ਇਹ ਕਹਾਂਗੇ ਕਿ ਗੁਰੂ ਸਾਹਿਬ ਦੇ ਬਚਨ ਸਾਨੂੰ ਪੁਗਾਉਣੇ ਚਾਹੀਦੇ ਨੇ ਅਤੇ ਆਪਣੀ ਪਨੀਰੀ ਨੂੰ ਸ਼ਸਤਰ ਵਿਦਿਆ ਦੀ ਘਰ ਸਿਖਲਾਈ ਦੇਣੀ ਚਾਹੀਦੀ ਹੈ। ਧੰਨਵਾਦ ਬੌਬ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਵੈਸੇ ਜਿਹੜਾ ਕੰਟੈਕਸਟ ਦੇ ਵਿੱਚ ਆਇਨਸਟਾਈਨ ਨੇ ਕਿਹਾ ਉਹ ਬੜਾ ਖਤਰਨਾਕ ਹੈ। ਮਤਲਬ ਇਹ ਹੈ ਕਿ ਤੀਸਰੇ ਸੰਸਾਰ ਜੰਗ ਤੋਂ ਬਾਅਦ ਸਾਡੀ ਕਿਸੇ ਦੀ ਵੀ ਹੋਂਦ ਨਹੀਂ ਰਹੇਗੀ ਔਰ ਉਹ ਮਨੁੱਖ ਜਿਵੇਂ ਓਰੀਜਨਲੀ ਕੇਵਸ ਚੋਂ ਨਿਕਲਿਆ ਤੇ ਉਹ ਡੰਡਿਆਂ ਤੇ ਪੱਥਰਾਂ ਦੇ ਨਾਲ ਉਹਨੇ ਪਹਿਲਾਂ ਸ਼ਿਕਾਰ ਕਰਨਾ ਸ਼ੁਰੂ ਕੀਤਾ। ਲੇਕਿਨ ਜਿਹੜੀ ਤੁਹਾਡੇ ਆਰਗੂਮੈਂਟ ਦੀ ਜਾਂ ਜੋ ਤੁਸੀਂ ਬਚਨ ਲਿਖੇ ਨੇ ਸਪਿਰਿਟ ਹੈ, ਸਾਨੂੰ ਅੱਜ ਵੀ ਜਦੋਂ ਅਸੀਂ ਆਪਣੀ ਸੇਫਟੀ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਹਰ ਸਿੱਖ ਦੇ ਘਰ 'ਚ ਸ਼ਸਤਰ ਹੋਣਾ ਚਾਹੀਦਾ ਹੈ, ਸ਼ਸਤਰ ਵਿਦਿਆ ਹੋਣੀ ਚਾਹੀਦੀ ਹੈ। ਔਰ ਇਸ ਪ੍ਰਥਾਏ ਘੱਟੋ ਘੱਟ ਬਾਹਰ ਕਾਫੀ ਅਵੇਅਰਨੈਸ ਹੈ। ਹੁਣ ਜੇ ਅਸੀਂ ਨਗਰ ਕੀਰਤਨਾਂ 'ਚ ਆਪਣੇ ਗੱਤਕਾ ਖੇਡ ਰਹੇ ਬੱਚੇ ਬੱਚੀਆਂ ਨੂੰ ਦੇਖਦੇ ਹਾਂ, ਸੋ ਇਹ ਰੁਝਾਨ ਬਾਹਰਲੇ ਮੁਲਕਾਂ 'ਚ ਵੀ ਕਾਫੀ ਹੈ ਔਰ ਪੰਜਾਬ 'ਚ ਵੀ ਇੱਕ ਸਟੇਜ ਤੇ ਤਾਂ ਸ਼ੁਰੂਆਤ ਹੋ ਗਈ ਸੀ। ਪਰ ਫਿਰ ਮੈਨੂੰ ਇਹ ਵੀ ਪਤਾ ਲੱਗਾ ਕਿ ਵੀ ਪੈਸੇ ਦਾ ਲਾਲਚ ਦੇ ਕੇ ਕੁਝ ਗੱਤਕਾ ਇੰਸਟਰਕਟਰਾਂ ਨੂੰ RSS ਵਾਲਿਆਂ ਨੇ ਵੀ ਹਾਇਰ ਕਰ ਲਿਆ ਹੋਇਆ ਹੈ ਕਿ ਜੀ ਤੁਸੀਂ ਜਿਹੜਾ ਸਾਡੇ ਮੁੰਡਿਆਂ ਨੂੰ ਟ੍ਰੇਨਿੰਗ ਦਿਓ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਦਾ ਇਹ ਫਰਮਾਨ ਹੈ ਕਿ ਬਿਨਾਂ ਸ਼ਸਤਰ ਤੋਂ ਬੰਦੇ ਨੂੰ ਭੇਡ ਸਮਝੋ। ਔਰ ਇਹੀ ਸੀ ਕਿ ਭਾਈ ਰਾਜ ਲੈਣ ਲਈ ਵੀ ਸ਼ਸਤਰਨ ਕੇ ਅਧੀਨ ਹੈ ਰਾਜ, ਤੇ ਰਾਜ ਜਦੋਂ ਮਿਲ ਜਾਂਦਾ ਉਹਨੂੰ ਸੰਭਾਲਣ ਲਈ ਵੀ ਅਲਟੀਮੇਟਲੀ ਸ਼ਸਤਰਧਾਰੀ ਹੋਣਾ ਜਿਹੜਾ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਔਰ ਫਿਰ ਬੌਬ ਸਿੰਘ ਨੇ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸਨ ਕਿ ਸਿੱਖ ਸਿਰਫ ਵੱਖਰੀ ਕੌਮ ਹੀ ਨਹੀਂ, ਇੱਕ ਵੱਖਰੀ ਨਸਲ ਵੀ ਹੈ। ਇਹ ਵੀ ਇੱਥੇ ਵੀ ਅਸੀਂ ਐਥਨੀਸਿਟੀ ਦੇ ਖਾਨੇ 'ਚ ਸਿੱਖ ਲਿਖਦੇ ਹਾਂ ਔਰ ਇਹ ਹਾਊਸ ਆਫ ਲਾਰਡਸ ਨੇ ਕਿਹਾ ਕਿ ਸਿੱਖਸ ਆਰ ਆਲਮੋਸਟ ਇਹ ਸੈਪਰੇਟ ਰੇਸ। ਔਰ ਇਹ ਬਿਲਕੁਲ ਤੁਸੀਂ ਠੀਕ ਫਰਮਾਇਆ। ਵਰਿੰਦਰ ਸਿੰਘ ਕਹਿੰਦੇ ਨੇ ਜਦੋਂ ਹਰ ਇੱਕ ਸਿੱਖ ਅੰਦਰ ਇਹ ਭਾਵਨਾ ਪੈਦਾ ਹੋ ਗਈ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਸਾਨੂੰ ਸਾਡਾ ਰਾਜ ਭਾਗ ਲੈਣ ਨੂੰ ਕੋਈ ਨਹੀਂ ਰੋਕ ਸਕਦਾ, ਵਾਹਿਗੁਰੂ ਆਪ ਸਹਾਈ ਹੋਣ। ਕਾਸ਼ ਇਹ ਹਰ ਇੱਕ ਦੇ ਵਿੱਚ ਪੈਦਾ ਹੋਏ। ਹਰ ਇੱਕ 'ਚ ਜੇ ਨਹੀਂ ਵੀ ਹੁੰਦੀ, ਘੱਟੋ ਘੱਟ ਜਿਹੜੇ ਅਸੀਂ ਆਪਣੇ ਆਪ ਨੂੰ ਪੰਥ ਦੇ ਪਿਆਰੇ ਜਾਂ ਸਿੱਖ ਹੋਣ ਦਾ ਦਾਅਵਾ ਕਰਦੇ ਹਾਂ, ਅਸੀਂ ਘੱਟੋ ਘੱਟ ਇਸ ਗੱਲ ਦੇ ਉੱਤੇ ਇੱਕ ਨੁਕਤੇ ਦੇ ਉੱਤੇ ਆਈਏ ਕਿ ਭਾਈ ਸਾਡਾ ਸਾਰਾ ਜ਼ੋਰ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਇਸ ਦੇ ਉੱਤੇ ਹੋਏ। ਜਗਦੀਪ ਸਿੰਘ ਸੰਧੂ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਉਂਦੇ ਨੇ, ਜਸਪੀਰ ਸਿੰਘ ਵੀ ਫਤਿਹ ਬੁਲਾਉਂਦੇ ਨੇ, ਅਰਜਨ ਸਿੰਘ, ਸੋਹਣ ਸਿੰਘ ਮਾਹਿਰ। ਔਰ ਸੋਹਣ ਸਿੰਘ ਮਾਹਿਰ ਨੇ ਕਿਹਾ ਕਿ ਧਾਮੀ ਤੇ ਜਥੇਦਾਰ ਸਾਹਿਬ ਡਰਪੋਕ ਬੰਦੇ ਹੈ, ਜੇ ਇਹਨਾਂ ਵਿੱਚ ਦਮ ਹੁੰਦਾ ਤਾਂ ਜੋ ਕੁਝ ਹੋ ਰਿਹਾ ਕਦੇ ਨਾ ਹੁੰਦਾ। ਬਿਲਕੁਲ ਉਹ ਤਾਂ ਵਿਚਾਰੇ
ਤਨਖਾਹਦਾਰ ਨੇ ਉਹਨਾਂ ਦੇ ਬਣਾਏ ਹੋਏ ਜਥੇਦਾਰ ਖਾਸ ਕਰ ਐਕਟਿੰਗ, ਔਰ ਲਖਬੀਰ ਰੰਘੜ ਉਹਨਾਂ ਨੇ ਫਤਿਹ ਬੁਲਾਈ ਹੈ, ਤੁਹਾਨੂੰ ਵੀ ਗੁਰਫਤਿਹ ਜੀ, ਸੋਹਣ ਸਿੰਘ ਮਾਲ ਜੀ ਨੇ ਵੀ ਫਤਿਹ ਬੁਲਾਈ ਹੈ, ਸਿੰਘ ਹਰਮਿੰਦਰ ਉਹਨਾਂ ਨੇ ਸਾਰੇ ਹੀ ਤੁਹਾਨੂੰ ਮੈਨੂੰ ਔਰ ਟੀਵੀ ਚੈਨਲ 84 ਦੇਖ ਰਹੇ ਸਾਰਿਆਂ ਨੂੰ ਹੀ ਫਤਿਹ ਕਹੀ ਹੈ। ਅੱਛਾ, ਸਤਨਾਮ ਢਿੱਲੋਂ ਰਾਂ ਨੇ ਵੀ ਔਰ ਗੁਰਸਿੱਖ ਢਿੱਲੋਂ ਕਹਿੰਦੇ ਨੇ। ਡਾਕਟਰ ਸਾਹਿਬ ਜੀ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਧਮਾਕੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਹੋ ਰਹੇ ਨੇ ਬਹੁਤ ਹੀ ਮਾੜੀ ਗੱਲ ਹੈ। ਅਜੇ ਤਾਂ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਹੈ। ਬਿਲਕੁਲ, ਜੇ ਬਾਹਰ ਹੁੰਦਾ ਤਾਂ ਭਾਰਤ ਮਾਤਾ ਦਾ ਟੀਵੀ ਤੇ ਪਿੱਟ ਸਿਆਪਾ ਹੀ ਹੋਣਾ ਸੀ ਕਿ ਜਿਹੜੇ ਬੰਬ ਧਮਾਕੇ ਹੋ ਰਹੇ ਨੇ ਉਹ ਅੱਤਵਾਦੀ ਅੰਮ੍ਰਿਤਪਾਲ ਹੀ ਕਰਾ ਰਿਹਾ ਹੈ ਤੇ ਅੰਮ੍ਰਿਤਪਾਲ ਖਾਲਿਸਤਾਨ ਬਣਾਉਣਾ ਚਾਹੁੰਦਾ ਹੈ। ਇਹ ਤਾਂ 100% ਇਸ ਧਰਤੀ ਤੇ ਖਾਲਿਸਤਾਨ ਜ਼ਰੂਰ ਬਣੇਗਾ। ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਢਿੱਲੋਂ ਸਾਹਿਬ ਵੈਸੇ ਜਿਵੇਂ ਖਬਰਾਂ 'ਚ ਉਹਨੇ ਗੌਰਵ ਯਾਦਵ ਜਾਂ ਉਹਨਾਂ ਨੇ ਕਿਹਾ ਕਿ ਜੀ ਵੀ ਆਰ ਐਕਸਪਲੋਰਿੰਗ ਲਿੰਕਸ ਇਨ ਇੰਡੀਆ ਐਂਡ ਅਬਰੋਡ, ਔਰ ਇੱਕ ਕਿ ਜੀ ਉਹਨਾਂ ਤੋਂ ਰੈਡੀਕਲ ਲਿਟਰੇਚਰ ਮਿਲਿਆ। ਮੈਨੂੰ ਲੱਗਦਾ ਭਾਵੇਂ ਅਮਰਪਾਲ ਸਿੰਘ ਡਿਬਰੂਗੜ੍ਹ 'ਚ ਇਹਨਾਂ ਨੇ 2900 ਕਿਲੋਮੀਟਰ ਦੂਰ ਰੱਖਿਆ ਹੋਇਆ, ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਹੜੇ ਪਹਾੜੇ ਦੇ ਟੱਟੂ ਡੀਪ ਸਟੇਟ ਨੇ ਖੜੇ ਕੀਤੇ ਨੇ ਇਹਨਾਂ ਨੂੰ ਅੰਮ੍ਰਿਤਪਾਲ ਸਿੰਘ ਨਾਲ ਜੋੜਨ ਜਾਂ ਸਿੱਖਸ ਫਾਰ ਜਸਟਿਸ ਨਾਲ ਜੋੜਨ ਜਾਂ ਪਾਕਿਸਤਾਨ ਬੇਸਡ ISI ਨਾਲ ਜੋੜਨ। ਕੋਈ ਨਾ ਕੋਈ ਕਹਾਣੀ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਤੋਂ ਸੁਣ ਸਕਦੇ ਹਾਂ। ਔਰ ਹੁਣ ਅਸੀਂ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਸਾਡੇ ਵੀਰ ਭੈਣਾਂ ਸਾਨੂੰ ਲਿਖਦੇ ਨੇ ਅਸੀਂ ਉਹਦਾ ਨੋਟਿਸ ਜ਼ਰੂਰ ਲੈਂਦੇ ਹਾਂ, ਭਾਵੇਂ ਕਈ ਵਾਰ ਕਈ ਮਹੀਨੇ ਲਾ ਦਈਏ ਨੋਟਿਸ ਲੈਂਦੇ ਹਾਂ। ਇਹ 1 ਅਪ੍ਰੈਲ ਦੀ ਲਿਖਤ ਹੈ ਔਰ ਅਕਾਲ ਸਹਾਏ ਤੋਂ ਉਹਨਾਂ ਦੇ ਵੀਰ ਆਪਣਾ ਨਾਂ ਨਹੀਂ ਲਿਖਦੇ, ਪਰ ਜਦੋਂ ਅਕਾਲ ਸਹਾਏ ਆ ਗਿਆ ਗੁਰੂ ਕਾ ਪਿਆਰਾ ਸਿੰਘ ਹੈ ਔਰ ਉਹਨਾਂ ਨੇ ਫਤਿਹ ਕਹਿ ਕੇ ਪਹਿਲਾਂ ਤਾਂ ਉਹਨਾਂ ਨੇ ਧੰਨਵਾਦ ਕੀਤਾ ਕਿ ਅਸੀਂ ਇਹਨਾਂ ਦੀ ਪਹਿਲਾਂ ਇੱਕ ਲਿਖਤ ਆਈ ਸੀ ਜਿਹਨੂੰ ਅਸੀਂ ਡਿਸਕਸ ਕੀਤਾ ਸੀਗਾ। ਉਹਨਾਂ ਨੇ ਕਿਹਾ ਜੀ ਕੈਨ ਯੂ ਪਲੀਜ਼ ਐਲੈਬੋਰੇਟ ਔਨ ਦਾ origin of the word Sant Sipahi? It is said that word was never in Sikh vocabulary. This is an example of our subjugation, that subtle distortions have been done in our Sikh history. Thou seem benign but have very deep repercussions. The right word is Dharmi Yodha, warrior saints. As Yodha Surma has his own conscience, I can distinguish between right or wrong, whereas a soldier is bound to follow orders. Also in Gurbani comes, if I am not wrong, the Sikh must have qualities of Data, Bhagat, Surma. There is even a book published by Kashi House by Amandeep Singh Madra and Paramjit Singh, Warrior Saints. In the book, it is emphasized the warrior saint ideal was suppressed to make way for saint soldier, a model favored by Victoria Raj. If there is an iota of truth in this, then we must reinstate the right vocabulary in our youth and masses. Please enlighten. Akal Sahai. ਅੱਛਾ, ਹੁਣ ਵੈਸੇ ਤਾਂ ਉਹਨਾਂ ਨੇ ਬਿਲਕੁਲ ਅਕਾਲ ਸਹਾਏ ਲਫ਼ਜ਼ ਠੀਕ ਚੁਣਿਆ ਕਿਉਂਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਸਟੈਂਪ ਸੀ ਸਿੱਖ ਰਾਜ ਵੇਲੇ ਵੀ, ਹੁਣ ਤਾਂ ਪਤਾ ਨਹੀਂ ਕੀ ਬਣਾਈ ਹੋਣੀ ਇਹਨਾਂ ਨੇ, ਉਹਦੇ ਉੱਤੇ ਅਕਾਲ ਸਹਾਏ ਸੀ, ਸ਼੍ਰੀ ਵੀ ਲਫ਼ਜ਼ ਨਹੀਂ ਸੀ ਜਿਹਦੇ ਬਾਰੇ ਬਹੁਤ ਸਾਰੇ ਹੋਰ ਡਿਫਰੈਂਟ ਰਾਵਾਂ ਰੱਖੀਆਂ ਜਾਂਦੀਆਂ ਨੇ। ਜਿਵੇਂ ਸੰਤ ਸਿਪਾਹੀ ਨੂੰ ਲੈ ਕੇ ਵੀ ਹੁਣ ਜੇ ਤਾਂ ਸਿਪਾਹੀ ਦਾ ਤੁਸੀਂ ਲਿਟਰਲ ਇੱਕ ਵਾਰੀ ਸਾਨੂੰ ਕਿਸੇ ਨੇ ਲਿਖਿਆ ਸੀ ਕਿ ਜੀ ਅਸੀਂ ਰਾਜ ਕਿਵੇਂ ਲੈ ਸਕਦੇ ਹਾਂ, ਅਸੀਂ ਤਾਂ ਆਪਣੇ ਆਪ ਨੂੰ ਸਿਪਾਹੀ ਲਿਖਦੇ ਹਾਂ, ਇਹ ਤਾਂ ਸੇਂਟ ਜਨਰਲ ਹੋਣਾ ਚਾਹੀਦਾ ਸੀ। ਸੋ ਮੈਂ ਉਹਨਾਂ ਨੂੰ ਵੀ ਇਹ ਕਿਹਾ ਸੀ, ਮੈਂ ਕਿਹਾ ਜੀ ਇਵੇਂ ਨਹੀਂ ਹੁੰਦਾ, ਹਰ ਜਿਹੜਾ ਭਾਵੇਂ ਜਰਨਲ ਵੀ ਹੁੰਦਾ ਉਹ ਪਹਿਲਾਂ ਸੋਲਜਰ ਹੁੰਦਾ ਔਰ ਉਹ ਕਹੇਗਾ ਕਿ ਵੀ ਆਈ ਹੈਡ ਬੀਨ ਸੋਲਜਰ ਲਾਈਕ ਫॉर ਸੋ ਮੈਨੀ ਇਅਰਸ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਵੀ ਸ਼ਾਇਦ ਮੈਨੂੰ ਨਹੀਂ ਪਤਾ ਵੀ ਵਿਕਟੋਰੀਅਨ ਰੂਲ ਵੇਲੇ ਉਹਨਾਂ ਨੇ ਅੰਗਰੇਜ਼ੀ ਦਾ, ਕਿਉਂਕਿ ਸਿਪਾਹੀ ਲਫ਼ਜ਼ ਤਾਂ ਉਹਨਾਂ ਦੀਆਂ ਜਿਹੜੀਆਂ ਰੈਜੀਮੈਂਟਸ ਪਹਿਲਾਂ ਵੀ ਸਿੱਖ ਰਾਜ ਸਿਪਾਹੀ ਲਿਖਦੇ ਸੀ SCPOY, ਕਿਉਂਕਿ ਅੰਗਰੇਜ਼ੀ ਦਾ ਲਫ਼ਜ਼ ਤਾਂ ਹੈ ਨਹੀਂ, ਅੰਗਰੇਜ਼ੀ ਦਾ ਤਾਂ ਸੋਲਜਰ ਸੀ। ਸੋ ਉਹ ਉਹਨਾਂ ਨੇ ਸਿਪਾਹੀ ਜਿਹੜਾ ਹੈ ਉਹ ਸ਼ਾਇਦ ਸਿਪਾਹੀ ਨੂੰ ਹੀ ਉਹਨਾਂ ਨੇ ਉਹ ਪੂਰਾ ਹੀ ਉੱਦਾਂ ਪ੍ਰੋਨਾਊਂਸ ਨਹੀਂ ਕਰ ਸਕਦੇ। ਪਰ ਜੇ ਅਸੀਂ ਗੁਰਮਤ ਦੇ ਹਵਾਲੇ ਨਾਲ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਬਈ ਲਫ਼ਜ਼ ਤਾਂ ਤੁਸੀਂ ਕੋਈ ਵੀ ਯੋਧਾ ਵੀ ਇਸਤੇਮਾਲ ਕਰ ਸਕਦੇ ਹੋ, ਸੂਰਬੀਰ ਵੀ ਹੈ, ਸੂਰਮਾ ਵੀ ਹੈ। ਅੰਗਰੇਜ਼ੀ ਦੇ ਲਫ਼ਜ਼ ਵਾਰੀਅਰ ਔਰ ਸੋਲਜਰ, ਔਰ ਮੈਂ ਇੱਕ ਦਿਨ ਉਹਦੀ ਫਾਈਨ ਡਿਫਰੈਂਸ਼ੀਏਸ਼ਨ ਵੀ ਦੇਖ ਰਿਹਾ ਸੀ ਕਿ ਵਾਰੀਅਰ ਡਿਫਰੈਂਟ ਹੁੰਦਾ ਹੈ, ਸੋਲਜਰ ਡਿਫਰੈਂਟ, ਜਿਵੇਂ ਇਹਨਾਂ ਨੇ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਬਈ ਇਵੇਂ ਹੁੰਦਾ। ਮੈਂ ਸਮਝਦਾ ਵੀ ਜੇ ਹੁਣ ਗੁਰੂ ਨਾਨਕ ਸਾਹਿਬ ਦੇ ਲਈ ਭੱਟਾਂ ਨੇ ਲਫ਼ਜ਼ ਰਾਜ ਜੋਗ ਜਨ ਮਾਣਿਓ ਕਿਹਾ ਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਜੋਗੀ ਕਿਹਾ,
ਪਰ ਅਸੀਂ ਜੋਗੀ ਦੀ ਜੋਗ ਦਾ ਮਤਲਬ ਤਾਂ ਮਿਲਣਾ ਹੁੰਦਾ ਹੈ, ਰੱਬ ਨਾਲ ਮਿਲੇ ਹੋਏ, ਪਰ ਅਸੀਂ ਜੋਗੀ ਇਸ ਲਈ ਨੇ ਗੁਰਬਾਣੀ 'ਚ ਬਹੁਤ ਥਾਂ ਯੋਗ ਇਸਤੇਮਾਲ ਆਇਆ, ਲੇਕਿਨ ਅਸੀਂ ਕਿਉਂਕਿ ਯੋਗਾ ਦੇ ਥੱਲੇ ਪਤੰਜਲੀ ਔਰ ਦੂਜਿਆਂ ਤੀਜਿਆਂ ਨੇ ਕਰ ਲਿਆ ਸਾਨੂੰ। ਮੈਂ ਤਾਂ ਹਮੇਸ਼ਾ ਹੀ ਯਾਰ ਭਜਨ ਸਿੰਘ ਜੋਗੀ ਆਪਣੇ ਆਪ ਨਾਲ ਲਿਖਦਾ ਸੀ, ਮੈਂ ਕਿਹਾ ਜੀ ਇੱਕ ਪਾਸੇ ਸਿੰਘ ਸਾਹਿਬ ਲਿਖਿਆ ਹੋਇਆ, ਇੱਕ ਪਾਸੇ ਜੋਗੀ ਲਿਖਿਆ ਹੋਇਆ, ਹਾਲਾਂ ਯੋਗ ਦਾ ਮਤਲਬ ਤਾਂ ਮੇਲ ਹੈ, ਲੇਕਿਨ ਉਸ ਵੇਲੇ ਜੇ ਰਾਜ ਯੋਗ ਦਾ ਮਤਲਬ ਵੀ ਟੈਂਪਰਲ ਐਂਡ ਸਪਿਰਿਚੁਅਲ ਵਰਲਡਸ ਟੁਗੈਦਰ, ਗੁਰੂ ਨਾਨਕ ਸਾਹਿਬ ਦੀ ਉਹ ਸੱਚੀ ਪਾਤਸ਼ਾਹੀ ਹੈ ਜਿਸ ਪ੍ਰਥਾਏ ਫਿਰ ਭਾਈ ਸੱਤਾ ਬਲਵੰਡ ਨੇ ਕਿਹਾ ਸੀ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਸੋ ਰਾਜ ਦੀ ਗੱਲ ਰਾਜ ਯੋਗ। ਫਿਰ ਅਸੀਂ ਮੀਰੀ ਪੀਰੀ ਲਫ਼ਜ਼ ਤੇ ਆ ਜਾਂਦੇ ਹਾਂ 6ਵੇਂ ਪਾਤਸ਼ਾਹ ਦੇ ਵੇਲੇ, ਔਰ ਉਹਦਾ ਤੇ ਇਤਿਹਾਸਕ ਜਿਹੜੀਆਂ ਭਾਈ ਨੱਥਾ ਅਬਦੁੱਲਾ ਨੇ ਵਾਰ ਗਾਵੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਹੁਣ ਮੈਂ ਪੂਰਾ ਨਹੀਂ ਕੋਟ ਕਰਾਂਗਾ। ਇਹਦਾ ਮਤਲਬ ਹੈ ਕਿ ਜਦੋਂ ਅਸੀਂ 6ਵੇਂ ਪਾਤਸ਼ਾਹ ਨੂੰ ਐਡਰੈਸ ਕਰਦੇ ਹਾਂ ਮੀਰੀ ਪੀਰੀ ਦੇ ਮਾਲਕ ਕਹਿੰਦੇ, ਹੁਣ ਇਹ ਦੋਨੋਂ ਹੀ ਲਫ਼ਜ਼ ਪਰਸ਼ੀਅਨ ਚੋਂ ਆਏ, ਫਾਰਸੀ ਚੋਂ ਆਏ। ਹੁਣ ਅਸੀਂ ਰਾਜਯੋਗੀ ਤਾਂ ਨਹੀਂ ਕਿਹਾ 6ਵੇਂ ਪਾਤਸ਼ਾਹ, ਹਾਲਾਂ ਰਾਜਯੋਗ ਹੀ ਮੀਰੀ ਪੀਰੀ ਹੈ, ਪਰ ਇਹ 2 ਲਫ਼ਜ਼ ਜਦੋਂ ਮੀਰੀ ਪੀਰੀ, ਫਿਰ ਅਸੀਂ ਨਿਸ਼ਾਨ ਸਾਹਿਬ ਵੀ ਕਹਿੰਦੇ ਹਾਂ ਜੀ 2 ਮੀਰੀ ਪੀਰੀ ਦੇ ਨੇ। ਸੋ ਇਸੇ ਤਰ੍ਹਾਂ ਜਿਹੜਾ ਲਫ਼ਜ਼ ਜਦੋਂ ਤੱਕ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, ਲਫ਼ਜ਼ ਖਾਲਸਾ, ਗਾਤਰੇ 'ਚ ਕਿਰਪਾਨ, ਇਹ ਆਪਣੇ ਆਪ 'ਚ ਮਨਸ਼ਾ ਜਿਹੜਾ ਦੁਸ਼ਟ ਕੋ ਗਾਲੇ ਤੇ ਨਿਰਧਨ ਕੋ ਪਾਲੇ ਦਾ ਆ ਜਾਂਦਾ। ਸੋ ਟੈਂਪੋਰਲ ਐਂਡ ਸਪਿਰਿਚੁਅਲ ਵਰਲਡ ਦੋਨੋਂ ਹੀ ਆ ਜਾਂਦੇ ਨੇ। ਸੋ ਅੰਗਰੇਜ਼ਾਂ ਨੇ ਹੁਣ ਈਵਨ ਦਰਬਾਰ ਸਾਹਿਬ ਦੀ ਅਸੀਂ ਗੱਲ ਕੀਤੀ, ਹੁਣ ਜੇ ਲਫ਼ਜ਼ ਗੋਲਡਨ ਟੈਂਪਲ ਆ ਗਿਆ, ਹੁਣ ਜੇ ਤੁਸੀਂ ਅੱਜ ਬੇਸ਼ੱਕ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਦਰਬਾਰ ਸਾਹਿਬ ਇਸਤੇਮਾਲ ਕਰੀਏ, ਬਟ ਜਿਹੜਾ ਚੀਜ਼ ਕਈ ਵਾਰੀ ਜਿਹੜੀ ਕਨੋਟੇਸ਼ਨ ਬਣ ਗਈ, ਹੁਣ ਟੈਂਪਲ ਨੈਸੈਸਰੀਲੀ ਮੰਦਰ ਨੂੰ ਨਹੀਂ ਕਹਿੰਦੇ ਹੈ, ਈਵਨ ਅਸੀਂ ਜੂਇਸ਼ ਟੈਂਪਲ ਵੀ ਕਹਿੰਦੇ ਹਾਂ ਜਾਂ ਅੰਗਰੇਜ਼ੀ ਜ਼ਬਾਨ ਦੇ ਵਿੱਚ। ਸੋ ਕਈ ਵਾਰ ਲਫ਼ਜ਼ ਬੇਸ਼ੱਕ ਕੋਈ ਮੰਦ ਨੀਤੀ ਨਾਲ ਕਿਸੇ ਨੇ ਘੜਿਆ ਹੋਏ, ਓਵਰ ਏ ਪੀਰੀਅਡ ਆਫ ਟਾਈਮ ਜਦੋਂ ਸਿੱਖ ਨੂੰ ਜਿਹੜਾ ਉਹ ਸੰਤ ਸਿਪਾਹੀ ਜਾਂ ਰਾਜਯੋਗੀ ਜਾਂ ਸਿੱਖ ਸੰਤ ਸਿਪਾਹੀ ਨੂੰ, ਜਦੋਂ ਮੈਂ ਐਕਸਪਲੇਨ ਕਰਦਾ, ਮੈਨੂੰ ਯਾਦ ਹੈ ਡਾਕਟਰ ਸਿੰਥੀਆ ਨਾਲ ਜਦੋਂ ਪਹਿਲੀ ਮੁਲਾਕਾਤ ਹੋਈ 1993 'ਚ ਤੇ ਸੰਤ ਸਿਪਾਹੀ ਦੀ ਗੱਲ ਹੋਈ, ਤਾਂ ਮੈਂ ਉਹਨਾਂ ਨੂੰ ਕਿਹਾ ਜੀ ਇਸ ਦਾ ਮਤਲਬ ਹੈ ਕਿ ਇਹ ਸਿੱਖ should have the wisdom of a saint and the courage of a soldier। ਬਿਲਕੁਲ। ਹੁਣ ਸੋਲਜਰ ਜਾਂ ਸਿਪਾਹੀ ਜਿਹੜਾ ਹੈ ਉਹ ਫੌਜੀ ਵੀ ਅਸੀਂ ਕਹਿੰਦੇ, ਕਿਉਂਕਿ ਫੌਜ, ਹੁਣ ਫੌਜ ਲਫ਼ਜ਼ ਤਾਂ ਸਾਡਾ ਆਪਣਾ ਸੀ, ਜਦੋਂ ਕਹਿੰਦੇ ਆ ਗਈਆਂ ਫੌਜਾਂ, ਕਿੱਥੇ ਚਲੀਆਂ ਫੌਜਾਂ, ਆਰਮੀ ਤਾਂ ਨਹੀਂ ਸੀ ਕਹਿੰਦੇ, ਲੇਕਿਨ ਜਿਹੜਾ ਬ੍ਰਿਟਿਸ਼ ਆਰਮੀ ਜਾਂ ਇੰਡੀਅਨ ਆਰਮੀ ਨੂੰ ਅਸੀਂ ਫੌਜੀ ਕਹਿੰਦੇ। ਹੁਣ ਇੱਧਰ ਖਾਲਸਾ ਫੌਜ ਹੈ, ਜਦੋਂ ਅਸੀਂ ਫੌਜ ਔਰ ਖਾਲਸਾ ਲਫ਼ਜ਼ ਸਿਨੋਨਿਮਸ ਬਣਾ ਦਿੱਤਾ ਹੈ, ਫੌਜਾਂ ਫੌਜੀ ਛਾਉਣੀ, ਛਾਉਣੀ ਖਾਲਸੇ ਦੀਆਂ ਛਾਉਣੀਆਂ, ਇਹ ਵੀ ਫੌਜ। ਸੋ ਮੈਂ ਸਮਝਦਾ ਵੀ ਇਸ ਬਹੁਤੀ ਮੀਨ ਮੇਖ 'ਚ ਨਹੀਂ ਪੈਣਾ ਚਾਹੀਦਾ, ਪਰ ਜੇ ਕੋਈ ਸੇਂਟ ਵਾਰੀਅਰ ਵੀ ਇਸਤੇਮਾਲ ਕਰਦਾ ਤਾਂ ਮੈਨੂੰ ਲੱਗਦਾ ਵੀ ਉਹ ਵੀ ਜਿਹੜੀ ਸਪਿਰਿਟ ਹੈ ਮੀਰੀ ਪੀਰੀ ਦੀ, ਕਿ ਸਿੱਖ ਜਿਹੜਾ ਹੈ ਉਸ ਦੇ ਲਈ ਦੋਨੋਂ ਹੀ ਸੰਸਾਰ ਟੈਂਪੋਰਲ ਐਂਡ ਸਪਿਰਿਚੁਅਲ, ਉਸ ਦੇ ਵਿੱਚ ਉਹਨੇ ਇੱਕ ਅਕਾਲ ਪੁਰਖ ਕੀ ਫੌਜ ਦਾ ਜਿਹੜਾ ਹੈ ਉਹ ਉਸਨੇ ਰੋਲ ਨਿਭਾਣਾ, ਇਸ ਦੇ ਉੱਤੇ ਫੋਕਸ ਹੋਇਆ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ, ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।